ਜਿੰਨਾ ਕੁਛ ਜਿੰਨੀ ਇਨਫੋਰਮੇਸ਼ਨ ਬਾਹਰ ਆ ਚੁੱਕੀ ਆ ਉਹਦੇ ਵਿੱਚ ਸਪਸ਼ਟ ਸਬੂਤ ਸੀਗੇ ਵੀ ਕੈਨੇਡੀਅਨ ਸਰਕਾਰ ਨੂੰ ਇੰਡੀਅਨ ਫੋਰਨ ਇੰਟਰਫੇਰੈਂਸ ਬਾਰੇ ਪਤਾ ਸੀ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਤੋਂ ਬਿਲਕੁਲ ਮੂੰਹ ਵੱਟ ਕੇ ਹੁਣ ਇੰਡੀਅਨ ਪ੍ਰੀਮਚ ਕਰਿੰਦਿਆਂ ਨੂੰ ਖੁੱਲ੍ਹ ਦਿੱਤੀ ਹੋਈ ਸੀਗੀ ਵੀ ਕੈਨੇਡਾ ਦੇ ਵਿੱਚ ਉਹ ਜੋ ਮਰਜ਼ੀ ਕਰਨ ਬਿਨਾਂ ਕੋਈ ਕੰਬੈਟ ਜਾਂ ਇਹਨੂੰ ਰਿਸਪੌਂਸ ਕੀਤੇ ਆ। ਦੱਖਣੀ ਏਸ਼ੀਆ ਪੰਜਾਬ ਵਾਲੇ ਇਲਾਕੇ ਦੀ ਜਿਹੜੀ ਜੀਓ ਪੋਲਿਟਿਕਸ ਹੈਗੀ ਆ ਪੂਰੀ ਤਰ੍ਹਾਂ ਭਖੀ ਹੋਈ ਆ ਤੇ ਉਹ ਕਹਿ ਸਕਦੇ ਆ ਵੀ ਜਿਹੜੀ ਗੁਰੂ ਖਾਲਸਾ ਪੰਥ ਸਿੱਖ ਕੌਮ ਆ ਉਸ ਦੇ ਵਿੱਚ ਆਪਣੀ ਕੇਂਦਰੀ ਭੂਮਿਕਾ ਹੈਗੀ ਆ, ਭਾਵੇਂ ਉਹ ਪੰਜਾਬ ਦੇ ਵਿੱਚ ਹੋਵੇ ਭਾਵੇਂ ਇੰਟਰਨੈਸ਼ਨਲ ਤੌਰ ਤੇ ਆਪਣਾ ਹੋਵੇ। ਜਿਹੜੇ ਐਵੀਡੈਂਸ ਬਾਹਰ ਆਈ ਸੀ ਜਿਹੜੇ ਕਮਿਸ਼ਨ ਨੇ ਸੁਣੀ ਆ ਦੇਖੀ ਆ ਜਿਹੜੇ ਦਸਤਾਵੇਜ਼ਾਂ ਦੇ ਵਿੱਚ ਵੀ ਤੇ ਗਵਾਹੀਆਂ ਦੇ ਵਿੱਚ ਵੀ ਕਾਫੀ ਕੁਛ ਫੋਰਨ ਇੰਟਰਫੇਰੈਂਸ ਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਾਰੇ ਸਬੂਤ ਇਹੋ ਜਿਹੇ ਮਿਲੇ ਆ ਜਿਨ੍ਹਾਂ ਦਾ ਸਿੱਧਾ ਸਬੰਧ ਇਲੈਕਸ਼ਨਾਂ ਦੇ ਨਾਲ ਨਹੀਂ ਜੁੜਦਾ। ਸੋ ਬਿਕਾਜ਼ ਆਫ ਦੈਟ ਵੀ ਉਹ ਕਾਫੀ ਐਵੀਡੈਂਸ ਉਹ ਕਮਿਸ਼ਨਰ ਦੀ ਇਨੀਸ਼ੀਅਲ ਰਿਪੋਰਟ ਵਿੱਚੋਂ ਬਾਹਰ ਰੱਖਿਆ ਗਿਆ ਤੇ ਉਹਦਾ ਜ਼ਿਕਰ ਨਹੀਂ ਕੀਤਾ ਗਿਆ। ਇਹ ਗੱਲ ਸਪਸ਼ਟ ਤੌਰ ਤੇ ਆਖੀ ਗਈ ਹੈ ਕਮਿਸ਼ਨ ਵੱਲੋਂ ਕਿ ਇੰਡੀਆ ਡਾਇਰੈਕਟਡ ਫੋਰਨ ਇੰਟਰਫੇਰੈਂਸ ਐਕਟੀਵਿਟੀਜ਼ 2019 ਤੇ 21 ਦੀਆਂ ਇਲੈਕਸ਼ਨਾਂ ਦੇ ਇੰਡੀਵਿਜੂਅਲ ਇਲੈਕਸ਼ਨ ਕੈਂਪੇਨਸ ਨੂੰ ਟਾਰਗੇਟ ਕਰਦੇ ਸੀਗੇ, ਖਾਸ ਕਰਕੇ ਜਿੱਥੇ ਉਹਨਾਂ ਨੂੰ ਲੱਗਿਆ ਇੰਡੀਆ ਨੂੰ ਵੀ ਇਹ ਸਿੱਖ ਪੱਖੀ ਜਾਂ ਖਾਲਿਸਤਾਨੀ ਪ੍ਰਤੀ ਜਿਹਦਾ ਆਪਣਾ ਹਮਦਰਦੀ ਰੱਖਣ ਵਾਲੇ ਕਿਤੇ ਵੀ ਨੁਮਾਇੰਦੇ ਹੋਣ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਕੈਨੇਡੀਅਨ ਸਰਕਾਰ ਕੋਲ ਇੱਕ ਮੌਕਾ ਸੀ ਵੀ ਉਹ ਜਨਤਕ ਤੌਰ ਤੇ ਕਮਿਊਨਿਟੀ ਨੂੰ ਸੁਚੇਤ ਕਰਨ, ਕੈਨੇਡੀਅਨ ਪਬਲਿਕ ਨੂੰ ਸੁਚੇਤ ਕਰਨ ਵੀ ਇਹੋ ਜਿਹੀਆਂ ਗਤੀਵਿਧੀਆਂ ਹੋ ਰਹੀਆਂ, ਪਰ ਉਹਨਾਂ ਨੇ ਜਿਹੜੇ ਪ੍ਰਾਈਮ ਮਿਨਿਸਟਰ ਦਾ ਜਿਹੜਾ ਰਿਡੈਕਟ ਕਰਨ ਦਾ ਜਿਹੜਾ ਅਧਿਕਾਰ ਹੈਗਾ ਅਖਤਿਆਰ ਹੈਗਾ ਉਹਨੂੰ ਇੰਟਰਨੈਸ਼ਨਲ ਰਿਲੇਸ਼ਨਸ ਨੂੰ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਇਆ ਉਹਨੂੰ ਰਿਡੈਕਟ ਕੀਤਾ ਗਿਆ। ਉਸੇ ਹੀ ਸਾਲ ਕੁਝ ਸਿੱਖ ਇੱਥੇ ਜਿਹੜੇ ਨੌਜਵਾਨ ਹੈਗੇ ਆ ਭਾਈ ਹਰਦੀਪ ਸਿੰਘ ਸਮੇਤ ਤਕਰੀਬਨ 10 ਹੋਰ ਜਣਿਆਂ ਨੂੰ ਨੋ ਫਲਾਈ ਲਿਸਟ ਤੇ ਪਾਇਆ ਗਿਆ, ਭਾਵ ਕਿ ਉਹ ਕਿਸੇ ਵੀ ਜਹਾਜ਼ ਤੇ ਚੜ੍ਹ ਕੇ ਕਿਤੇ ਟਰੈਵਲ ਨਹੀਂ ਕਰ ਸਕਦੇ। ਪਿਛਲੇ ਸਾਲ ਭਾਈ ਹਰਦੀਪ ਸਿੰਘ ਦੀ ਸ਼ਹਾਦਤ ਤੋਂ 3 ਦਿਨ ਪਹਿਲਾਂ 15 ਜੂਨ ਨੂੰ ਇੱਕ ਪੱਤਰਕਾਰ ਸੈਮ ਕੂਪਰ ਵੱਲੋਂ ਇੱਕ ਰਿਪੋਰਟ ਨਸ਼ਰ ਕੀਤੀ ਗਈ। ਉਹਦੀ ਜਿਹੜੀ ਅਨਰਿਡੈਕਟਡ ਓਰੀਜਨਲ ਰਿਪੋਰਟ ਸੀ ਉਹਦੇ ਹੱਥ ਲੱਗ ਗਈ ਸੀ। ਇੰਡੀਅਨ ਇੰਟੈਲੀਜੈਂਸ ਏਜੰਸੀ ਬਿਲਕੁਲ ਜਿੱਦਾਂ ਸੀਸਸ ਦੇ ਸ਼ਬਦਾਂ ਦੇ ਹੋਰ ਸ਼ਬਦਾਂ ਦੇ ਵਿੱਚ ਵੀ ਚਾਮਲੇ ਹੋਏ ਸੀਗੇ ਇਹਨਾਂ ਨੂੰ ਕੁਝ ਕਾਬੂ ਕਰਨ ਵਾਸਤੇ ਕੁਝ ਕਰਨਾ ਚਾਹੀਦਾ ਤੇ ਸਰਕਾਰ ਨੇ ਦੋ ਟੁਕ ਜਵਾਬ ਦਿੱਤਾ ਵੀ ਤੁਸੀਂ ਇਹੋ ਜਿਹਾ ਕੁਝ ਨਹੀਂ ਕਰਨਾ। ਕੁਝ ਸਾਲਾਂ ਬਾਅਦ 2023 ਦੇ ਵਿੱਚ ਭਾਈ ਹਰਦੀਪ ਸਿੰਘ ਦਾ ਕਤਲ ਵੈਨਕੂਵਰ ਸ਼ਹਿਰ ਦੇ ਵਿੱਚ ਹੁੰਦਾ ਤੇ ਨੈਚੁਰਲੀ ਫਿਰ ਆਪਾਂ ਇਹੀ ਅੰਦਾਜ਼ਾ ਲਾ ਸਕਦੇ ਹਾਂ ਵੀ ਇਹੀ ਏਜੰਸੀਆਂ ਦੇ ਜਿਹੜੇ ਨੈਟਵਰਕ ਸੀਗੇ ਜਿਹੜੇ ਪਿਛਲੇ 5-7 ਸਾਲਾਂ ਤੋਂ ਨਿਰੰਤਰ ਉਹ ਆਪਣਾ ਕੰਮ ਬਿਨਾਂ ਵਿਘਨ ਤੋਂ ਕੰਮ ਕਰ ਰਹੇ ਸੀਗੇ, ਉਹਨਾਂ ਲਈ ਹੀ ਜਾਲ ਬਣਿਆ ਹੋਣਾ ਵੀ ਜਿਹੜਾ ਇਸ ਵਾਰਦਾਤ ਨੂੰ ਅੰਜਾਮ ਦੇਣ ਦਾ। ਇੱਕ ਤਾਂ ਬਿਲਕੁਲ ਟ੍ਰਾਂਸਪੇਰੈਂਸੀ ਹੋਣੀ ਚਾਹੀਦੀ ਆ, ਜਿਸ ਤਰ੍ਹਾਂ ਹੁਣ ਕਮਿਸ਼ਨ ਚੱਲ ਰਹੀ ਆ, ਪਬਲਿਕ ਇਨਕੁਆਇਰੀ ਚੱਲ ਰਹੀ ਹੈ ਇਲੈਕਸ਼ਨਾਂ ਦੇ ਵਿੱਚ, ਜਿਹੜੀ ਗੁਰਦੁਆਰਾ ਕਾਉਂਸਲਾਂ ਵੱਲੋਂ ਵਾਰ-ਵਾਰ ਮੰਗ ਉਠਾਈ ਜਾ ਰਹੀ ਆ ਪਿਛਲੇ ਜੂਨ ਤੋਂ ਲੈ ਕੇ ਹੁਣ ਤੱਕ ਵੀ ਭਾਈ ਹਰਦੀਪ ਸਿੰਘ ਦੇ ਕਤਲ ਉੱਪਰ ਇੱਕ ਡੈਡੀਕੇਟਡ ਪਬਲਿਕ ਇਨਕੁਆਇਰੀ ਹੋਣੀ ਚਾਹੀਦੀ ਆ, ਜਿਹਦੇ ਵਿੱਚ ਇਹ ਸਾਰੀ ਦੀ ਸਾਰੀ ਚੀਰ ਫਾੜ ਹੋਵੇ ਵੀ ਕਿਹੜੀ ਏਜੰਸੀ ਨੂੰ ਕਿਹੜੇ ਵਿਅਕਤੀ ਨੂੰ ਕੀ ਪਤਾ ਸੀ, ਕੈਨੇਡੀਅਨ ਸਰਕਾਰ ਦੀਆਂ ਏਜੰਸੀਆਂ ਦੀ ਨਾਕਾਮੀ ਕਿੱਥੇ ਰਹੀ ਆ, ਜ਼ਿੰਮੇਵਾਰੀ ਕਿਹਨਾਂ ਦੀ ਹੈਗੀ ਆ, ਐਂਡ ਵੀ ਤਹਿ ਤੱਕ ਜਾਣ ਦੀ ਲੋੜ ਹੈਗੀ। ਕੋਈ ਸਿਰਫ ਲੀਗਲ ਮਸਲਾ ਨਹੀਂ ਹੈਗਾ, ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਸੀ, ਇਹ ਪੋਲੀਟੀਕਲ ਮਸਲਾ ਹੈਗਾ। ਇਸ ਤੋਂ ਹੋਰ ਪੋਲੀਟੀਕਲ ਗੱਲ ਹੋ ਹੀ ਨਹੀਂ ਸਕਦੀ। ਇੱਕ ਤੀਜੇ ਮੁਲਕ ਦੀ ਜ਼ਿੰਮੇਵਾਰੀ ਹੋਵੇ ਵੀ ਇੰਟਰਨੈਸ਼ਨਲ ਲਾਅ ਦੇ ਮੁਤਾਬਕ ਵੀ ਸਟੇਟ ਰਿਸਪੌਂਸਿਬਿਲਿਟੀ ਵੀ ਹੋ ਸਕਦੀ ਆ ਜੇ ਇੰਡੀਅਨ ਇੰਟੈਲੀਜੈਂਸ ਏਜੰਸੀ ਜਾਂ ਸਰਕਾਰ ਵੱਲੋਂ ਇਹ ਹੁਕਮ ਦਿੱਤੇ ਗਏ ਵੀ ਤੁਸੀਂ ਇਹ ਫਲਾਣੇ ਬੰਦੇ ਦਾ ਤੁਸੀਂ ਕਤਲ ਕਰਨਾ। ਸੋ ਇਵਨ ਔਨ ਇੰਟਰਨੈਸ਼ਨਲ ਲੈਵਲ ਦੇयर ਇਜ਼ ਅ ਡਿਗਰੀ ਆਫ ਸਟੇਟ ਰਿਸਪੌਂਸਿਬਿਲਿਟੀ। ਇਹ ਸਿਰਫ ਵਿਅਕਤੀਆਂ ਦੀ ਜ਼ਿੰਮੇਵਾਰੀ ਤੱਕ ਉਹ ਮੌਜੂਦ ਰਹਿਣ ਵਾਲੀ ਗੱਲ ਨਹੀਂ ਹੈਗੀ। ਇਸ ਵੇਲੇ ਇੰਡੀਆ ਦੀ ਜਿਹੜੀ ਜੀਓਪੋਲਿਟੀਕਲ ਮਹੱਤਤਾ ਇੰਨੀ ਬਣ ਚੁੱਕੀ ਆ ਵੀ ਅਮਰੀਕਾ ਨੇ ਨਿਖਿਲ ਗੁਪਤਾ ਨੂੰ ਜ਼ਰੂਰ ਜਿੱਦਾਂ ਫੜ ਲਿਆ, ਸ਼ਿਕੰਜੇ ਦੇ ਵਿੱਚ ਲੈ ਲਿਆ, ਪਰ ਉਹਨਾਂ ਨੇ ਵਿਕਰਮ ਯਾਦਵ ਦਾ ਨਾਂ ਤੱਕ ਵੀ ਨਹੀਂ ਆਉਣ ਦਿੱਤਾ। ਵੀ ਉਹ ਕੋਸ਼ਿਸ਼ ਕਰ ਰਿਹਾ ਵੀ ਦੋਵੇਂ ਪਾਸੇ ਉਹਨਾਂ ਨੇ ਬਣਾ ਕੇ ਰੱਖਣੀ ਆ, ਕਮਿਊਨਿਟੀ ਦੇ ਨਾਲ ਤੇ ਲੋਕਲ ਜਿਹੜੀ ਡੋਮੈਸਟਿਕ ਇਲੈਕਟੋਰੇਟ ਆ ਉਹਨਾਂ ਨੂੰ ਵੀ ਦਿਖਾਉਣਾ ਵੀ ਆਪਾਂ ਇਹੋ ਜਿਹੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕਰਾਂਗੇ, ਕਾਰਵਾਈ ਕਰਕੇ ਜ਼ਿੰਮੇਵਾਰ ਬੰਦਿਆਂ ਨੂੰ ਆਪਾਂ ਦੋਸ਼ੀ ਠਹਿਰਾ ਕੇ ਇਹਨਾਂ ਨੂੰ ਸਜ਼ਾ ਵੀ ਆਪਾਂ ਸੁਣਾਵਾਂਗੇ। ਪਰ ਨਾਲ ਦੀ ਨਾਲ ਉਹਨਾਂ ਨੇ ਇਹ ਵੱਡਾ ਸਟੈਪ ਲੈਣ ਤੋਂ ਵੀ ਉਹਨਾਂ ਨੇ ਜਿੱਦਾਂ ਹਜੇ ਕੰਨੀ ਕਤਰਾ ਰਹੇ ਆ ਵੀ ਹਜੇ ਰੋਕ ਰਹੇ ਆ ਵੀ ਆਪਾਂ ਇੰਡੀਆ ਨੂੰ ਬਿਲਕੁਲ ਏਲੀਨੇਟ ਵੀ ਨਹੀਂ ਕਰਨਾ। ਜੇ ਕੋਈ ਹਿੰਦੂਤਵਾ ਨੂੰ, ਭਾਜਪਾ, RSS ਨੂੰ ਕੋਈ ਟੱਕਰ ਦੇ ਸਕਦਾ, ਇੰਡੀਅਨ ਫਾਸ਼ੀਵਾਦ ਨੂੰ ਕੋਈ ਟੱਕਰ ਦੇ ਸਕਦਾ ਤੇ ਸਮੁੱਚੇ ਖਿੱਤੇ ਦੀ ਸਾਂਝੀ ਅਗਵਾਈ ਕਰਨ ਦੀ ਸਮਰੱਥਾ ਕੋਈ ਰੱਖਦਾ ਤਾਂ ਉਹ ਸਿੱਖ ਹੈਗੇ ਆ।
ਪੰਜਾਬੀ ਰੇਡੀਓ USA ਸੁਣ ਰਹੇ, ਪੰਜਾਬੀ ਟੀਵੀ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਸਾਂਝੀ ਸੱਥ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਦੇ ਸਾਂਝੀ ਸੱਥ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਗੱਲਬਾਤ ਜਿਹੜੀ ਉਹ ਆਪਾਂ ਕਰਾਂਗੇ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਜੁੜੇ ਨੇ ਪ੍ਰਭਜੋਤ ਸਿੰਘ ਜੀ। ਇਹਨਾਂ ਦੇ ਨਾਲ ਆਪਾਂ ਕੁਝ ਸਮਾਂ ਪਹਿਲਾਂ ਵੀ ਗੱਲਬਾਤ ਕੀਤੀ ਸੀ। ਜੋ ਕੁਛ ਕੈਨੇਡਾ ਦੇ ਵਿੱਚ ਚੱਲ ਰਿਹਾ ਸੀ, ਭਾਈ ਨਿੱਜਰ ਹੁਣਾਂ ਦਾ ਜਿਸ ਤਰੀਕੇ ਦੇ ਨਾਲ ਅਸੈਸੀਨੇਸ਼ਨ ਹੋਈ ਸੀ, ਉਸ ਤੋਂ ਬਾਅਦ ਦੇ ਵਿੱਚ ਜਿੱਦਾਂ ਫੋਰਨ ਇੰਟਰਫੀਅਰੈਂਸ ਦੀ ਚਰਚਾ ਚੱਲ ਰਹੀ ਸੀ, ਉਦੋਂ ਆਪਾਂ ਗੱਲਬਾਤ ਕੀਤੀ ਸੀ। ਰੀਸੈਂਟਲੀ ਕੈਨੇਡਾ ਦੇ ਵਿੱਚ ਜਿਹੜੀ ਉੱਥੇ ਫੋਰਨ ਇੰਟਰਫੀਅਰੈਂਸ ਹੋ ਰਹੀ ਆ, ਉਸ ਨੂੰ ਲੈ ਕੇ ਜਿਹੜੀ ਇੱਕ ਕਮਿਸ਼ਨ ਬੈਠਾ ਸੀਗਾ, ਉੱਥੇ ਕਾਫੀ ਸਵਾਲ ਜਵਾਬ ਹੋਏ। ਵੱਡੇ ਵੱਡੇ ਨਾਮਚੀਨ ਹਸਤੀਆਂ, ਉਹਨਾਂ ਨੂੰ ਵੀ ਜਿਹੜੇ ਉਹ ਸਵਾਲ ਜਵਾਬ ਜਿਹੜੇ ਉਹ ਕੀਤੇ ਗਏ। ਇੱਥੋਂ ਤੱਕ ਕਿ ਕੈਨੇਡਾ ਦੇ ਜਿਹੜੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਵੀ ਆਏ ਸੀ, ਉਹਨਾਂ ਨੂੰ ਵੀ ਸਵਾਲ ਹੋਏ ਸੀ। ਕੈਨੇਡਾ ਦੀਆਂ ਜਿਹੜੀਆਂ ਕੁਛ ਆਰਗੇਨਾਈਜੇਸ਼ਨਸ ਉਹ ਕਮਿਸ਼ਨ ਦੇ ਵਿੱਚ ਨਾਲ ਸੀਗੀਆਂ, ਉਹਨਾਂ ਨੂੰ ਮੌਕਾ ਮਿਲਿਆ। ਉਹਨਾਂ 2-3 ਜਿਹੜੀਆਂ ਆਰਗੇਨਾਈਜੇਸ਼ਨਸ, ontario ਗੁਰਦੁਆਰਾ ਦੀ ਕਮੇਟੀ, BC ਗੁਰਦੁਆਰਾ ਸਾਹਿਬ ਦੇ ਜਿਹੜੇ ਸੀਗੇ, ਤੇ ਵਰਲਡ ਸਿੱਖ ਆਰਗੇਨਾਈਜੇਸ਼ਨ, ਉਹਨਾਂ ਤਿੰਨਾਂ ਦੇ ਵੱਲੋਂ ਸਾਂਝੇ ਤੌਰ ਦੇ ਉੱਤੇ ਜਿਹੜੇ ਲੀਗਲ ਕੌਂਸਲ ਦੇ ਤੌਰ ਦੇ ਉੱਤੇ ਪ੍ਰਭਜੋਤ ਸਿੰਘ ਹੁਣਾਂ ਨੇ ਉੱਥੇ ਸ਼ਮੂਲੀਅਤ ਕੀਤੀ, ਉੱਥੇ ਸਵਾਲ ਜਵਾਬ ਕੀਤੇ ਜਸਟਿਨ ਟਰੂਡੋ ਹੁਣਾਂ ਨੂੰ। ਰੀਸੈਂਟਲੀ ਉਹ ਆਪਾਂ ਇੱਕ 7-8 ਮਿੰਟ ਦੀ ਵੀਡੀਓ ਕਲਿੱਪ ਵੀ ਸਾਰਿਆਂ ਨੇ ਦੇਖੀ ਸੁਣੀ ਹੋਣੀ ਆ। ਕੀ ਮਾਇਨੇ ਆ, ਕਿਉਂ ਫੋਰਨ ਇੰਟਰਫੇਰੈਂਸ ਦੀ ਕਮਿਸ਼ਨ ਬਿਠਾਈ ਗਈ ਆ, ਉਹਦੇ ਬਾਰੇ ਚਰਚਾ ਕਰਾਂਗੇ। ਇਸ ਦੇ ਨਾਲ ਨਾਲ ਰੀਸੈਂਟਲੀ ਜਿੱਦਾਂ ਆਪਾਂ ਦੇਖਿਆ ਵੀ ਐਡਮਿੰਟਨ ਤੋਂ ਭਾਈ ਨਿੱਜਰ ਹੁਣਾਂ ਦੇ ਕਤਲ ਦੇ ਮਾਮਲੇ ਵਿੱਚ 3 ਜਿਹੜੇ ਭਾਰਤੀ ਨਾਗਰਿਕ ਆ, ਉਹਨਾਂ ਦੀ ਗ੍ਰਿਫਤਾਰੀ ਹੋਈ ਆ। ਉਹਨਾਂ ਨੂੰ BC ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਅਗਲੀ ਤਰੀਕ ਪਈ ਆ, ਉਹਦੇ ਕੀ ਮਾਇਨੇ ਆ, ਉਹਦਾ ਕੀ ਭਵਿੱਖ ਆ। ਤੇ ਨਾਲ ਜਿਹੜੀ ਚਰਚਾ ਕਰਾਂਗੇ ਜਿਹੜੀ ਇੰਟਰਨੈਸ਼ਨਲ ਰਿਪੋਰਟਿੰਗ ਇਸ ਪੂਰੇ ਮਾਮਲੇ ਦੇ ਵਿੱਚ ਇੰਡੀਆ ਦੀ ਇੰਟਰਫੇਰੈਂਸ, ਖਾਸ ਕਰਕੇ ਜਿਹੜੇ ਸਿੱਖ ਐਕਟਿਵਿਸਟ ਦੇ ਖਿਲਾਫ ਜਿਹੜਾ ਇਹ ਰਿਪਰੈਸ਼ਨ ਦਾ ਦੌਰ ਚੱਲ ਰਿਹਾ ਹੈ, ਕਿੱਦਾਂ ਉਹਨਾਂ ਦੀ ਕਤਲੋਗਾਰਤ ਜਾਂ ਕਤਲ ਕਰਨ ਦੀ ਜਿਹੜੀਆਂ ਕੋਸ਼ਿਸ਼ਾਂ ਚੱਲ ਰਹੀਆਂ, ਉਸ ਉੱਤੇ ਰਿਪੋਰਟਿੰਗ, ਇੰਡੀਆ ਦਾ ਕੀ ਪਰਦਾਫਾਸ਼ ਹੋ ਰਿਹਾ, ਉਸ ਬਾਰੇ ਜਿਹੜੀ ਉਹ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਹਾਂ। ਪ੍ਰਭਜੋਤ ਸਿੰਘ ਜੀ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪ੍ਰਭਜੋਤ ਸਿੰਘ ਜੀ, ਜਦੋਂ ਤੋਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਸਤੰਬਰ ਮਹੀਨੇ ਦੇ ਵਿੱਚ ਇੱਕ ਬੌਮਸ਼ੈਲ ਅਨਾਉਂਸਮੈਂਟ ਕੀਤੀ ਸੀ ਵੀ ਇੰਡੀਆ ਦੀ ਉਹਨਾਂ ਦੇ ਕੋਲ ਕ੍ਰੈਡੀਬਲ ਐਵੀਡੈਂਸ ਆ ਇੰਟਰਫੇਰੈਂਸ ਦਾ, ਵੀ ਉਹਨਾਂ ਨੇ ਇੰਟਰਫੇਰੈਂਸ ਕੀਤੀ ਹੋ ਜਿਹੜੀ ਉਹ ਇੰਟਰਫੇਰੈਂਸ ਕਰ ਰਹੇ ਆ, ਤੇ ਜਿਹੜਾ ਭਾਈ ਨਿੱਜਰ ਹੁਣਾਂ ਦਾ ਕਤਲ ਕੀਤਾ ਹੈ, ਉਹਦੇ ਵਿੱਚ ਉਹਨਾਂ ਦੇ ਕੋਲ ਕ੍ਰੈਡੀਬਲ ਐਵੀਡੈਂਸ ਆ ਵੀ ਉਹਨਾਂ ਦਾ ਹੱਥ ਹੋ ਸਕਦਾ ਆ। ਉਸ ਤੋਂ ਬਾਅਦ ਦੇ ਵਿੱਚ ਬਹੁਤ ਕੁਝ ਵਾਪਰਿਆ। ਫਿਰ ਜੂਨ ਦੇ ਵਿੱਚ ਜਿਹੜਾ ਇਹ ਅਸੈਸੀਨੇਸ਼ਨ ਹੋਈ ਸੀ, ਭਾਈ ਨਿੱਜਰ ਹੁਣਾਂ ਦਾ ਸ਼ਹਾਦਤ ਹੋਈ ਸੀ। ਫਿਰ 10 ਮਹੀਨਿਆਂ ਬਾਅਦ ਹੁਣ ਐਡਮਿੰਟਨ ਦੇ ਵਿੱਚ ਕੁਝ ਜਾਣੇ ਜਿਹੜੇ ਫੜੇ ਵੀ ਆ, ਪਰ ਉਸ ਦੌਰਾਨ ਫੋਰਨ ਇੰਟਰਫੇਰੈਂਸ ਦੀ ਜਾਂਚ ਕਰਨ ਦੇ ਲਈ ਉੱਥੇ ਕਮਿਸ਼ਨ ਦਾ ਗਠਨ ਹੁੰਦਾ ਆ। ਕਮਿਸ਼ਨ ਜਿਹੜਾ ਉਹ ਬਣਦਾ ਆ। ਜੇ ਆਪਾਂ ਉੱਥੋਂ ਹੀ ਸ਼ੁਰੂਆਤ ਕਰੀਏ, ਕੈਨੇਡਾ ਦੇ ਵਿੱਚ ਫੋਰਨ ਇੰਟਰਫੇਰੈਂਸ ਦਾ ਮਸਲਾ, ਕਮਿਸ਼ਨ ਬਿਠਾਉਣ ਦੀ ਗੱਲ, ਤੇ ਇੰਡੀਅਨ ਇੰਟਰਫੇਰੈਂਸ, ਇਹ ਸਾਰਾ ਮਾਜਰਾ ਕੀ ਆ, ਜੇ ਆਪਾਂ ਉੱਥੋਂ ਸ਼ੁਰੂਆਤ ਕਰੀਏ ਤਾਂ। ਸੋ ਆਈ ਥਿੰਕ ਜਿਸ ਤਰ੍ਹਾਂ ਤੁਸੀਂ ਜ਼ਿਕਰ ਵੀ ਕੀਤਾ ਵੀ ਪਿਛਲੇ ਸਾਲ ਦੇ ਵਿੱਚ ਇੰਨੀਆਂ ਘਟਨਾਵਾਂ ਇੰਨੀ ਤੇਜ਼ੀ ਨਾਲ ਵਾਪਰ ਚੁੱਕੀਆਂ ਵੀ ਉਹਨਾਂ ਨੂੰ ਫੋਲੋ ਕਰਨਾ ਤੇ ਸਮਝਣਾ ਬਹੁਤ ਔਖਾ ਹੋਇਆ ਪਿਆ। ਸੋ ਆਈ ਥਿੰਕ ਇਹ ਜਿਹੜੀਆਂ ਤੁਸੀਂ ਜਿਨ੍ਹਾਂ ਘਟਨਾਵਾਂ ਦਾ ਤੁਸੀਂ ਜ਼ਿਕਰ ਕੀਤਾ, rather than taking them as isolated incidents, ਵੀ ਜਿਹੜਾ ਇੱਕ ਪਾਸੇ ਭਾਈ ਹਰਦੀਪ ਸਿੰਘ ਦੀ ਸ਼ਹਾਦਤ ਹੁੰਦੀ ਆ, ਕੈਨੇਡੀਅਨ ਸਰਕਾਰ ਵੱਲੋਂ ਜਿਹੜੇ ਉਹ ਖੁਲਾਸੇ ਕੀਤੇ ਜਾਂਦੇ, ਤੇ ਨਾਲ ਇਹ ਕਮਿਸ਼ਨ ਦਾ ਕੰਮ, ਉਹ ਕਾਨੂੰਨੀ ਚਾਰਾਜੋਈ ਚੱਲ ਰਹੀ ਆ, ਉਹਨਾਂ ਨੂੰ ਜੇ ਆਪਾਂ ਵੱਡੇ ਸੰਦਰਭ ਦੇ ਵਿੱਚ, ਨਾਲ ਹੀ ਜਿਹੜੀ ਇੰਟਰਨੈਸ਼ਨਲ ਰਿਪੋਰਟਿੰਗ ਚੱਲ ਰਹੀ ਆ, ਸਾਰੀਆਂ ਚੀਜ਼ਾਂ ਨੂੰ ਵੱਡੇ ਸੰਦਰਭ ਦੇ ਵਿੱਚ ਰੱਖ ਕੇ ਇੱਕ ਦੋ ਗੱਲਾਂ ਸਪਸ਼ਟ ਹੁੰਦੀਆਂ ਵੀ ਇਹ ਜਿਹੜੀ ਆਪਣੇ ਦੱਖਣੀ ਏਸ਼ੀਆ, ਪੰਜਾਬ ਵਾਲੇ ਇਲਾਕੇ ਦੀ ਜਿਹੜੀ ਜੀਓਪੋਲਿਟਿਕਸ ਹੈਗੀ ਆ, ਪੂਰੀ ਤਰ੍ਹਾਂ ਭਖੀ ਹੋਈ ਆ। ਤੇ ਉਹ ਕਹਿ ਸਕਦੇ ਆ ਵੀ ਜਿਹੜੀ ਗੁਰੂ ਖਾਲਸਾ ਪੰਥ ਸਿੱਖ ਕੌਮ ਆ, ਉਸ ਦੇ ਵਿੱਚ ਆਪਣੀ ਕੇਂਦਰੀ ਭੂਮਿਕਾ ਹੈਗੀ ਆ, ਭਾਵੇਂ ਉਹ ਪੰਜਾਬ ਦੇ ਵਿੱਚ ਹੋਵੇ, ਭਾਵੇਂ ਇੰਟਰਨੈਸ਼ਨਲ ਤੌਰ ਤੇ ਆਪਣਾ ਹੋਵੇ। ਸੋ ਜਦੋਂ ਆਪਾਂ ਫੋਰਨ ਇੰਟਰਫੇਰੈਂਸ ਕਮਿਸ਼ਨ ਦੀ ਗੱਲ ਕਰਦੇ ਆ, ਉਹ ਜਿਹਦਾ ਗਠਨ ਉਹ ਸਤੰਬਰ-ਅਕਤੂਬਰ ਦੇ ਵਿੱਚ ਹੋ ਗਿਆ ਸੀਗਾ, ਕਿਉਂਕਿ ਇੱਥੇ ਲੋਕਲੀ ਕਾਫੀ ਚਰਚਾ ਇਸ ਗੱਲ ਦੀ ਹੋ ਰਹੀ ਸੀਗੀ ਵੀ ਚੀਨ ਨੇ ਕੈਨੇਡੀਅਨ ਇਲੈਕਸ਼ਨ ਦੇ ਵਿੱਚ ਦਖਲਅੰਦਾਜ਼ੀ ਕੀਤੀ ਸੀ। ਬਿਲਕੁਲ। ਸੋ ਉਹਦੇ ਕਰਕੇ ਕਾਫੀ, ਜਿੱਦਾਂ ਕਹਿ ਸਕਦੇ ਡੋਮੈਸਟਿਕ ਪੋਲਿਟਿਕਸ ਦੇ ਵਿੱਚ ਕਾਫੀ ਹਿਲਜੁਲ ਹੋਈ ਸੀਗੀ, ਕਾਫੀ ਬਹਿਸ ਹੋਈ ਸੀਗੀ ਵੀ ਇਹਦੇ ਬਾਰੇ ਕੁਛ ਟ੍ਰਾਂਸਪੇਰੈਂਸੀ ਦੀ ਲੋੜ ਹੈਗੀ ਆ, ਇਹਦੇ ਤੇ ਕੁਝ ਚਾਨਣਾ ਪਾਉਣ ਦੀ ਲੋੜ ਹੈਗੀ ਆ। ਸੋ ਜਦੋਂ ਉਹ ਫੋਰਨ ਇੰਟਰਫੇਰੈਂਸ ਕਮਿਸ਼ਨ ਦਾ ਉਹ ਗਠਨ ਹੁੰਦਾ, ਜਿਹੜੇ ਉਹਦੇ ਟਰਮਸ ਆਫ ਰੈਫਰੈਂਸ ਤੈਅ ਕੀਤੇ ਜਾਂਦੇ ਆ,
pretty much ਜਿਹੜਾ ਕਮਿਸ਼ਨ ਦਾ ਸਕੋਪ ਇੱਥੋਂ ਤੱਕ ਹੀ ਆ ਵੀ ਪਿਛਲੀਆਂ 2 ਫੈਡਰਲ ਇਲੈਕਸ਼ਨਸ ਜਿਹੜੀ 2019 ਤੇ 21 ਦੇ ਵਿੱਚ ਹੋਈਆਂ ਉਹਨਾਂ ਦੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਹੋਈ ਆ ਜਾਂ ਨਹੀਂ, ਤੇ ਜੇ ਹੋਈ ਆ ਵੀ ਖੁਫੀਆ ਏਜੰਸੀਆਂ ਨੂੰ ਇਹਦੇ ਬਾਰੇ ਕਿੰਨੀ ਕੁ ਜਾਣਕਾਰੀ ਸੀਗੀ, ਤੇ ਉਹ ਜਾਣਕਾਰੀ ਉਹਨਾਂ ਨੇ ਸਰਕਾਰ ਤੱਕ, ਨੁਮਾਇੰਦਿਆਂ ਤੱਕ ਤੇ ਅਫਸਰਸ਼ਾਹੀ ਤੱਕ ਉਹਨਾਂ ਨੇ ਉਹ ਇਨਫੋਰਮੇਸ਼ਨ ਕਿੰਨੀ ਪਹੁੰਚਾਈ ਆ। ਸੋ ਜਦੋਂ ਟਰਮਸ ਆਫ ਰੈਫਰੈਂਸ ਸੈੱਟ ਕੀਤੇ ਸੀਗੇ ਉਦੋਂ ਸਿਰਫ ਚੀਨ ਤੇ ਰੂਸ ਦਾ ਜ਼ਿਕਰ ਹੋਇਆ ਸੀਗਾ ਤੇ ਨਾਲ ਅਦਰ ਫੋਰਨ ਸਟੇਟਸ ਜਾਂ ਫੋਰਨ ਐਕਟਰਸ। ਠੀਕ ਹੈ। ਤੇ ਥੋੜੀ ਮੱਚ ਜਿਸ ਤਰ੍ਹਾਂ ਸਾਰਾ ਕੁਝ ਅਨਰੈਵਲ ਹੁੰਦਾ ਰਿਹਾ, ਸਿੱਖ ਜਥੇਬੰਦੀਆਂ ਵੱਲੋਂ, ਸਿੱਖ ਨੁਮਾਇੰਦਿਆਂ ਵੱਲੋਂ ਇਹ ਗੱਲ ਉਠਾਈ ਗਈ ਵੀ ਇੰਡੀਆ ਨੂੰ ਵੀ ਇਹਦੇ ਵਿੱਚ ਸ਼ਾਮਲ ਕਰਨਾ ਚਾਹੀਦਾ, ਤਾਂ 24 ਜਨਵਰੀ ਨੂੰ ਜਸਟਿਸ ਹੋਗ ਜਿਹੜੀ ਕਮਿਸ਼ਨਰ ਨਿਯੁਕਤ ਕੀਤੀ ਗਈ ਆ, ਉਹਨੇ ਇੱਕ ਜਨਤਕ ਚਿੱਠੀ ਲਿਖੀ ਸੀਗੀ ਵੀ ਆਪਾਂ ਇੰਡੀਆ ਤੇ ਵੀ ਆਪਾਂ ਇਨਵੈਸਟੀਗੇਸ਼ਨ ਕਰਾਂਗੇ। ਹਾਂ, ਠੀਕ ਹੈ। ਹਾਂ, ਸੋ ਉਹ ਉਸ ਤੋਂ ਬਾਅਦ ਜਿਹੜੀ ਆਪਣੀਆਂ ਜਥੇਬੰਦੀਆਂ, ਆਸਟ੍ਰੇਲੀਆ ਗੁਰਦੁਆਰਾ ਕਮੇਟੀ, BC ਗੁਰਦੁਆਰਾ ਕਾਉਂਸਲ ਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਵੱਲੋਂ ਆਪਾਂ ਸਾਂਝੇ ਤੌਰ ਤੇ ਉਹਦੇ ਵਿੱਚ ਸ਼ਾਮਲ ਹੋਣ ਵਾਸਤੇ ਆਪਣੀ ਐਪਲੀਕੇਸ਼ਨ ਦਿੱਤੀ ਆ। ਉਸ ਤੋਂ ਬਾਅਦ ਸਾਨੂੰ ਸਟੈਂਡਿੰਗ ਮਿਲੀ ਆ। ਠੀਕ ਹੈ। ਸੋ ਫਿਰ ਤੁਹਾਨੂੰ ਉਹਨਾਂ ਨੇ ਉਹ ਮੌਕਾ ਦਿੱਤਾ। ਜਿਹੜੀ ਕਮਿਸ਼ਨ ਨੇ ਇਨੀਸ਼ੀਅਲ ਜਿਹੜੀ ਰਿਪੋਰਟ ਦਿੱਤੀ ਸੀ ਪ੍ਰਭਜੋਤ ਸਿੰਘ, ਉਹਦੇ ਵਿੱਚ ਇਹ ਕਿਹਾ ਸੀਗਾ, ਕਨਫਰਮ ਕਰਦੇ ਸੀ ਵੀ ਇੰਡੀਆ ਨੇ ਡਾਇਰੈਕਟ ਕੀਤੀ ਆ ਫੋਰਨ ਇੰਟਰਫੀਅਰੈਂਸ ਐਕਟੀਵਿਟੀਜ਼ 2019 ਤੇ 2021 ਦੀਆਂ ਜਨਰਲ ਇਲੈਕਸ਼ਨਸ ਦੇ ਵਿੱਚ। ਹੂ ਅੰਗੇਜਿਸ ਇਨ ਫੋਰਨ ਇੰਟਰਫੀਅਰੈਂਸ ਇਹ ਸੈਕਸ਼ਨ ਦੇ ਅੰਡਰ ਆਇਆ ਸੀ। ਵਾਟ ਡਸ ਦਿਸ ਮੀਨ? ਇਹਦਾ ਕੀ ਭਾਵ ਆ, ਕੀ ਆਪਾਂ ਇਹਦੇ ਵਿੱਚੋਂ ਕੱਢੀਏ? ਯੈਸ, ਬਿਫੋਰ ਇਹ ਹੁਣ ਹੋ ਗਿਆ ਵੀ ਜਿਹੜੀ ਕਮਿਸ਼ਨਰ ਨੇ ਜਿਹੜੇ ਸਿੱਟੇ ਕੱਢਿਆ, ਜਿਹੜੇ ਉਹਨਾਂ ਦੇ ਕੰਕਲੂਜਨਸ ਹੈਗੇ ਆ, ਠੀਕ ਸੋ ਹੈ। pretty much ਜਿਹੜੀ ਉਹ ਹੀਅਰਿੰਗਸ ਦਾ ਤੁਸੀਂ ਜ਼ਿਕਰ ਕੀਤਾ ਸੀਗਾ ਵੀ 2-3 ਹਫ਼ਤੇ ਲੱਗੇ ਸੀਗੇ, ਵੀ ਜਦੋਂ ਕਾਫੀ ਜਿੱਦਾਂ ਨਾਮਵਰ ਜਿਹੜੇ ਅਧਿਕਾਰੀ, ਭਾਵੇਂ ਉਹ ਖੁਫੀਆ ਏਜੰਸੀਆਂ ਦੇ ਬੰਦੇ ਸੀਗੇ, ਭਾਵੇਂ ਸਰਕਾਰ ਦੇ ਨੁਮਾਇੰਦੇ ਸੀਗੇ ਤੇ ਹੋਰ ਅਫਸਰਸ਼ਾਹੀ ਵਿੱਚੋਂ। ਚਲੋ ਆਪਾਂ ਰਿਪੋਰਟ ਵੱਲ ਨੂੰ ਬਾਅਦ ਜਾਂਦੇ, ਪਹਿਲਾਂ ਲੈਟਸ ਗੋ ਥਰੂ ਦਾ ਕਮਿਸ਼ਨ ਦਾ ਜਿਹੜਾ ਪ੍ਰੋਸੈਸ ਰਿਹਾ, ਕੀ ਉਹਦੇ ਵਿੱਚ ਗੱਲਾਂ ਹੋਈਆਂ, ਜੇ ਆਪਾਂ ਉਹਦੇ ਤੇ ਚਾਨਣਾ ਪਾਓ ਤੁਸੀਂ। ਜੀ ਬਿਲਕੁਲ। ਸੋ pretty much ਕਿਉਂਕਿ ਉਹ ਜਿਹੜੀ ਹੀਅਰਿੰਗਸ ਦੇ ਵਿੱਚ ਜਿਹੜੀ ਗਵਾਹੀ ਸੁਣੀ ਗਈ ਆ ਤੇ ਜਿਹੜੇ ਉਹ ਦਸਤਾਵੇਜ਼ ਪੇਸ਼ ਕੀਤੇ ਗਏ ਆ, ਉਹਦੇ ਆਧਾਰ ਤੇ ਹੀ ਕੰਕਲੂਜਨ ਕੱਢੇ ਗਏ ਆ। ਸੋ ਆਈ ਥਿੰਕ ਇਟਸ ਰੀਅਲੀ ਇੰਪੋਰਟੈਂਟ, ਕਿਉਂਕਿ ਜਿਹੜੀ ਆਪਣੀ ਸ਼ਮੂਲੀਅਤ ਵੀ ਆਪਣੀ ਹੋਈ ਸੀਗੀ, ਆਪਣੇ 2 ਕਹਿ ਸਕਦੇ ਹੋ ਆਬਜੈਕਟਿਵ ਸੀਗੇ। ਇੱਕ ਤਾਂ ਵੀ ਇਹ ਪਹਿਲੀ ਵਾਰ ਹੋਣਾ ਸੀਗਾ ਵੀ ਕਿਸੇ ਨਾਨ ਪਾਰਟੀਜ਼ਨ ਤੇ ਨਾਨ ਗਵਰਨਮੈਂਟ ਅਦਾਰੇ ਵੱਲੋਂ ਇੱਕ ਇਨਵੈਸਟੀਗੇਸ਼ਨ ਹੋਣੀ ਸੀਗੀ ਫੋਰਨ ਇੰਟਰਫੇਰੈਂਸ ਤੇ। ਸੋ ਉਹਦੇ ਵਿੱਚ ਜਿਹੜੇ ਡਾਕੂਮੈਂਟਸ ਏਜੰਸੀਆਂ ਦੇ ਹੋਣੇ ਸੀਗੇ, ਸਰਕਾਰ ਦੇ ਹੋਣੇ ਸੀਗੇ, ਵੀ ਉਹਦੀ ਥੋੜੀ ਮੱਚ ਰਿਵਿਊ ਕਰਨ ਵਾਸਤੇ ਵੀ ਸਿੱਖਾਂ ਦੀ ਨੁਮਾਇੰਦਗੀ ਹੋਣੀ ਚਾਹੀਦੀ ਆ। ਕਿ ਜੇ ਆਪਾਂ ਉਹਦੇ ਵਿੱਚ ਸ਼ਾਮਲ ਨਾ ਹੁੰਦੇ ਤਾਂ ਇੰਡੀਆ ਦੀ ਕਿਸੇ ਨੇ ਗੱਲ ਨਹੀਂ ਕਰਨੀ ਸੀਗੀ, ਤੇ ਜਿੰਨਾ ਵੀ ਉਹ ਸਬੂਤ ਹੁਣ ਪਬਲਿਕ ਰੈਕੋਰਡ ਤੇ ਆ ਚੁੱਕਾ ਉਹ ਆਉਣਾ ਨਹੀਂ ਸੀ। ਸੋ ਜਿਹੜੀ ਆਪਣੀ ਜਿਹੜੀ ਜ਼ਿੰਮੇਵਾਰੀ ਸੀਗੀ ਇਹੀ ਸੀ ਵੀ ਉਹ ਜਿਹੜੀ ਡਾਕੂਮੈਂਟਰੀ ਐਵੀਡੈਂਸ ਆ ਉਹ ਆਪਾਂ ਔਨ ਦ ਰੈਕੋਰਡ ਲੈ ਕੇ ਆਉਣਾ, ਤੇ ਨਾਲ ਹੀ ਜਦੋਂ ਆਪਾਂ ਗਵਾਹਾਂ ਦੀ ਜਿਹੜੀ ਕ੍ਰਾਸ ਐਗਜ਼ਾਮੀਨੇਸ਼ਨ ਕਰਨੀ ਆ, ਜਿੰਨੀ ਵੀ ਆਪਾਂ ਐਵੀਡੈਂਸ ਆਪਾਂ ਪੇਸ਼ ਕਰ ਸਕਦੇ ਆ, ਉਹ ਆਪਾਂ pretty much ਉਹਦੀ ਪੇਸ਼ਕਾਰੀ ਕਿਸ ਤਰ੍ਹਾਂ ਕਰਨੀ ਕਮਿਸ਼ਨ ਦੇ ਸਾਹਮਣੇ। ਸੋ ਉਹਦੇ ਵਿੱਚ ਜਿਹੜੀ ਆਈ ਥਿੰਕ ਦ ਮੋਸਟ ਰੈਲੇਵੈਂਟ ਔਰ ਇੰਟਰਸਟਿੰਗ ਪੀਸ, ਕਿਉਂ ਕਰਕੇ ਸਰਕਾਰ ਨੇ ਟਰਮਸ ਆਫ ਰੈਫਰੈਂਸ ਸਿਰਫ ਇਲੈਕਸ਼ਨਾਂ ਤੱਕ ਸੀਮਿਤ ਕੀਤਾ। ਹਾਂਜੀ। ਜਿਹੜੀ ਐਵੀਡੈਂਸ ਬਾਹਰ ਆਈ ਸੀ, ਜਿਹੜੀ ਕਮਿਸ਼ਨ ਨੇ ਸੁਣੀ ਆ, ਦੇਖੀ ਆ, ਜਿਹੜੇ ਦਸਤਾਵੇਜ਼ਾਂ ਦੇ ਵਿੱਚ ਵੀ ਤੇ ਗਵਾਹੀਆਂ ਦੇ ਵਿੱਚ ਵੀ ਕਾਫੀ ਕੁਛ ਫੋਰਨ ਇੰਟਰਫੇਰੈਂਸ ਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਾਰੇ ਸਬੂਤ ਇਹੋ ਜਿਹੇ ਮਿਲੇ ਆ ਜਿਨ੍ਹਾਂ ਦਾ ਸਿੱਧਾ ਸਬੰਧ ਇਲੈਕਸ਼ਨਾਂ ਦੇ ਨਾਲ ਨਹੀਂ ਜੁੜਦਾ। ਸੋ ਬਿਕਾਜ਼ ਆਫ ਦੈਟ ਵੀ ਉਹ ਕਾਫੀ ਐਵੀਡੈਂਸ ਉਹ ਕਮਿਸ਼ਨਰ ਦੀ ਇਨੀਸ਼ੀਅਲ ਰਿਪੋਰਟ ਵਿੱਚੋਂ ਬਾਹਰ ਰੱਖਿਆ ਗਿਆ ਤੇ ਉਹਦਾ ਜ਼ਿਕਰ ਨਹੀਂ ਕੀਤਾ ਗਿਆ। ਓਕੇ। ਸੋ ਜਿਸ ਤਰ੍ਹਾਂ ਤੁਸੀਂ ਕੰਕਲੂਜਨ ਦੀ ਗੱਲ ਕੀਤੀ, ਇਨੀਸ਼ੀਅਲ ਰਿਪੋਰਟ ਦੇ ਵਿੱਚ ਇਹ ਗੱਲ ਸਪਸ਼ਟ ਤੌਰ ਤੇ ਆਖੀ ਗਈ ਹੈ ਕਮਿਸ਼ਨ ਵੱਲੋਂ ਕਿ ਇੰਡੀਆ ਡਾਇਰੈਕਟਡ ਫੋਰਨ ਇੰਟਰਫੇਰੈਂਸ ਐਕਟੀਵਿਟੀਜ਼ 2019 ਤੇ 21 ਦੀਆਂ ਇਲੈਕਸ਼ਨਾਂ ਦੇ ਵਿੱਚ। So even more than that, though, the commissioner gave details ਵੀ ਉਹ ਇੰਟਰਫੇਰੈਂਸ ਕਿਸ ਤਰ੍ਹਾਂ ਦੀ ਹੋਈ ਆ। So pretty much ਉਹਨਾਂ ਨੇ ਇਹ ਗੱਲ ਆਖੀ ਸੀਗੀ ਵੀ ਕੈਨੇਡਾ ਬੇਸਡ ਪ੍ਰੌਕਸੀਜ਼ ਰਾਹੀਂ, ਭਾਵ ਕਿ ਜਿਹੜੇ ਲੋਕਲ ਬੇਸਡ ਪਿਆਦੇ ਜਾਂ ਮੋਹਰੇ ਸੀਗੇ ਉਹਨਾਂ ਨੂੰ ਵਰਤ ਕੇ ਕੌਂਸਲੇਟ ਇਹੋ ਜਿਹੇ ਦਖਲਅੰਦਾਜ਼ੀ ਡਾਇਰੈਕਟ ਕਰਦੀ ਰਹੀ ਜਾਂ ਹਦਾਇਤਾਂ ਦਿੰਦੀਆਂ ਰਹੀਆਂ। ਤੇ ਉਹ ਇੰਡੀਵਿਜੂਅਲ ਇਲੈਕਸ਼ਨ ਕੈਂਪੇਨਸ ਨੂੰ ਟਾਰਗੇਟ ਕਰਦੇ ਸੀਗੇ, ਖਾਸ ਕਰਕੇ ਜਿੱਥੇ ਉਹਨਾਂ ਨੂੰ ਲੱਗਿਆ ਇੰਡੀਆ ਨੂੰ ਵੀ ਇਹ ਸਿੱਖ ਪੱਖੀ ਜਾਂ ਖਾਲਿਸਤਾਨੀ ਪ੍ਰਤੀ ਜਿਹਦਾ ਆਪਣਾ ਹਮਦਰਦੀ ਰੱਖਣ ਵਾਲੇ ਕਿਤੇ ਵੀ ਨੁਮਾਇੰਦੇ ਹੋਣ, ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। So the targeting was ਵੀ ਇੰਡੀਵਿਜੂਅਲ ਕੈਂਪੇਨਸ ਨੋਮੀਨੇਸ਼ਨ ਦੇ ਵਿੱਚ ਤੇ ਜਨਰਲ ਇਲੈਕਸ਼ਨ ਦੇ ਵਿੱਚ ਵੀ ਕਿਸੇ ਇੱਕ ਨੁਮਾਇੰਦੇ ਦੀ ਹਮਾਇਤ ਕਰਨੀ ਆ ਜਾਂ ਕਿਸੇ ਦਾ ਵਿਰੋਧ ਕਰਨਾ,
ਤੇ ਉਹਦਾ ਰੂਪ ਫੰਡ ਰੇਜ਼ਿੰਗ ਦੇ ਵਿੱਚ ਵੀ ਹੋਇਆ, ਵੀ ਸਿੱਧਾ ਇੰਡੀਅਨ ਸਰਕਾਰ ਵੱਲੋਂ ਪੈਸਾ ਗਿਆ ਇਹਨਾਂ ਕੈਂਪੇਨਸ ਦੇ ਵਿੱਚ ਓਕੇ, ਸੋ ਇਹ ਮੁਹਿੰਮਾਂ ਦੇ ਵਿੱਚ। ਐਵੀਡੈਂਸ ਉੱਥੇ ਪ੍ਰਭਜੋਤ ਸਿੰਘ ਉਹਨਾਂ ਨੇ ਦਿਖਾਏ, ਫਿਰ ਉੱਥੇ ਪੇਸ਼ ਕੀਤੇ, ਗੱਲਾਂ ਹੋਈਆਂ ਉਹਦੇ ਤੇ ਵੀ ਕਿੱਦਾਂ ਉਹਨਾਂ ਨੇ ਮਨੀ ਸਪੈਂਡ ਕੀਤੀ, ਕਿੱਦਾਂ ਇਹ ਕੀਤਾ। So this is one of the challenges. So ਇਹ ਹੋ ਗਈ conclusion. The problem is ਜਿਹੜੀ evidence ਪੇਸ਼ ਕੀਤੀ ਗਈ ਆ, ਜਦੋਂ ਆਪਾਂ ਰੂਸ ਤੇ ਚੀਨ ਦੀ ਗੱਲ ਕਰਦੇ ਆ ਤਾਂ ਕਾਫੀ ਜਿੱਦਾਂ ਖੋਲੇ ਜਿੱਦਾਂ ਵਿਵਾਕ ਹੋ ਕੇ ਜਿੰਨੇ ਵੀ ਗਵਾਹ ਸੀਗੇ ਉਹਨਾਂ ਨੇ ਰੂਸ ਤੇ ਚੀਨ ਦੀ ਗੱਲ ਕੀਤੀ ਆ ਪੂਰੇ ਜਿੱਦਾਂ ਵੇਰਵਿਆਂ ਦੇ ਨਾਲ, ਕਿੰਨਾ ਪੈਸਾ ਆਇਆ, ਉਹ ਪੈਸਾ ਕਿੱਥੇ ਗਿਆ, ਕਿਸ ਤਰ੍ਹਾਂ ਵਰਤਿਆ ਗਿਆ। ਤਾਂ ਆਪਾਂ ਇੰਡੀਆ ਦੀ ਐਗਜ਼ਾਮਪਲ ਲੈਂਦੇ ਆ ਤਾਂ ਉੱਥੇ ਆਪਾਂ ਸਪਸ਼ਟ ਦੇਖਣ ਨੂੰ ਨਜ਼ਰ ਆਇਆ ਵੀ ਪੂਰੀ ਜਿੱਦਾਂ ਦਾਬਮੀ ਆਵਾਜ਼ ਦੇ ਵਿੱਚ ਇਸ ਗੱਲ ਨੂੰ ਸਵੀਕਾਰ ਵੀ ਕਰਦੇ ਸੀਗੇ, ਪਰ ਉਹ ਜਿੱਦਾਂ ਕਹਿ ਲਓ ਵੀ ਇਨਫਲੇਮੇਟਰੀ ਲੈਂਗੁਏਜ ਜਾਂ ਬਹੁਤੀ ਡੀਟੇਲ ਦੇ ਵਿੱਚ ਉਹ ਗੱਲ ਨਹੀਂ ਕਰਨਾ ਚਾਹੁੰਦੇ ਸੀ। ਸੋ ਜਿਹੜੇ ਸਬੂਤ ਪੇਸ਼ ਹੋਏ ਆ, ਇਟਸ ਨਾਟ ਦ ਸਪੈਸਿਫਿਕ ਡਿਟੇਲਸ ਵੀ ਕਿਹੜੀ ਕੈਂਪੇਨ ਦੇ ਵਿੱਚ, ਕਿਹੜੇ ਹਲਕੇ ਦੇ ਵਿੱਚ, ਕਿਹੜੇ ਨੁਮਾਇੰਦਿਆਂ ਨੂੰ ਟਾਰਗੇਟ ਕੀਤਾ ਗਿਆ, ਕਿਸ ਤਰੀਕੇ ਨਾਲ ਕਿੰਨਾ ਪੈਸਾ ਗਿਆ, ਉਹ ਸਿਰਫ ਸਾਨੂੰ ਇੰਟੈਲੀਜੈਂਸ ਏਜੰਸੀਜ਼ ਵੱਲੋਂ ਜਿਹੜੀ ਹਾਈ ਲੈਵਲ ਸਮਰੀਜ਼ ਹੈਗੀਆਂ ਉਹ ਪੇਸ਼ ਹੋਈਆਂ। ਰਿਡੈਕਟਡ ਡਾਕੂਮੈਂਟਸ ਹੀ ਜਿਹੜੇ ਉਹ ਸਾਹਮਣੇ ਆਏ ਸੀਗੇ। ਹਾਂਜੀ, ਤੇ ਜਿਹੜੇ ਕੁਝ ਡਾਕੂਮੈਂਟ ਇਹੋ ਜਿਹੇ ਸੀਗੇ, ਇਟਸ ਨਾਟ ਦ ਰॉ ਇੰਟੈਲੀਜੈਂਸ ਵੀ ਡਾਇਰੈਕਟਲੀ ਸਾਰੇ ਇਨਫੋਰਮੇਸ਼ਨ ਤੇ ਤੱਥ ਹੋਣ, ਉਹਨਾਂ ਦੀ ਇੱਕ ਡੀਕਲਾਸੀਫਾਈਡ ਸਮਰੀ ਬਣਾ ਕੇ ਉਹ ਪੇਸ਼ ਕੀਤੀ ਗਈ ਹੈ। ਸੋ ਮੈਂ ਇੱਥੇ ਕਿ ਵੀ ਪੁੱਛਣਾ ਚਾਹੁੰਦਾ, ਇੱਕ ਕਮਿਸ਼ਨ ਬਣਿਆ, ਕਈ ਹਫ਼ਤੇ ਕਈ ਮਹੀਨੇ ਸਾਰਾ ਕੁਝ ਜਿਹੜਾ ਉਹ ਚੱਲਿਆ, ਕਈ ਕੁਝ ਜਿਹੜਾ ਉਹ ਹੋਇਆ, ਵੱਖ-ਵੱਖ ਗਵਾਹ ਪੇਸ਼ ਹੋਏ, ਸਵਾਲ ਜਵਾਬ ਹੋਏ, ਲੀਗਲ ਈਵਨ ਪ੍ਰਾਈਮ ਮਿਨਿਸਟਰ ਵੀ ਉੱਥੇ ਜਿਹੜੇ ਸਵਾਲਾਂ ਦੇ ਜਵਾਬ ਦਿੰਦੇ ਆਏ, ਸੀਸੀਜ਼ ਦੇ ਚੀਫ ਵੀ ਸਵਾਲਾਂ ਦੇ ਜਵਾਬ ਜਿਹੜੇ ਉਹ ਦਿੰਦੇ ਨਜ਼ਰ ਆਏ। ਵਾਟ ਡਜ਼ ਇਟ ਮੀਨ ਫॉर ਕੈਨੇਡੀਅਨ ਇਲੈਕਸ਼ਨਸ ਜਾਂ ਕੈਨੇਡਾ ਦੇ ਵਿੱਚ ਜਿਹੜੇ ਬਾਹਰ ਬੈਠੇ ਲੋਕ ਆ, ਇੰਟਰਫੀਰੈਂਸ ਨੂੰ ਲੈ ਕੇ ਦਾ ਮਤਲਬ ਕੀ ਬਣਦਾ ਆ? what do we get from this? ਇਹਦੀ ਕੋਈ ਸਟੈਂਡਿੰਗ ਰਹੂਗੀ ਜਾਂ ਇੱਕ ਆਈ ਚਲਾਈ ਗੱਲ ਬਣ ਕੇ ਰਹਿ ਗਈ ਇੱਕ ਕਮਿਸ਼ਨ? So far ਕਾਫੀ ਹਿਲਜੁਲ ਹੋ ਰਹੀ ਹੈ, ਐਂਡ ਆਈ ਥਿੰਕ ਫੋਰਨ ਇੰਟਰਫੇਰੈਂਸ ਨੂੰ ਕੰਬੈਟ ਕਰਨ ਵਾਸਤੇ ਸਰਕਾਰ ਨੇ ਕਾਫੀ ਹੁਣ ਕੋਸ਼ਿਸ਼ਾਂ ਕੀਤੀਆਂ ਤੇ ਕਰਨੀਆਂ ਵੀ ਗਾਂ ਵੀ, ਬਿਕਾਜ਼ ਇਹ ਏਡਾ ਵੱਡਾ ਪੋਲੀਟੀਕਲ ਮਸਲਾ ਬਣ ਗਿਆ ਵੀ ਇਹਨਾਂ ਨੂੰ ਕੁਛ ਨਾ ਕੁਛ ਤਾਂ ਕਰਨਾ ਪਊ। ਆਈ ਥਿੰਕ ਜਿਹੜੇ ਹੁਣ ਸਿੱਖਾਂ ਦੇ ਸਬੰਧ ਦੇ ਵਿੱਚ ਜਾਂ ਇੰਡੀਆ ਸਬੰਧ ਦੇ ਵਿੱਚ ਜਿਹੜੀ ਆਪਣੀ ਚੈਲੰਜ ਰਹਿਣੀ ਆ, ਜਿਸ ਤਰ੍ਹਾਂ ਜ਼ਿਕਰ ਕੀਤਾ ਸੀਗਾ ਵੀ ਜਿਹੜੇ ਸਬੂਤ ਕਾਫੀ ਆਪਾਂ ਕਹਿ ਸਕਦੇ ਡੈਮਿੰਗ ਆਏ ਹੈਗੇ ਆ, ਪੂਰੇ ਜਿੱਦਾਂ ਸਪਸ਼ਟ ਤੇ ਸਿੱਧੇ ਤਰੀਕੇ ਦੇ ਨਾਲ ਵੀ ਇੰਡੀਆ ਨੇ ਦਖਲਅੰਦਾਜ਼ੀ ਕੀਤੀ ਆ, ਪਰ ਟੂ ਅੰਡਰਸਟੈਂਡ ਐਂਡ ਅਨਪੈਕ ਵੀ ਇਹਦੇ ਅਸਰ ਜਾਂ ਪ੍ਰਭਾਵ ਕਿਹੋ ਜਿਹੇ ਆ, ਵੀ ਹੈਵ ਟੂ ਅੰਡਰਸਟੈਂਡ ਵੀ ਇਹਨਾਂ ਦੇ ਆਬਜੈਕਟਿਵਸ ਕੀ ਆ। ਤੇ ਉਹ ਵੀ ਸਪੀਸੀਸ ਨੇ ਕਾਫੀ ਜਿੱਦਾਂ ਖੁੱਲੇ ਮਨ ਦੇ ਨਾਲ ਇਹ ਗੱਲ ਆਖੀ ਆ ਵੀ ਜਿਹੜੀ ਇੰਡੀਅਨ ਫੋਰਨ ਇੰਟਰਫੇਰੈਂਸ ਆ ਉਹ ਜਿਹੜੀ ਡਾਇਆਸਪੋਰਾ ਕਮਿਊਨਿਟੀ ਦੇ ਵਿੱਚ ਸਿੱਖ ਭਾਵ ਕੇ ਸਿੱਖ ਭਾਈਚਾਰੇ ਦੇ ਵਿੱਚ ਜਿਹੜਾ ਐਂਟੀ ਇੰਡੀਆ ਸੈਂਟੀਮੈਂਟ ਫੋਸਟਰ ਹੋ ਰਿਹਾ, ਤਾਂ ਉਹ ਖਾਲਿਸਤਾਨ ਦੀ ਵਕਾਲਤ ਕਰਨ ਕਰਕੇ ਵੀ ਹੋ ਸਕਦਾ, ਉਹ ਮੌਜੂਦਾ ਸਰਕਾਰ ਦੀ ਨੁਕਤਾਚੀਨੀ ਕਰਨ ਕਰਕੇ ਵੀ ਹੋ ਸਕਦਾ, ਤੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਕਰਕੇ ਵੀ ਹੋ ਸਕਦਾ। ਠੀਕ ਹੈ। ਸੋ ਇੰਡੀਅਨ ਸਰਕਾਰ ਜਾਂ ਫੋਰਨ ਇੰਟਰਫੇਰੈਂਸ ਇਹਨਾਂ ਸਾਰੀਆਂ ਗੱਲਾਂ ਨੂੰ ਅਟੈਕ ਕਰਦਾ, ਤੇ ਖਾਸ ਕਰਕੇ ਜਿਹੜੇ ਖਾਲਿਸਤਾਨ ਦੀ ਵਕਾਲਤ ਕਰਦੇ ਆ ਉਹਨਾਂ ਨੂੰ ਸਪੈਸੀਫਿਕਲੀ ਤੇ ਡਾਇਰੈਕਟਲੀ ਟਾਰਗੇਟ ਕਰਦੇ, ਜਿਹੜੇ ਉਹ ਕਾਨੂੰਨੀ ਤੌਰ ਤੇ ਵੀ ਵਕਾਲਤ ਕਰਦੇ ਆ ਤੇ ਜਿਨ੍ਹਾਂ ਤੇ ਇਹ ਦੋਸ਼ ਲੱਗਦਾ ਵੀ ਇਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਹਥਿਆਰਬੰਦ ਸੰਘਰਸ਼ ਦੇ ਕਾਰਵਾਈਆਂ ਵਿੱਚ ਉਹ ਭੂਮਿਕਾ ਨਿਭਾਉਂਦੇ ਆ। ਵੀ ਇੰਡੀਆ ਸਾਰਿਆਂ ਨੂੰ ਇੱਕੋ ਜਿੱਦਾਂ ਕੈਟੇਗਰੀ ਦੇ ਵਿੱਚ ਲੰਪ ਕਰਕੇ ਉਹ ਇਹ ਚਾਹੁੰਦੇ ਆ ਵੀ ਜਿਹੜਾ ਇਹ ਸਿਆਸੀ ਵਿਚਾਰ ਦਾ ਪ੍ਰਗਟਾਵਾ ਕਰਦਾ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ, ਸਖਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ। ਤੇ ਉਹਦੇ ਪ੍ਰਤੀ ਸੀਸੀਐਸ ਨੇ ਤੇ ਗਵਰਨਮੈਂਟ ਨੇ ਕਾਫੀ ਜਿੱਦਾਂ ਔਖ ਵੀ ਜ਼ਾਹਰ ਕੀਤੀ ਆ ਵੀ this isn't how Canada and Canadian systems and structures work. There is the freedom of expression of all political ideas. ਤੇ ਇਹ ਚੀਜ਼ ਸੀਸੀਐਸ ਦੇ ਡਾਇਰੈਕਟਰ ਨੇ ਕਾਫੀ ਜਿੱਦਾਂ ਡਿਟੇਲਸ ਦੇ ਨਾਲ ਇਹ ਖੁੱਲ੍ਹ ਕੇ ਮੰਨਿਆ ਵੀ India is targeting all Sikh activists that are engaging in this kind of work, but that's not how Canadian agencies are viewing the situation. ਇੱਕ ਚੀਜ਼ ਜਿਹੜੀ ਇੱਥੇ ਪ੍ਰਭਜੋਤ ਸਿੰਘ ਜੀ ਇਹ ਵੀ ਥੋੜਾ ਜਿਹਾ ਕਲੀਅਰ ਕਰਿਓ, ਕਈ ਲੋਕ ਕਹਿਣ ਵਾਲੇ ਚਲੋ ਓਬਵੀਅਸਲੀ ਉਹ ਪ੍ਰੋਪੇਗੈਂਡੇ ਦਾ ਵੀ ਸ਼ਿਕਾਰ ਜਿਹੜਾ ਉਹ ਰਹਿੰਦੇ ਆ, ਉਹ ਤਾਂ ਇਹ ਵੀ ਕਹਿ ਦੇਣਗੇ ਯਾਰ ਇਹ ਕੀ ਆ, ਮਾੜਾ ਮੋਟਾ ਬੋਲ ਕੇ ਆ ਗਿਆ। ਹਾਊ ਹਾਰਡ ਇਜ਼ ਟੂ ਗੈਟ ਅ ਸਟੈਂਡਿੰਗ ਇਨ ਕਮਿਸ਼ਨ? So the standing was quite hard in terms of the ਜਿਹੜੇ ਉਹਨਾਂ ਦੇ procedures ਸੀਗੇ ਵੀ ਜਿਹੜੇ requirements ਤੇ criteria ਹੈਗੀ ਆ, ਕਾਫੀ ਇਹੋ ਜਿਹੀਆਂ ਜਥੇਬੰਦੀਆਂ ਵੀ ਸਾਰੇ ਕੈਨੇਡਾ ਵਿੱਚੋਂ ਕਾਫੀ ਜਿੱਦਾਂ ਨਾਮਵਰ ਵਿਅਕਤੀਆਂ ਵੱਲੋਂ ਤੇ ਪ੍ਰੋਫੈਸਰਾਂ ਵੱਲੋਂ ਹੋਰ ਐਕਸਪਰਟ ਮਾਹਰਾਂ ਵੱਲੋਂ ਐਪਲੀਕੇਸ਼ਨ ਪਾਈ ਗਈ ਸੀਗੀ, ਪਰ ਕਾਫੀ ਜਾਣਿਆਂ ਨੂੰ ਰਿਜੈਕਟ ਕੀਤਾ ਗਿਆ ਸੀਗਾ, ਉਹਨਾਂ ਨੂੰ ਸਟੈਂਡਿੰਗ ਨਹੀਂ ਮਿਲੀ ਸੀ।
ਤੇ ਜਿਹੜੀ ਸਿੱਖ ਕੋalition ਜਿਹੜੀ ਆਪਣੀ ਐਪਲੀਕੇਸ਼ਨ ਸੀਗੀ ਉਹ ਕਮਿਸ਼ਨਰ ਨੇ ਇਹ ਗੱਲ ਰੈਕਗਨਾਈਜ਼ ਕੀਤਾ ਸੀ ਵੀ ਇਹ ਜਿਹੜੀਆਂ ਜਥੇਬੰਦੀਆਂ ਹੈਗੀ ਇਸ ਮਸਲੇ ਨਾਲ ਜਿੱਦਾਂ ਡਾਇਰੈਕਟਲੀ ਸੰਬੰਧਿਤ ਹੈਗਾ, ਇਹਨਾਂ ਨੇ ਇਸ ਤੇ ਕਾਫੀ ਇਹਨਾਂ ਨੇ ਕੰਮ ਕੀਤਾ। ਸੋ ਇਹ ਕਮਿਸ਼ਨ ਦੇ ਕੰਮ ਦਾ ਵੀ ਉਹ ਕੰਟਰੀਬਿਊਟ ਕਰ ਸਕਦੇ ਆ ਟੂ ਅੰਡਰਸਟੈਂਡ ਸਪੈਸੀਫਿਕਲੀ ਸਿੱਖ ਕਮਿਊਨਿਟੀ ਦੇ ਕਿਹੋ ਜਿਹੇ ਪ੍ਰਭਾਵ ਪੈਂਦੇ ਆ, ਤੇ ਆਲਸੋ ਵੀ ਜਿਹੜੀ ਪਾਲਿਸੀ ਰეკਮੈਂਡੇਸ਼ਨ ਹੋਣੀਆਂ ਚਾਹੀਦੀਆਂ ਵੀ ਇਹਨੂੰ ਨੱਥ ਕਿਸ ਤਰ੍ਹਾਂ ਪਾਈ ਜਾ ਸਕਦੀ ਆ, ਵੀ ਉਹ ਸਾਰੀਆਂ ਗੱਲਾਂ ਨੂੰ ਕਮਿਸ਼ਨ ਨੇ ਰੈਕਗਨਾਈਜ਼ ਕੀਤਾ ਸੀ। ਸੋ ਇੱਥੇ ਮੈਂ ਇੱਕ ਥੋੜਾ ਜਿਹਾ ਕਲੀਅਰ ਕਰਦੇ ਜਾਵਾਂ, ਇੱਕ ਸਿੱਖ ਕੋਲੇਸ਼ਨ ਸੰਸਥਾ ਅਮਰੀਕਾ ਦੇ ਵਿੱਚ ਆ, ਇਹ ਉਹ ਸੰਸਥਾ ਨਹੀਂ, ਇਹ ਜਿਹੜੀਆਂ ਉੱਥੇ ਦੀਆਂ ਸਿੱਖ ਜਥੇਬੰਦੀਆਂ ਦੀ ਕੋਲੇਸ਼ਨ ਆ, ਇਕੱਤਰਤਾ ਆ, ਇਕੱਠ ਆ, ਉਹਨੂੰ ਜਿਹੜਾ ਐਜ਼ ਅ ਸਿੱਖ ਕੋਲੇਸ਼ਨ ਦੇ ਤੌਰ ਦੇ ਉੱਤੇ ਜਿਹੜਾ ਉਹ ਨਾਮ ਦਿੱਤਾ ਗਿਆ ਸੀਗਾ। ਬਿਲਕੁਲ। ਤੇ ਪ੍ਰਭਜੋਤ ਸਿੰਘ, ਹੁਣ ਆਪਾਂ ਜਿਹੜੀ ਆਉਂਦੇ ਆ ਤੁਹਾਡੀ ਉਸ ਗੱਲ ਦੀ, ਜਿਹੜਾ ਤੁਸੀਂ ਜਸਟਿਨ ਟਰੂਡੋ ਨੂੰ ਜਿਹੜਾ ਉਹ ਸਵਾਲ ਜਿਹੜੇ ਉਹ ਕੀਤੇ, ਜਿਹੜੇ ਉਹ 7-8 ਮਿੰਟ ਤੁਹਾਨੂੰ ਜਿਹੜੇ ਮਿਲੇ ਸੀਗੇ, ਉਹਦੇ ਵਿੱਚ ਤੁਸੀਂ ਉਹ ਕਿਹੜੀਆਂ ਰਿਪੋਰਟਸ ਦੀ ਉਹਦੇ ਵਿੱਚ ਚਰਚਾ ਕਰ ਰਹੇ ਸੀ, ਜਿਹੜੀ ਰਿਡੈਕਟਡ ਦੀ ਗੱਲ ਕਰ ਰਹੇ ਸੀ, ਜਦੋਂ ਤੁਸੀਂ ਉਹਨਾਂ ਨੂੰ ਇਹ ਪੁੱਛ ਰਹੇ ਸੀਗੇ ਵੀ ਕੀ ਤੁਹਾਡੇ ਕੋਲ ਅਖੀਰਲੀ ਅਥਾਰਟੀ ਹੁੰਦੀ ਆ ਇਸ ਨੂੰ ਹਾਂ ਜਾਂ ਨਾ ਕਰਨ ਦੀ, ਜੇ ਥੋੜਾ ਸਾਨੂੰ ਵਿਸਥਾਰ ਦੇ ਵਿੱਚ ਦੱਸੋ, ਉਹ ਕਿਹੜੀਆਂ ਗੱਲਾਂ ਦੇ ਉੱਤੇ ਤੁਸੀਂ ਇਹ ਸਵਾਲ ਕਰ ਰਹੇ ਸੀ ਉਹਨਾਂ ਨੂੰ? ਸੋ ਇੱਥੇ ਕੈਨੇਡਾ ਦੇ ਵਿੱਚ ਇੱਕ ਪਾਰਲੀਮਾਨੀ ਕਮੇਟੀ ਦਾ ਗਠਿਤ ਕੀਤਾ ਗਿਆ ਸੀਗਾ ਕੁਝ ਸਾਲ ਪਹਿਲਾਂ, ਜਿਹਨੂੰ ਨੈਸ਼ਨਲ ਸਿਕਿਉਰਿਟੀ ਐਂਡ ਇੰਟੈਲੀਜੈਂਸ ਕਮੇਟੀ ਆਫ ਪਾਰਲੀਮੈਂਟੇਰੀਅਨਸ ਸੱਦਿਆ ਜਾਂਦਾ। ਠੀਕ ਹੈ ਜੀ। ਜਿਹੜਾ ਉਹਨਾਂ ਦਾ ਕੰਮ ਹੈਗਾ ਵੀ ਸਾਰੀਆਂ ਪਾਰਟੀਆਂ ਦੇ ਕੁਝ ਨੁਮਾਇੰਦੇ ਲੈ ਕੇ ਉਹਨਾਂ ਨੂੰ ਟਾਪ ਲੈਵਲ ਦੀ ਸਿਕਿਉਰਿਟੀ ਕਲੀਅਰੈਂਸ ਹੁੰਦੀ ਆ, ਵੀ ਜੋ ਵੀ ਇੱਥੇ ਸਿਕਿਉਰਿਟੀ ਤੇ ਇੰਟੈਲੀਜੈਂਸ ਏਜੰਸੀਆਂ ਹੈਗੀਆਂ ਉਹਨਾਂ ਦੀ ਜਿੱਦਾਂ ਕਹਿ ਲਓ ਵੀ ਜਵਾਬਦੇਹੀ ਵਾਸਤੇ ਤੇ ਪਾਰਦਰਸ਼ਤਾ ਵਾਸਤੇ, ਉਹਨਾਂ ਦੀ ਟ੍ਰਾਂਸਪੇਰੈਂਸੀ ਰੱਖਣ ਵਾਸਤੇ ਉਹ ਲਗਾਤਾਰ ਰਿਵਿਊ ਕਰਦੇ ਰਹਿੰਦੇ ਆ। ਤੋ ਇੱਥੇ ਦੋ ਜਿਹੜੀਆਂ ਰਿਪੋਰਟਾਂ ਦਾ ਜ਼ਿਕਰ ਹੋਇਆ ਸੀਗਾ, ਇੱਕ ਰਿਪੋਰਟ ਸੀਗੀ ਜਿਹੜੀ 2018 ਦੇ ਵਿੱਚ ਜਸਟਿਨ ਟਰੂਡੋ ਜਦੋਂ ਇੰਡੀਆ ਦੀ ਫੇਰੀ ਤੇ ਜਾਂਦਾ, ਉਹ ਜਿੰਨਾ ਵੀ ਪੋਲੀਟੀਕਲ ਡਿਬੇਟ ਤੇ ਜਿਹੜੇ ਮਸਲੇ ਉਸ ਵੇਲੇ ਉਠਾਏ ਗਏ ਸੀਗੇ ਉਹਦੇ ਸੰਬੰਧ ਦੇ ਵਿੱਚ ਇੱਕ ਰਿਪੋਰਟ ਲਿਖੀ ਗਈ ਸੀਗੀ ਅਬਾਊਟ ਇੰਡੀਅਨ ਫੋਰਨ ਇੰਟਰਫੇਰੈਂਸ, ਕੈਨੇਡੀਅਨ ਸਰਕਾਰ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਸੀਗੀ ਤੇ ਜਿਹੜੀ ਇੰਟੈਲੀਜੈਂਸ ਕੁਝ ਕੰਸਰਨ ਸੀਗੇ। ਜਿਹੜਾ 2019 ਵਾਲੀ ਰਿਪੋਰਟ ਸੀਗੀ ਉਹਦੇ ਵਿੱਚ ਫੋਰਨ ਇੰਟਰਫੇਰੈਂਸ ਦਾ ਕਾਫੀ ਜਿੱਦਾਂ ਡੀਟੇਲ ਦੇ ਵਿੱਚ ਐਨਾਲਿਸਿਸ ਕੀਤਾ ਗਿਆ, ਵੀ ਜਿਹੜੀਆਂ ਵਿਦੇਸ਼ੀ ਤਾਕਤਾਂ ਹੈਗੀਆਂ ਵੀ ਉਹ ਕਿਹੋ ਜਿਹੀਆਂ ਗਤੀਵਿਧੀਆਂ ਕੈਨੇਡਾ ਦੇ ਵਿੱਚ ਕਰ ਰਹੀਆਂ, ਤੇ ਨਾਲ ਇਹ ਗੱਲ ਦਾ ਵੀ ਜਿੱਦਾਂ ਕਾਫੀ ਚਰਚਾ ਹੋਈ ਸੀਗੀ ਵੀ ਕੈਨੇਡੀਅਨ ਏਜੰਸੀਆਂ ਦੀ ਕਹਿ ਲਓ ਜਿਹੜੀ ਅਕਾਊਂਟੇਬਿਲਿਟੀ ਤੇ ਇਫੈਕਟਿਵਨੈਸ ਇਹਨੂੰ ਨੱਥ ਪਾਉਣ ਵਾਸਤੇ ਵੀ ਉਹ ਕਿੰਨੀ ਹੈਗੀ ਤੇ ਗੈਪਸ ਜਾਂ ਇਸ਼ੂਜ਼ ਕਿੱਥੇ ਹੈਗੀਆਂ। ਸੋ ਉਹ ਰਿਪੋਰਟ ਰੇਜ਼ ਕਰਨ ਦਾ ਮਕਸਦ ਇਹ ਸੀਗਾ ਵੀ ਹੁਣ ਜਿਹੜੀ ਆਪਾਂ ਫੋਰਨ ਇੰਟਰਫੇਰੈਂਸ ਦੀ ਗੱਲ ਕਰ ਰਹੇ ਹਾਂ, ਖਾਸ ਕਰਕੇ ਭਾਈ ਹਰਦੀਪ ਸਿੰਘ ਦੇ ਹਵਾਲੇ ਦੇ ਨਾਲ, a lot of this is a little bit too little too late, ਕਿਉਂਕਿ ਜਿਹੜੀ ਉਹ ਦੋ ਰਿਪੋਰਟਾਂ ਹੈਗੀਆਂ ਜਿਹੜੀਆਂ ਮੀਡੀਆ ਲੀਕਸ ਰਾਹੀਂ ਜਿੰਨਾ ਕੁਛ ਜਿੰਨੀ ਇਨਫੋਰਮੇਸ਼ਨ ਬਾਹਰ ਆ ਚੁੱਕੀ ਆ ਉਹਦੇ ਵਿੱਚ ਸਪਸ਼ਟ ਸਬੂਤ ਸੀਗੇ ਵੀ ਕੈਨੇਡੀਅਨ ਸਰਕਾਰ ਨੂੰ ਇੰਡੀਅਨ ਫੋਰਨ ਇੰਟਰਫੇਰੈਂਸ ਬਾਰੇ ਪਤਾ ਸੀ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਤੋਂ ਬਿਲਕੁਲ ਮੂੰਹ ਵੱਟ ਕੇ ਉਹ ਇੰਡੀਅਨ pretty much ਕਰਿੰਦਿਆਂ ਨੂੰ ਖੁੱਲ੍ਹ ਦਿੱਤੀ ਹੋਈ ਸੀਗੀ ਵੀ ਕੈਨੇਡਾ ਦੇ ਵਿੱਚ ਉਹ ਜੋ ਮਰਜ਼ੀ ਕਰਨ ਬਿਨਾਂ ਕੋਈ ਕੰਬੈਟ ਜਾਂ ਇਹਨੂੰ ਰਿਸਪੌਂਸ ਕੀਤੇ ਆ। ਸੋ ਉਹ ਦਿਖਾਉਣ ਦਾ ਮਤਲਬ ਹਾਂਜੀ ਠੀਕ ਹੈ, ਉਹ ਮਤਲਬ ਇਹ ਸੀਗਾ that the Canadian government also bears responsibility। ਜਿਹੜਾ ਭਾਈ ਹਰਦੀਪ ਸਿੰਘ ਦਾ ਕਤਲ ਹੁੰਦਾ ਸੀ ਹੋਇਆ ਪਿਛਲੇ ਜੂਨ ਦੇ ਵਿੱਚ, ਉਹਦੇ ਵਿੱਚ ਕੈਨੇਡੀਅਨ ਸਰਕਾਰ ਦੀ ਵੀ ਕੁਝ ਹੱਦ ਤੱਕ ਜ਼ਿੰਮੇਵਾਰੀ ਹੈਗੀ ਆ, ਕਿਉਂਕਿ ਇਹ ਸਿਰਫ ਇਹ ਗੱਲ ਨਹੀਂ ਹੈਗੀ ਵੀ ਉਹਨਾਂ ਦੀ ਕੋਈ ਫੇਲੀਅਰ ਜਾਂ ਮਿਸਕਮਿਊਨੀਕੇਸ਼ਨ ਹੋਈ ਸੀ, ਉਹਨਾਂ ਦੇ ਕੋਲ ਸਿੱਧੇ ਸਬੂਤ ਸੀ ਵੀ ਇੰਡੀਅਨ ਏਜੰਸੀਆਂ ਕੈਨੇਡਾ ਦੇ ਵਿੱਚ ਬਿਲਕੁਲ ਐਕਟਿਵ ਹੋ ਰਹੀਆਂ, ਨੂੰ ਟਾਰਗੇਟ ਕਰ ਰਹੀਆਂ। ਤੇ ਜਦੋਂ ਅੰਦਰੂਨੀ ਤੌਰ ਤੇ ਗਵਰਨਮੈਂਟ ਦੇ ਵਿੱਚ ਚਰਚਾ ਛਿੜੀ ਸੀਗੀ ਵੀ ਆਪਾਂ ਇਹਨਾਂ ਨੂੰ ਕਾਬੂ ਕਰਨਾ ਕਿ ਨਹੀਂ, ਤਾਂ ਗੱਲ ਇਹ ਆਈ ਸੀਗੀ ਵੀ ਆਪਾਂ ਨਹੀਂ ਇਹਨਾਂ ਨੂੰ ਕੁਝ ਨਹੀਂ ਕਹਿਣਾ ਨਾ ਕਰਨਾ, ਕਿਉਂਕਿ ਜਿਹੜੇ ਆਪਣੇ ਇੰਡੀਆ ਦੇ ਨਾਲ ਸੰਬੰਧ ਹੈਗੇ ਆ ਉਹ ਵਿਗੜ ਜਾਣਗੇ ਤੇ ਆਪਾਂ ਇਹਨਾਂ ਨਾਲ ਵਪਾਰ ਕਰਨਾ। So getting into a little bit more detail, ਜਿਹੜੀ ਉਹ 2018 ਵਾਲੀ ਰਿਪੋਰਟ ਹੈਗੀ ਆ, ਜਦੋਂ ਜਸਟਿਨ ਟਰੂਡੋ ਇੰਡੀਆ ਗਿਆ ਸੀਗਾ ਤਾਂ ਉਹ ਲਗਾਤਾਰ ਖਬਰਾਂ ਨਸ਼ਰ ਹੋ ਰਹੀਆਂ ਸੀਗੀਆਂ ਕੈਨੇਡੀਅਨ ਮੀਡੀਆ ਦੇ ਵਿੱਚ ਤੇ ਇੰਡੀਅਨ ਮੀਡੀਆ ਦੇ ਵਿੱਚ ਵੀ ਜਸਟਿਨ ਟਰੂਡੋ ਤੇ ਕੈਨੇਡੀਅਨ ਸਰਕਾਰ ਸਿੱਖ ਐਕਸਟ੍ਰੀਮਿਜ਼ਮ ਜਿਹੜਾ ਉਹਨਾਂ ਨੇ ਲਕਬ ਵਰਤਿਆ, ਸਾਡੀ ਸਿਰ ਮੜਨ ਦੀ ਕੋਸ਼ਿਸ਼ ਕੀਤੀ ਆ, ਜਿਹੜਾ ਹੁਣ ਜਿਹੜੇ ਸਬੂਤਾਂ ਦਾ ਆਪਾਂ ਹਵਾਲੇ ਨਾਲ ਕਹਿ ਸਕਦੇ ਹਾਂ
ਵੀ ਇਹ ਜਾਣ ਬੁੱਝ ਕੇ ਇੱਕ ਘੜਿਆ ਗਿਆ ਸ਼ਬਦ ਆ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ। ਐਗਜ਼ੈਕਟਲੀ ਉਹ ਟ੍ਰਿਪ ਦੇ ਦੌਰਾਨ ਜਿਹੜਾ ਕੈਨੇਡਾ ਦਾ ਨੈਸ਼ਨਲ ਸਿਕਿਉਰਿਟੀ ਤੇ ਇੰਟੈਲੀਜੈਂਸ ਐਡਵਾਈਜ਼ਰ ਹੈਗਾ, ਜਿਹੜਾ ਆਪਾਂ ਕਹਿ ਸਕਦੇ ਇੰਡੀਆ ਦਾ ਜਿਹੜਾ NSA ਅਜੀਤ ਡੋਵਲ ਆ, ਉਹਦਾ ਕਹਿ ਸਕਦੇ ਕਾਊਂਟਰ ਪਾਰਟ ਆ ਡਾਇਰੈਕਟਲੀ, ਉਹ 18 ਦੇ ਵਿੱਚ ਉਹਨੇ ਕੈਨੇਡੀਅਨ ਮੀਡੀਆ ਦੀ ਇੱਕ ਬਰੀਫਿੰਗ ਕੀਤੀ ਸੀ ਵੀ ਜਿਹੜੀ ਇਹ ਮੀਡੀਆ ਕਵਰੇਜ ਹੋ ਰਹੀ ਆ ਇਹ ਇੰਡੀਅਨ ਇੰਟੈਲੀਜੈਂਸ ਏਜੰਸੀਜ਼ ਵੱਲੋਂ ਇਹ ਡਿਸਇਨਫੋਰਮੇਸ਼ਨ ਫਲਾਈ ਜਾ ਰਹੀ ਆ ਕੈਨੇਡੀਅਨ ਸਰਕਾਰ ਨੂੰ ਐਮਬੈਰਸ ਤੇ ਡਿਸਕ੍ਰੈਡਿਟ ਕਰਨ ਵਾਸਤੇ, ਤਾਂ ਕਿ ਉਹਨਾਂ ਤੇ ਇਹੋ ਜਿਹਾ ਦਬਾਅ ਪਾਇਆ ਜਾਵੇ ਵੀ ਸਿੱਖ ਐਕਟਿਵਿਸਟ ਜਿਹੜੇ ਕੈਨੇਡਾ ਦੇ ਵਿੱਚ ਹੈਗੇ ਆ ਇਹਨਾਂ ਨੂੰ ਕਾਬੂ ਕੀਤਾ ਜਾਵੇ। ਸੋ ਜਿਹੜੀ ਉਹ NSI ਕਾਪ ਰਿਪੋਰਟ ਦੇ ਵਿੱਚ ਇਹ ਇੰਡੀਅਨ ਫੋਰਨ ਇੰਟਰਫੇਰੈਂਸ ਦਾ ਜਿਹੜਾ ਐਲੀਗੇਸ਼ਨ, ਜਿਹੜਾ ਦੋਸ਼ ਸੀਗਾ, ਉਹਦਾ ਬਕਾਇਦਾ ਇਨਵੈਸਟੀਗੇਸ਼ਨ ਕੀਤਾ ਗਿਆ, ਪਰ ਜਿੰਨੇ ਵੀ ਉਹਦੇ ਕੰਕਲੂਜਨ ਸੀਗੇ ਉਹ ਸਾਰੇ ਰਿਡੈਕਟ ਕਰ ਦਿੱਤੇ ਸੀਗੇ, ਭਾਵ ਕਿ ਉਹ ਮਿਟਾਏ ਗਏ ਆ ਵੀ ਉਹ ਜਨਤਕ ਹੋਏ ਨਹੀਂ। So that was a prime example and one of the main kind of in the last 5 or 6 years ਜਿੱਥੇ ਸਾਨੂੰ ਇੱਕ ਪੱਕੀ ਉਦਾਹਰਨ ਮਿਲਦੀ ਆ ਵੀ ਇੰਡੀਅਨ ਫੋਰਨ ਇੰਟਰਫੇਰੈਂਸ ਹੋ ਰਹੀ ਆ। ਕੈਨੇਡੀਅਨ ਸਰਕਾਰ ਕੋਲ ਇੱਕ ਮੌਕਾ ਸੀ ਵੀ ਉਹ ਜਨਤਕ ਤੌਰ ਤੇ ਕਮਿਊਨਿਟੀ ਨੂੰ ਸੁਚੇਤ ਕਰਨ, ਕੈਨੇਡੀਅਨ ਪਬਲਿਕ ਨੂੰ ਸੁਚੇਤ ਕਰਨ ਵੀ ਇਹੋ ਜਿਹੀਆਂ ਗਤੀਵਿਧੀਆਂ ਹੋ ਰਹੀਆਂ, ਪਰ ਉਹਨਾਂ ਨੇ ਜਿਹੜੇ ਪ੍ਰਾਈਮ ਮਿਨਿਸਟਰ ਦਾ ਜਿਹੜਾ ਰਿਡੈਕਟ ਕਰਨ ਦਾ ਜਿਹੜਾ ਅਧਿਕਾਰ ਹੈਗਾ, ਅਖਤਿਆਰ ਹੈਗਾ, ਉਹਨੂੰ ਇੰਟਰਨੈਸ਼ਨਲ ਰਿਲੇਸ਼ਨਸ ਨੂੰ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਇਆ ਉਹਨੂੰ ਰਿਡੈਕਟ ਕੀਤਾ ਗਿਆ। ਤੇ ਸਭ ਤੋਂ ਜਿਹੜੀ ਇਹ 18 ਵਾਲੀ ਰਿਪੋਰਟ ਦੇ ਸੰਬੰਧ ਦੇ ਵਿੱਚ ਜਿਹੜੀ ਸਭ ਤੋਂ ਕਹਿ ਸਕਦੇ ਆ ਵੀ ਕੰਸਰਨਿੰਗ ਜਾਂ ਜਿਹੜੀ ਹੈਰਾਨੀਜਨਕ ਗੱਲ ਸੀਗੀ ਵੀ ਇੰਡੀਅਨ ਸਰਕਾਰ ਦੀ ਜਿਹੜੀ ਫੋਰਨ ਇੰਟਰਫੇਰੈਂਸ ਦਾ ਮਕਸਦ ਇਹੀ ਸੀਗਾ ਵੀ ਸਰਕਾਰ ਨੂੰ ਡਿਸਕ੍ਰੈਡਿਟ ਕਰਕੇ ਉਹਨਾਂ ਤੇ ਦਬਾਅ ਪਾਇਆ ਜਾਵੇ ਵੀ ਸਿੱਖਾਂ ਨੂੰ ਟਾਰਗੇਟ ਕੀਤਾ ਜਾਵੇ। ਉਸੇ ਹੀ ਸਾਲ ਕੁਝ ਸਿੱਖ ਇੱਥੇ ਜਿਹੜੇ ਨੌਜਵਾਨ ਹੈਗੇ ਆ, ਭਾਈ ਹਰਦੀਪ ਸਿੰਘ ਸਮੇਤ ਤਕਰੀਬਨ 10 ਹੋਰ ਜਣਿਆਂ ਨੂੰ ਨੋ ਫਲਾਈ ਲਿਸਟ ਤੇ ਪਾਇਆ ਗਿਆ, ਭਾਵ ਕਿ ਉਹ ਕਿਸੇ ਵੀ ਜਹਾਜ਼ ਤੇ ਚੜ੍ਹ ਕੇ ਕਿਤੇ ਟਰੈਵਲ ਨਹੀਂ ਕਰ ਸਕਦੇ। ਜਿਹੜੀ ਹਰਾਸਮੈਂਟ ਤੇ ਇੰਟੀਮੀਡੇਸ਼ਨ ਹੋਣ ਲੱਗ ਪਈ ਸੀ ਸਿਕਿਉਰਿਟੀ ਇੰਟੈਲੀਜੈਂਸ ਏਜੰਸੀਜ਼ ਵੱਲੋਂ, ਉਹਦਾ ਵੀ ਸਿਲਸਿਲਾ ਸ਼ੁਰੂ ਹੋਇਆ। ਤੇ ਨਾਲ ਜਿਹੜੀ ਕੈਨੇਡੀਅਨ ਪਬਲਿਕ ਸੇਫਟੀ ਜਿਹੜੀ ਮਿਨਿਸਟਰੀ ਆ, ਉਹਦੀ ਰਿਪੋਰਟ ਕੀਤੀ ਗਈ ਸੀ 18 ਦੇ ਵਿੱਚ ਵੀ ਸਿੱਖ ਐਕਸਟ੍ਰੀਮਿਜ਼ਮ ਇਜ਼ ਅ ਪਬਲਿਕ ਸੇਫਟੀ ਥ੍ਰੈਟ ਟੂ ਕੈਨੇਡਾ। ਉਦੋਂ ਫਿਰ ਕਾਫੀ ਐਕਟਿਵ ਹੋਏ ਸੀ, ਆਪਣਿਆਂ ਨੇ ਬੜੀ ਔਖਾ ਇਹ ਸ਼ਬਦ ਨੂੰ ਘਟਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ। ਦਿਸ ਵਾਸ ਲਿਟਰਲੀ ਗੈਸ-ਲਾਈਟਿੰਗ। ਇੱਕ ਤਾਂ ਬੰਦੇ ਅਸੀਂ ਵਿਕਟਮ ਹੁੰਦੇ ਆ ਤੇ ਸਾਡੇ ਤੇ ਜਿਹੜਾ ਦੋਸ਼ ਮੜ ਰਹੇ ਹੁੰਦੇ। And so the more concerning thing, ਜਦੋਂ ਆਪਾਂ ਸਾਰੀ ਚੀਜ਼ਾਂ ਨੂੰ ਆਪਾਂ ਜੋੜ ਕੇ ਇੱਕ ਲੜੀ ਦੇ ਵਿੱਚ ਦੇਖਦੇ ਹਾਂ, we can see directly ਵੀ Indian interference, media coverage ਤੇ disinformation ਰਾਹੀਂ ਸਰਕਾਰ ਤੇ ਜਿਹੜਾ ਦਬਾਅ ਬਣਿਆ ਉਹਦਾ ਅਸਰ ਵੀ ਹੋਇਆ ਸਿੱਖਾਂ ਉੱਪਰ। So I think that connection is very important to draw out. ਤੇ ਜਿਹੜੀ ਨੈਕਸਟ ਜਿਹੜੀ ਰਿਪੋਰਟ ਸੀਗੀ, ਜਿਹੜੀ ਐਨੂਅਲ ਰਿਪੋਰਟ 2019 ਦੇ ਵਿੱਚ ਸੀ, ਉਹਦੇ ਵਿੱਚ ਫੋਰਨ ਇੰਟਰਫੇਰੈਂਸ ਬਾਰੇ ਕਾਫੀ ਜਿੱਦਾਂ ਚਰਚਾ ਹੋਈ ਸੀਗੀ, ਤੇ ਨਾਲ ਕੈਨੇਡੀਅਨ ਰਿਸਪੌਂਸ ਬਾਰੇ ਵੀ ਇੱਕ ਰਿਵਿਊ ਕੀਤਾ ਗਿਆ, ਪੜਚੋਲ ਕੀਤੀ ਗਈ ਵੀ ਆਪਣੀ ਕਾਬਲੀਅਤ ਕਿੰਨੀ ਕੁ ਹੈਗੀ ਆ ਤੇ ਆਪਣੇ ਗੈਪਸ ਜਾਂ ਕਮੀਆਂ ਕਿੱਥੇ ਹੈਗੀਆਂ। ਸੋ ਉਸ ਰਿਪੋਰਟ ਦੇ ਵਿੱਚ ਚੀਨ ਤੇ ਰੂਸ ਦਾ ਬਕਾਇਦਾ ਨਾਂ ਲੈ ਕੇ ਪੂਰੇ ਵੇਰਵਿਆਂ ਦੇ ਨਾਲ ਗੱਲ ਕੀਤੀ ਗਈ ਆ ਵੀ ਰੂਸ ਤੇ ਚੀਨ ਇਸ ਤਰੀਕੇ ਨਾਲ ਇੰਟਰਫੇਅਰ ਕਰਦੇ ਆ। ਜਦੋਂ ਆਪਾਂ ਉਸ ਰਿਪੋਰਟ ਦੇ ਤੀਜੇ ਹਿੱਸੇ ਦੇ ਵਿੱਚ ਆ ਜਾਂਦੇ ਹਾਂ, ਇੱਕ ਤੀਜੇ ਮੁਲਕ ਦਾ ਨਾਂ ਹੈਗਾ, ਇੱਕ ਪੂਰੇ ਦਾ ਪੂਰਾ ਸੈਕਸ਼ਨ ਹੈਗਾ ਜਿਹੜਾ ਬਿਲਕੁਲ ਮਿਟਾ ਦਿੱਤਾ ਗਿਆ, ਬਿਲਕੁਲ ਰਿਡੈਕਟ ਕਰ ਦਿੱਤਾ ਗਿਆ, ਉਹ ਇੰਡੀਆ ਦਾ ਜ਼ਿਕਰ ਤੱਕ ਵੀ ਨਹੀਂ ਹੋਇਆ। ਤੇ ਜਿਹੜਾ ਅਗਲੇ ਹਿੱਸੇ ਦੇ ਵਿੱਚ ਵੀ ਜਿਹੜੀ ਕੈਨੇਡੀਅਨ ਆਪਰੇਸ਼ਨ ਜਾਂ ਕਾਰਵਾਈ ਹੋਈ ਆ, ਉਹਦੇ ਬਾਰੇ ਜਦੋਂ ਚਰਚਾ ਹੋਈ ਸੀ, ਅਗੇਨ ਰੂਸ ਤੇ ਚੀਨ ਦਾ ਖੁੱਲ ਕੇ ਜ਼ਿਕਰ ਹੋ ਰਿਹਾ, ਇੰਡੀਆ ਬਾਰੇ ਜਿਹੜੀ ਗੱਲਬਾਤ ਬਿਲਕੁਲ ਨਹੀਂ ਕੀਤੀ ਗਈ, ਉਹ ਸਾਰਾ ਕੁਝ ਮਿਟਾ ਦਿੱਤਾ ਗਿਆ। ਸੋ ਆਪਾਂ ਜਦੋਂ ਉਹਨਾਂ ਦਿਨਾਂ ਦੇ ਵਿੱਚ ਜਦੋਂ ਆਪਾਂ ਵੀ ਰਿਪੋਰਟ ਰਿਵਿਊ ਕੀਤੀ ਸੀ, ਆਪਾਂ ਅੰਦਾਜ਼ਾ ਲਾਇਆ ਸੀਗਾ ਵੀ ਇੰਡੀਆ ਦਾ ਵੀ ਇਹਦੇ ਵਿੱਚ ਜ਼ਿਕਰ ਹੋਇਆ ਹੋਣਾ। ਪਿਛਲੇ ਸਾਲ ਭਾਈ ਹਰਦੀਪ ਸਿੰਘ ਦੀ ਸ਼ਹਾਦਤ ਤੋਂ 3 ਦਿਨ ਪਹਿਲਾਂ 15 ਜੂਨ ਨੂੰ ਇੱਕ ਪੱਤਰਕਾਰ ਸੈਮ ਕੂਪਰ ਵੱਲੋਂ ਇੱਕ ਰਿਪੋਰਟ ਨਸ਼ਰ ਕੀਤੀ ਗਈ। ਉਹਦੀ ਜਿਹੜੀ ਅਨਰਿਡੈਕਟਡ ਓਰੀਜਨਲ ਰਿਪੋਰਟ ਸੀ ਉਹਦੇ ਹੱਥ ਲੱਗ ਗਈ ਸੀ। ਸੋ ਉਹਨੇ 15 ਜੂਨ ਦੇ ਵਿੱਚ ਤੇ 19 ਸਤੰਬਰ ਨੂੰ ਉਹਨੇ ਇਹ ਰਿਪੋਰਟਾਂ ਛਾਪੀਆਂ ਸੀ ਵੀ ਉਹ ਰਿਪੋਰਟ ਦੇ ਵਿੱਚ ਕਿੰਨੇ ਡਿਟੇਲਸ ਸੀਗੇ। ਓਕੇ, ਠੀਕ ਹੈ। ਉਹਦੇ ਵਿੱਚ ਉਹਨੇ ਇਹ ਗੱਲ ਆਖੀ ਸੀ ਵੀ ਉਹ ਸਰਕਾਰੀ ਰਿਪੋਰਟ ਦੇ ਵਿੱਚ 2 ਇੰਡੀਅਨ ਡਿਪਲੋਮੈਟਸ ਦਾ ਉਹਨਾਂ ਨੇ ਜ਼ਿਕਰ ਕੀਤਾ ਸੀਗਾ, ਇੱਕ ਆਟਵਾ ਦੇ ਵਿੱਚ ਪਰਾਗ ਜੈਨ ਤੇ ਵੈਨਕੂਵਰ ਦੇ ਵਿੱਚ ਅਮਰਜੀਤ ਸਿੰਘ। ਵੀ ਇਹ ਜਿਹੜੇ 2 ਜਾਣੇ ਆ ਵੀ ਕਾਫੀ ਸਰਗਰਮ ਹੋਏ ਵੇ ਆ ਪਿਛਲੇ ਕੁਝ ਸਾਲਾਂ ਤੋਂ ਸਿੱਖ pretty much institutions ਨੂੰ ਇਨਫਿਲਟਰੇਟ ਕਰਨ ਦੇ ਵਿੱਚ,
ਓਕੇ ਸਰਵੇਲ ਕਰਕੇ ਵੀ ਜਾਣਕਾਰੀ ਕਮਿਊਨਿਟੀ ਦੀਆਂ ਐਕਟੀਵਿਟੀਜ਼ ਸਰਗਰਮੀਆਂ ਦੇ ਉੱਤੇ ਨਜ਼ਰਸਾਨੀ ਰੱਖਣੀ, ਹੋਰ ਇਲੈਕਸ਼ਨਸ ਦੇ ਵਿੱਚ ਦਖਲਅੰਦਾਜ਼ੀ ਕਰਨੀ, ਪੂਰੇ ਦਾ ਪੂਰਾ ਨੈਟਵਰਕ ਉਹਨਾਂ ਦਾ ਬਣ ਗਿਆ ਸੀਗਾ। ਸੋ ਦੈਟਸ ਦ ਵਨ ਪੀਸ। ਜਦੋਂ ਆਪਾਂ ਦੂਜੇ ਪਾਰਟ ਤੇ ਜਾਂਦੇ ਵੀ ਕੈਨੇਡਾ ਦਾ ਰਿਸਪੌਂਸ ਕਿੱਦਾਂ ਦਾ ਰਿਹਾ, ਉਹ ਸਭ ਤੋਂ ਮਹੱਤਵਪੂਰਨ ਗੱਲ ਉਹ ਉੱਥੇ ਆ ਕੇ ਮੇਰੇ ਹਿਸਾਬ ਨਾਲ ਰੁਕਦੀ ਆ ਵੀ ਸੀਸੀਐਸ ਨੇ ਇਹ ਸਾਰਾ ਕੁਝ ਅਬਜ਼ਰਵ ਕੀਤਾ ਵੀ ਇਹ ਜਿਹੜੀਆਂ pretty much ਇੰਡੀਅਨ ਕੌਂਸੂਲੇਟ ਵਿੱਚੋਂ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਵੀ these are getting out of hand, ਬਹੁਤ ਜ਼ਿਆਦਾ ਇਹਨਾਂ ਨੂੰ ਖੁੱਲ੍ਹ ਦਿੱਤੀ ਹੋਈ ਆ, ਪੂਰੇ ਜਿੱਦਾਂ ਕਹਿ ਲਓ ਵੀ ਚਾਂਬਲ ਗਏ ਆ ਵੀ ਇਹਨਾਂ ਨੂੰ pretty much ਡਿਸਮੈਂਟਲ ਕਰਨ ਦੀ ਲੋੜ ਆ। ਪਰ ਜਿਸ ਹਿਸਾਬ ਨਾਲ ਸੀਸੀਐਸ ਦੇ ਜਿਹੜੇ ਪ੍ਰੋਸੀਜਰ ਹੈਗੇ, ਅਖਤਿਆਰ ਤਾਂ ਉਹਨਾਂ ਦੇ ਹੈਗੇ ਥ੍ਰੈਟ ਰਿਡਕਸ਼ਨ ਮੈਜਰਸ ਨੂੰ ਵਰਤਣ ਵਾਸਤੇ ਵੀ ਉਹ ਇਹੋ ਜਿਹੀ ਕਿਸੇ ਵੀ ਨੈਟਵਰਕ ਨੂੰ ਡਿਸਮੈਂਟਲ ਕਰ ਸਕਦੇ ਆ, ਪਰ ਉਹ ਕਰਨ ਵਾਸਤੇ ਇਹਨਾਂ ਨੂੰ ਸਰਕਾਰੀ ਪਰਮਿਸ਼ਨ ਚਾਹੀਦੀ ਹੈ, ਭਾਵ ਕਿ ਉਸ ਸਰਕਾਰ ਤੋਂ ਉਹਨਾਂ ਨੂੰ ਆਗਿਆ ਲੈਣ ਦੀ ਲੋੜ ਹੁੰਦੀ ਆ ਤੇ ਸਰਕਾਰ ਦੀ ਮਨਜ਼ੂਰੀ ਦੇ ਨਾਲ ਹੀ ਕੋਈ ਕਾਰਵਾਈ ਕਰ ਸਕਦੇ ਆ। ਸੋ ਉਹ ਰਿਪੋਰਟ ਦੇ ਵਿੱਚ ਉਹੀ ਫਿਰ ਤੁਸੀਂ ਸਵਾਲ ਜਿਹੜਾ ਉਹ ਤਾਂ ਹੀ ਪੁੱਛ ਰਹੇ ਸੀਗੇ ਇਹਨਾਂ ਨੂੰ ਬਾਰ-ਬਾਰ ਵੀ ਲਾਸਟ ਵਿੱਚ ਜਿਹੜੀ ਰਿਡਕਸ਼ਨ ਆ ਵੀ ਉਹ ਫਿਰ ਕੀ ਤੁਸੀਂ ਤੁਹਾਡੇ ਕਰਕੇ ਇਹ ਚੀਜ਼ ਹੋਈ ਆ ਜਾਂ ਸੀਸੀਐਸ ਕਰਦੇ ਆ? ਆਈ ਨੋ ਟਰੂਡੋ ਤੇ ਗੋਲਮੋਲ ਜਵਾਬ ਹੀ ਦੇਈ ਜਾਂਦੇ ਸੀਗੇ। ਐਂਡ ਸੋ ਪ੍ਰੀਟੀ ਮੱਚ ਵੀ ਇੱਕ ਆਪਣਾ ਕਮਿਸ਼ਨਰ ਵਾਸਤੇ ਉਹਦਾ ਇੱਕ ਇਸ਼ਾਰਾ ਕਰਨ ਵਾਸਤੇ ਵੀ ਸੀ ਵੀ ਇਹਦੇ ਗੱਲ ਉੱਤੇ ਗੌਰ ਕਰਨ ਦੀ ਲੋੜ ਹੈਗੀ ਆ ਤੇ ਹੋਰ ਇਨਵੈਸਟੀਗੇਸ਼ਨ ਕਰਨ ਦੀ ਲੋੜ ਹੈਗੀ, ਕਿ ਜਿਹੜਾ ਉਹ ਸੀਸੀਐਸ ਦਾ ਜਿਹੜੀ ਉਹਨਾਂ ਨੇ ਆਪਣੀ ਖਾਸ ਜ਼ਾਹਰ ਕੀਤੀ ਸੀ ਵੀ ਆਪਾਂ ਕੋਈ ਕਾਰਵਾਈ ਕਰਨਾ ਚਾਹੁੰਦੇ ਹਾਂ। ਜਦੋਂ ਸਰਕਾਰ ਤੱਕ ਉਹਨਾਂ ਨੇ ਪਹੁੰਚ ਕੀਤੀ ਸੀ ਮਨਜ਼ੂਰੀ ਲੈਣ ਵਾਸਤੇ, ਤਾਂ ਸਿੱਧੇ ਲਫ਼ਜ਼ਾਂ ਦੇ ਵਿੱਚ ਉਹਨਾਂ ਨੂੰ ਦੋ ਟੁਕ ਜਵਾਬ ਦਿੱਤਾ ਗਿਆ ਵੀ ਤੁਸੀਂ ਨਹੀਂ ਇਹ ਜਿਹਾ ਕੁਝ ਕਰਨਾ, ਕਿਉਂਕਿ ਜੇ ਤੁਸੀਂ ਇਸ ਤਰ੍ਹਾਂ ਕੀਤਾ ਤਾਂ ਜਿਹੜਾ ਆਪਣਾ ਵਪਾਰ ਹੁੰਦਾ ਇੰਡੀਆ ਦੇ ਨਾਲ ਉਹਦੇ ਤੇ ਪ੍ਰਭਾਵ ਪਊਗਾ, ਕਿ ਜਿਹੜੀ ਸਸਕੈਚੂਨ ਸੂਬੇ ਤੋਂ ਜਿਹੜੀ ਦਾਲਾਂ ਦੀ ਐਕਸਪੋਰਟ ਹੁੰਦੀ ਹੈ ਇੰਡੀਆ ਨੂੰ, ਉਹਦੇ ਤੇ ਅਸਰ ਪਾ ਸਕਦਾ। ਤੇ ਨਾਲ ਜਿਹੜਾ ਟਰੂਡੋ ਦਾ ਜਿਹੜਾ ਆਉਣ ਵਾਲੇ ਸਾਲ, ਕਿਉਂਕਿ 2017 ਦੀ ਗੱਲ ਹੈਗੀ ਆ, ਸੋ 2018 ਦੇ ਵਿੱਚ ਟਰੂਡੋ ਦਾ ਇੰਡੀਆ ਟ੍ਰਿਪ ਵੀ ਸੀਗਾ, ਉਹਨਾਂ ਨੇ ਇਹ ਵੀ ਗੱਲ ਆਖੀ ਸੀਗੀ ਵੀ ਇਹ ਟ੍ਰਿਪ ਦੇ ਉੱਪਰ ਵੀ ਮਾੜੇ ਪ੍ਰਭਾਵ ਪੈਣਗੇ, ਤੁਸੀਂ ਕੋਈ ਕਾਰਵਾਈ ਨਹੀਂ ਕਰਨੀ। ਪਰ ਉਹ ਵੇਖ ਲਓ ਪ੍ਰਭਜੋਤ ਸਿੰਘ, ਆਪਾਂ ਦੇਖਿਆ ਉਹਨਾਂ ਨੇ ਇਹ ਸਾਰਾ ਕੁਝ ਕੀਤਾ, ਇਹ ਗੱਲ ਨੂੰ ਦੱਬਿਆ, ਚਿੱਥ ਲਿਆ, ਰੋਕ ਲਿਆ, ਪਰ ਫਿਰ ਵੀ ਆਪਾਂ ਨੂੰ ਪਤਾ ਹੀ ਆ ਵੀ ਟਰੂਡੋ ਦੇ ਨਾਲ ਉੱਥੇ ਕੀ ਹੋਇਆ। ਐਗਜ਼ੈਕਟਲੀ ਯਾ। ਸੋ ਮੇਨ ਇੱਥੇ ਇੱਕ ਸਿੱਖਾਂ ਦੇ ਲਈ ਜਾਂ ਸਾਰਿਆਂ ਦੇ ਲਈ ਇੱਕ ਵੱਡਾ ਜਿਹੜਾ ਇੱਕ ਕੁਐਸਚਨ ਆ ਵੀ ਸਰਕਾਰਾਂ ਕੀ ਇੱਕ ਆਪਣੇ ਨਾਗਰਿਕ ਦੀ ਸੁਰੱਖਿਆ, ਉਸ ਦੀ ਆਜ਼ਾਦੀ, ਉਸ ਦੇ ਬੋਲਣ ਦੇ ਹੱਕ, ਉਹਨਾਂ ਨੂੰ ਜ਼ਿਆਦਾ ਅਹਿਮੀਅਤ ਦੇ ਰਹੀ ਹੈ ਜਾਂ ਦੂਜੇ ਮੁਲਕ ਦੇ ਨਾਲ ਵਪਾਰ ਨੂੰ? these are big questions. Exactly, and so that's the most concerning thing ਵੀ ਜਦੋਂ ਆਪਾਂ ਸਾਰੇ ਸਮੁੱਚੇ ਘਟਨਾਕ੍ਰਮ ਨੂੰ ਆਪਾਂ ਜੋੜ ਕੇ ਵੇਖਦੇ ਹਾਂ ਵੀ ਇੰਡੀਅਨ ਇੰਟੈਲੀਜੈਂਸ ਏਜੰਸੀ ਬਿਲਕੁਲ ਜਿੱਦਾਂ ਸੀਸੀਐਸ ਦੇ ਸ਼ਬਦਾਂ ਦੇ ਹੋਰ ਸ਼ਬਦਾਂ ਦੇ ਵਿੱਚ ਵੀ ਚਾਮਲੇ ਹੋਏ ਸੀਗੇ, ਇਹਨਾਂ ਨੂੰ ਕੁਝ ਕਾਬੂ ਕਰਨ ਵਾਸਤੇ ਕੁਝ ਕਰਨਾ ਚਾਹੀਦਾ, ਤੇ ਸਰਕਾਰ ਨੇ ਦੋ ਟੁਕ ਜਵਾਬ ਦਿੱਤਾ ਵੀ ਤੁਸੀਂ ਇਹੋ ਜਿਹਾ ਕੁਝ ਨਹੀਂ ਕਰਨਾ। ਕੁਝ ਸਾਲਾਂ ਬਾਅਦ 2023 ਦੇ ਵਿੱਚ ਭਾਈ ਹਰਦੀਪ ਸਿੰਘ ਦਾ ਕਤਲ ਵੈਨਕੂਵਰ ਸ਼ਹਿਰ ਦੇ ਵਿੱਚ ਹੁੰਦਾ, ਤੇ ਨੈਚੁਰਲੀ ਫਿਰ ਆਪਾਂ ਇਹੀ ਅੰਦਾਜ਼ਾ ਲਾ ਸਕਦੇ ਹਾਂ ਵੀ ਇਹੀ ਏਜੰਸੀਆਂ ਦੇ ਜਿਹੜੇ ਨੈਟਵਰਕ ਸੀਗੇ, ਜਿਹੜੇ ਪਿਛਲੇ 5-7 ਸਾਲਾਂ ਤੋਂ ਨਿਰੰਤਰ ਉਹ ਆਪਣਾ ਕੰਮ ਬਿਨਾਂ ਵਿਘਨ ਤੋਂ ਕੰਮ ਕਰ ਰਹੇ ਸੀਗੇ, ਉਹਨਾਂ ਨੇ ਹੀ ਨਾਲ ਬਣਿਆ ਹੋਣਾ ਵੀ ਜਿਹੜਾ ਇਸ ਵਾਰਦਾਤ ਨੂੰ ਅੰਜਾਮ ਦੇਣ ਦਾ। ਸੋ ਇੱਥੇ ਸੀਸੀਐਸ ਦੇ ਜਿਹੜੇ ਚੀਫ ਉਹ ਵੀ ਬੋਲੇ, ਕੀ ਉਹਨਾਂ ਦੀਆਂ ਗੱਲਾਂ ਤੋਂ ਇਦਾਂ ਦਾ ਭਾਵ ਤਾਂ ਨਹੀਂ ਆਇਆ ਵੀ ਇਹਨਾਂ ਨੇ ਵੀ ਜਿਹੜੀ ਇਨਫੋਰਮੇਸ਼ਨ ਆ ਥੋੜੀ ਟਰੂਡੋ ਹੋਣਾ ਤੱਕ ਨਹੀਂ ਜਾਣ ਦਿੱਤੀ ਹੋਊਗੀ, ਇਹਨਾਂ ਨੇ ਵੀ ਰੋਕ ਕੇ ਰੱਖਿਆ? ਕਿ ਸੀਸੀਐਸ ਵਿੱਚ ਵੀ ਕੋਈ ਏਦਾਂ ਦੀ ਤੁਹਾਨੂੰ ਲੱਗਦਾ ਹੈ, ਹੁਣ ਜਿੱਦਾਂ ਦੋ ਨਾਂ ਆਏ ਜਿੱਦਾਂ ਪਰਾਗ ਜੈਨ ਤੇ ਅਮਰਜੀਤ ਸਿੰਘ, ਵੀ ਏਦਾਂ ਦੇ ਜਾਂ ਇੰਡੀਆ ਪ੍ਰਤੀ ਹਮਦਰਦੀ ਰੱਖਣ ਵਾਲੇ ਲੋਕ ਜੇ ਹੋਰ ਥਾਂ ਤੇ ਘੁਸਪੈਠ ਹੈ ਇਹੋ ਜਿਹੇ ਥਾਵਾਂ ਤੇ ਵੀ ਹੋਈ ਹੋ ਸਕਦੀ ਹੈ? So this is the problem, ਕਿਉਂਕਿ ਜਿੰਨਾ ਚਿਰ ਤੱਕ ਚੰਗੀ ਤਰ੍ਹਾਂ ਉਹ ਪਾਰਦਰਸ਼ਤਾ ਨਹੀਂ ਹੁੰਦੀ, we're not going to have an answer. ਆਪਾਂ ਅੰਦਾਜ਼ੇ ਲਾ ਸਕਦੇ ਹਾਂ, we can hypothesize, but unless there's actual competent inquiry, and evidence ਤਾਂ ਹੋ ਸਕਦਾ, ਪਰ ਉਹ ਐਵੀਡੈਂਸ ਤੱਕ ਪਹੁੰਚ ਕਰਨ ਵਾਸਤੇ ਕੋਈ ਪ੍ਰਕਿਰਿਆ ਵੀ ਹੋਣੀ ਚਾਹੀਦੀ ਹੈ। ਉਹਨਾਂ ਨੇ ਰੋਕ ਕੇ ਰੱਖਿਆ। ਇਸ ਐਗਜ਼ਾਮਪਲ ਦੇ ਵਿੱਚ ਆਪਾਂ ਬਿਲਕੁਲ ਕਹਿ ਸਕਦੇ ਹਾਂ ਵੀ ਸੀਸੀਐਸ ਨੇ ਉਹ ਗੱਲ ਸਰਕਾਰ ਤੱਕ ਪਹੁੰਚਾਈ ਵੀ ਹੈਗੀ ਆ, ਤੇ ਉਹ NSI COP ਦੀ ਰਿਪੋਰਟ ਦੇ ਵਿੱਚ ਬਕਾਇਦਾ ਉਹਨਾਂ ਦੇ ਨਾਂ ਲਏ ਗਏ ਆ, ਜਿਹੜੇ ਫਿਰ ਆਪਾਂ ਕਹਿ ਸਕਦੇ ਹਾਂ ਵੀ ਪ੍ਰਾਈਮ ਮਿਨਿਸਟਰ ਨੇ ਆਪਣੇ ਅਖਤਿਆਰ ਦੀ ਵਰਤੋਂ ਕਰਕੇ ਉਹ ਸਾਰਾ ਕਾਸੇ ਨੂੰ ਉਹਨੇ ਮਿਟਾ ਦਿੱਤਾ। ਸੋ ਜਿਹੜੀ ਇੰਡੀਅਨ ਫੋਰਨ ਡਿਫੈਂਸ ਜਿਹੜਾ ਥ੍ਰੈਟ ਆ, ਤੇ ਉਹਨੂੰ ਕੈਨੇਡੀਅਨ ਏਜੰਸੀਆਂ ਵੱਲੋਂ ਕਾਬੂ ਕਰਨ ਦੀ ਜਿਹੜੀ ਅਸਮਰੱਥਾ ਜਾਂ ਨਲਾਇਕੀ ਸੀਗੀ, ਉਹਨੂੰ ਵੀ ਬਿਲਕੁਲ ਕਵਰ ਅਪ ਕਰ ਦਿੱਤਾ ਗਿਆ ਸੀਗਾ।
ਸੋ ਸੀਸੀਜ਼ ਵਾਲੇ ਜਦੋਂ ਚੀਫ ਬੋਲੇ ਉਹਨਾਂ ਦੀਆਂ ਗੱਲਾਂ ਤੋਂ ਤੁਹਾਨੂੰ ਕੀ ਨਿਕਲਦਾ, ਗੱਲਾਂ ਦੇ ਵਿੱਚੋਂ ਕੀ ਨਿਕਲਿਆ ਲੱਗਾ ਵੀ ਉਹ ਕੀ ਦੱਸ ਰਹੇ, ਕੀ ਦੱਸਣਾ ਚਾਹੁੰਦੇ ਤੇ ਕੀ ਜਿਹੜਾ ਨਹੀਂ ਦੱਸਿਆ ਉਹਦੇ ਵਿੱਚ ਕੀ ਲੁਕਿਆ ਸੀ? ਸੋ ਆਈ ਥਿੰਕ ਜਿਹੜੀ ਸਭ ਤੋਂ ਮੈਨੂੰ ਕਹਿ ਲਓ ਵੀ ਆਈ ਬੀਨ ਇਨਵੋਲਵਡ ਇਨ ਦਿਸ ਫॉर ਅ ਵੈਰੀ ਲੌਂਗ ਟਾਈਮ, ਤੇ ਕਾਫੀ ਜਿੱਦਾਂ ਬਰੀਕੀ ਦੇ ਨਾਲ ਆਪਾਂ ਇਹ ਸਾਰੇ ਐਵੋਲੂਸ਼ਨ ਨੂੰ, ਸਾਰੀਆਂ ਕਾਰਵਾਈਆਂ ਨੂੰ, ਸਰਗਰਮੀ ਨੂੰ ਆਪਾਂ ਕਾਫੀ ਜਿੱਦਾਂ ਕਲੋਸ ਵਾਕ ਦੇ ਨਾਲ ਆਪਾਂ ਦੇਖਦੇ ਆਏ ਹਾਂ। ਪਰ ਇਹ ਗੱਲ ਮੇਰੇ ਵਾਸਤੇ ਵੀ ਸਰਪ੍ਰਾਈਜ਼ਿੰਗ ਸੀ ਵੀ ਸੀਸੀਐਸ ਨੇ ਬਿਲਕੁਲ ਜਿੱਦਾਂ ਕਲੀਅਰਲੀ ਸਪਸ਼ਟ ਤਰੀਕੇ ਦੇ ਨਾਲ ਆਈਡੈਂਟੀਫਾਈ ਕੀਤਾ ਸੀ ਵੀ ਜਿਹੜੀਆਂ ਇੰਡੀਆ ਦੀਆਂ ਵਾਰ-ਵਾਰ ਸ਼ਿਕਾਇਤਾਂ ਆ ਰਹੀਆਂ ਕੈਨੇਡਾ ਨੂੰ ਵੀ ਤੁਸੀਂ ਇਹਨਾਂ ਨੂੰ ਨੱਥ ਨਹੀਂ ਪਾ ਰਹੇ, ਕੁਝ ਕਰਦੇ ਨਹੀਂ, ਵੀ ਐਕਸਟ੍ਰੀਮਿਸਟ ਆ, ਟੈਰਰਿਸਟ ਆ, ਸੀਸੀਐਸ ਨੂੰ ਵੀ ਪਤਾ ਤੇ ਉਹ ਵੀ ਆਖ ਰਹੇ ਆ ਵੀ ਇਹ ਇੰਡੀਆ ਦਾ ਜਿਹੜਾ ਤੌਰ ਤਰੀਕਾ ਹੈਗਾ ਇਹ ਪੋਲੀਟੀਕਲ ਐਕਟਿਵਿਸਟ ਨੂੰ, ਪੋਲੀਟੀਕਲ ਡਿਸੈਂਟ ਨੂੰ ਟਾਰਗੇਟ ਕਰਦੇ ਤੇ ਇਹਨੂੰ ਕ੍ਰਿਮੀਨਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ, ਜਿਹੜਾ ਆਪਾਂ ਕੈਨੇਡਾ ਵਿੱਚ ਆਪਾਂ ਨਾ ਕਰਨਾ ਨਾ ਹੋਣ ਦੇਣਾ। ਸੋ ਇੱਥੋਂ ਤੱਕ ਆਈ ਥਿੰਕ ਇਟ ਵਾਸ ਵੈਰੀ ਇੰਟਰਸਟਿੰਗ ਐਂਡ ਚੰਗੀ ਗੱਲ ਸੀਗੀ। ਪਰ ਐਟ ਦ ਸੇਮ ਟਾਈਮ ਜਦੋਂ ਆਪਾਂ ਭਾਵੇਂ ਸਰਕਾਰੀ ਅਧਿਕਾਰੀਆਂ ਦੀ ਗੱਲ ਕਰਦੇ ਹਾਂ, ਭਾਵੇਂ ਖੁਫੀਆ ਏਜੰਸੀਆਂ ਦੇ ਨੁਮਾਇੰਦੇ ਦੀ ਗੱਲ ਕਰਦੇ ਹਾਂ, ਉਹ ਜਦੋਂ ਇੰਡੀਆ ਬਾਰੇ ਗੱਲ ਕਰਦੇ ਸੀਗੇ ਤੇ ਜਦੋਂ ਰੂਸ ਜਾਂ ਚੀਨ ਦੀ ਗੱਲ ਕਰਦੇ ਸੀਗੇ, ਉਹ ਗੱਲਬਾਤ ਦੇ ਵਿੱਚ ਦਿਨ ਰਾਤ ਦਾ ਫਰਕ ਸੀ। ਜਿਸ ਤੋਂ ਇਹ ਗੱਲ ਬਿਲਕੁਲ ਸਪਸ਼ਟ ਹੋ ਜਾਂਦੀ ਆ ਵੀ ਭਾਵੇਂ ਕਿ ਉਹ ਇੰਡੀਆ ਨੂੰ ਅਕਾਊਂਟੇਬਲ ਕਰਨ ਵਾਸਤੇ ਜਾਂ ਜੋ ਕੁਛ ਉਹ ਕਾਰਵਾਈਆਂ ਕਰ ਰਿਹਾ ਉਹਨੂੰ ਰੋਕਣ ਵਾਸਤੇ ਥੋੜੀ ਬਹੁਤੀ ਚਾਰਾਜੋਈ ਕਰ ਰਹੀ ਆ, ਪਰ ਉਹ ਬਿਲਕੁਲ ਇੰਡੀਆ ਦੇ ਨਾਲ ਵਿਗਾੜਨਾ ਵੀ ਨਹੀਂ ਚਾਹੁੰਦੇ। that they're still trying to maintain the relationship. And I think that also indicates the bigger picture, ਜਿਹੜੀ ਹੋਰ ਆਪਾਂ ਗੱਲਾਂ ਕਰਨਾ ਚਾਹੁੰਦੇ ਸੀਗੇ ਵੀ ਇੰਟਰਨੈਸ਼ਨਲ ਰਿਪੋਰਟਿੰਗ ਬਾਰੇ, ਇਹ ਜਿਹੜੀ ਅਸੈਸੀਨੇਸ਼ਨਸ ਦੀ ਮੁਹਿੰਮ ਇੰਡੀਆ ਵੱਲੋਂ ਚਲਾਈ ਜਾ ਰਹੀ ਆ, ਕਿਉਂਕਿ ਉਹ ਜਿਹੜੀ 2019 ਵਾਲੀ ਰਿਪੋਰਟ ਸੀਗੀ, ਜਿਹੜੀ ਉਹ ਰეკਮੈਂਡੇਸ਼ਨ ਸੀਗੇ ਉਹ ਹਜੇ ਪਬਲਿਕ ਹੈਗੇ, ਜਨਤਕ ਹੈਗੇ ਆ। ਉਹਦੇ ਵਿੱਚ ਇੱਕ ਇਹੋ ਜਿਹਾ ਪੈਰਾ ਹੈਗਾ ਜਿਹਦੇ ਵਿੱਚ ਲਿਖਿਆ ਸੀਗਾ ਦਾ ਜਿਹੜੀ ਕੈਨੇਡਾ ਦੀ ਨੈਸ਼ਨਲ ਸਿਕਿਉਰਿਟੀ ਇਨਫਰਾਸਟ੍ਰਕਚਰ ਹੈਗੀ ਆ, ਉਹਦੇ ਵਿੱਚ ਇੱਕ ਗੇਪਿੰਗ ਵਲਨਰੇਬਿਲਿਟੀ ਹੈਗੀ ਆ, ਇੱਕ ਵੀਕਨੈਸ ਆ, ਇੱਕ ਗੈਪ ਆ, ਜਿਹਦੇ ਵਿੱਚ ਜਿਹੜੀ ਫੋਰਨ ਪਾਲਿਸੀ ਪ੍ਰਾਇੋਰਟੀਜ਼ ਹੈਗੀਆਂ ਕੈਨੇਡਾ ਦੀਆਂ ਉਹ ਡਿਕਟੇਟ ਕਰ ਰਹੀਆਂ ਫੋਰਨ ਇੰਟਰਫੇਰੈਂਸ ਨੂੰ ਆਪਾਂ ਰਿਸਪੌਂਡ ਕਿਸ ਤਰ੍ਹਾਂ ਕਰਨਾ। ਤੇ ਜੇ ਆਪਾਂ ਇਸ ਤਰ੍ਹਾਂ ਦੀ ਤੁਲਨਾ ਕਰਾਂਗੇ ਜਾਂ ਬੈਲੈਂਸ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਨੈਚੁਰਲੀ ਫੋਰਨ ਪਾਲਿਸੀ ਕੰਸਿਸਟੈਂਟਲੀ ਵਿਨਸ। ਇਹਦਾ ਮਤਲਬ ਇਹੀ ਆ ਵੀ ਜਿਹੜੀ ਫੋਰਨ ਇੰਟਰਫੇਰੈਂਸ ਦਾ ਥ੍ਰੈਟ ਕੈਨੇਡਾ ਨੂੰ, ਕੈਨੇਡੀਅਨ ਸਮਾਜ ਨੂੰ, ਭਾਈਚਾਰਿਆਂ ਨੂੰ, ਜਿਹੜੇ ਜਿਨ੍ਹਾਂ ਉੱਤੇ ਨਿਸ਼ਾਨਾ ਸਾਧਿਆ ਜਾਂਦਾ ਵੀ ਉਹ ਬਿਲਕੁਲ ਜਿੱਦਾਂ ਵਲਨਰੇਬਲ ਰਹਿਣਗੇ। So this gap in this vulnerability has been acknowledged by Canadian agencies and bodies as well. ਗੱਲਬਾਤ ਨੂੰ ਅੱਗੇ ਤੋਰਦੇ ਆ, ਜਿੱਦਾਂ ਆਪਾਂ ਜ਼ਿਕਰ ਕੀਤਾ ਵੀ ਇਹਨਾਂ ਨੂੰ ਪਤਾ ਵੀ ਸੀਗਾ, ਥੋੜਾ ਇਹ ਮੱਠੇ ਰਹੇ, ਕੀ ਇਹ ਸੀਰੀਅਸ ਨਹੀਂ ਸੀ ਲੈ ਰਹੇ ਇਹ ਜਿਹੜੇ ਥ੍ਰੈਟਸ ਨੂੰ, ਜਾਂ ਤੁਹਾਨੂੰ ਕੀ ਲੱਗਦਾ ਵੀ ਇਹਨਾਂ ਦੀ ਫਿਰ ਹੁਣ ਟੋਨ ਅਚਾਨਕ ਵੀ ਬਦਲੀ? So I think this is one of the problems. ਜਿੰਨਾ ਚਿਰ ਤੱਕ ਉਹ ਟ੍ਰਾਂਸਪੇਰੈਂਸੀ ਨਹੀਂ ਬਣਦੀ, until all of this information doesn't become public, ਆਪਾਂ ਕਿਆਸਰਾਈਆਂ ਹੀ ਲਾ ਸਕਦੇ ਹਾਂ, ਆਪਾਂ ਅੰਦਾਜ਼ੇ ਹੀ ਲਾ ਸਕਦੇ ਹਾਂ ਵੀ ਹੋਇਆ ਕੀ ਆ। ਜਿੱਥੋਂ ਤੱਕ all the information we've seen so far, it seems that there's a couple of different factors ਜਿਹੜੇ play out ਹੋ ਰਹੇ ਆ। And I think ਸਭ ਤੋਂ ਜਿਹੜੀ ਮਹੱਤਵਪੂਰਨ ਜਾਂ ਅਹਿਮ ਗੱਲ ਜਿਹੜੀ ਹੈਗੀ ਉਹ ਜੀਓਪੋਲਿਟਿਕਸ ਦੀ ਹੈਗੀ ਵੀ ਇਹਨਾਂ ਦੇ ਅੰਤਰਰਾਸ਼ਟਰੀ ਜਿਹੜੇ ਸਬੰਧ ਹੈਗੇ ਆ, ਵਪਾਰ ਦੇ ਤੌਰ ਤੇ ਜਿਹੜੀ ਸਟ੍ਰੈਟੇਜਿਕ ਪਾਰਟਨਰਸ਼ਿਪ ਤਕਰੀਬਨ ਸਾਰੇ ਪੱਛਮੀ ਮੁਲਕ ਇੰਡੀਆ ਨਾਲ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰ ਰਹੇ ਆ। ਸੋ ਆਈ ਥਿੰਕ ਇੱਕ ਉਹ ਪ੍ਰੈਸ਼ਰ ਲਗਾਤਾਰ ਕੈਨੇਡੀਅਨ ਸਰਕਾਰ ਤੇ ਬਣਿਆ ਰਿਹਾ ਵੀ ਆਪਾਂ ਇੰਡੀਆ ਨਾਲ ਸਬੰਧ ਵਧੀਆ ਕਿਸੇ ਤਰੀਕੇ ਨਾਲ ਬਣਾਉਣੇ ਆ ਤੇ ਆਪਾਂ ਵਿਗਾੜਨੇ ਨਹੀਂ, ਤੇ ਜਿਹੜਾ ਉਹ ਹਜੇ ਤੱਕ ਵੀ ਉਹਦੇ ਕੁਛ ਹੱਦ ਤੱਕ ਉਹ ਜਾਰੀ ਆ। ਜਿਹੜੀ ਦੂਜੀ ਗੱਲ ਹੈਗੀ is that we don't have a full understanding ਵੀ ਜਿਹੜੀ ਸੀਸੀਐਸ ਕੋਲ ਜਾਣਕਾਰੀ ਸੀਗੀ ਉਹ ਕਿੰਨੀ ਕੁ ਉੱਪਰ ਤੱਕ ਗਈ ਆ, how it flowed, ਕਿਹੜੀ ਏਜੰਸੀਆਂ ਤੱਕ, ਕਿਹੜੇ ਦਫ਼ਤਰਾਂ ਤੱਕ ਉਹ ਗੱਲ ਪਹੁੰਚਾਈ ਗਈ ਆ। ਸਾਨੂੰ ਇੰਨਾ ਕੁ ਪਤਾ ਵੀ ਜਿਹੜੀ ਉਹ ਰਿਪੋਰਟਾਂ ਸੀਗੀਆਂ ਉਹ ਸਰਕਾਰ ਦੇ ਕੁਝ ਨੁਮਾਇੰਦੇ ਤੱਕ ਗਏ ਆ, ਉਹਨਾਂ ਨੇ ਕੋਈ ਵੀ ਕਾਰਵਾਈ ਕਰਨ ਤੇ ਰੋਕਿਆ ਸੀਸੀਐਸ ਨੂੰ, ਤੇ ਉਹ ਜਿਹੜੀ ਸਾਰੀ ਗੱਲਬਾਤ ਸੀਗੀ ਉਹਨੂੰ ਰਿਪੋਰਟ ਦੇ ਵਿੱਚੋਂ ਆਉਣ ਵਾਸਤੇ ਰੋਕਣ ਲਈ ਜਾਂ ਰਿਡੈਕਟ ਕਰਨ ਵਾਸਤੇ ਪ੍ਰਾਈਮ ਮਿਨਿਸਟਰ ਦੇ ਜਿਹੜੇ ਦਸਤਖਤ ਹੋਏ ਸੀਗੇ। I think there's also this issue that we have to understand. I think ਜਿਹੜਾ ਹੁਣ ਆਪਾਂ ਸਰਕਾਰ ਦਾ ਜਿਹੜਾ ਰਿਐਕਸ਼ਨ ਹੈ ਜਾਂ ਇਹਨਾਂ ਦਾ ਰਵੱਈਆ ਦੇਖਦੇ ਹਾਂ, I think genuinely ਕਾਫੀ ਹੱਦ ਤੱਕ ਇਹ ਵੀ ਸ਼ੌਕ ਤੇ ਸਰਪ੍ਰਾਈਜ਼ ਵੀ ਹੈਗੇ ਆ ਵੀ ਇਹੋ ਜਿਹਾ ਕੋਈ ਬਾਹਰੀ ਮੁਲਕ, ਇੰਡੀਆ ਵਰਗਾ ਮੁਲਕ
ਇਸ ਹੱਦ ਤੱਕ ਜਾ ਸਕਦਾ ਵੀ ਕੈਨੇਡੀਅਨ ਸਿਟੀਜ਼ਨ ਦਾ ਕੈਨੇਡਾ ਦੇ ਵਿੱਚ ਹੀ ਕਤਲ ਕਰ ਸਕਦੇ ਆ। ਸੋ ਆਈ ਥਿੰਕ there's a degree of surprise as well, ਤੇ ਹੋ ਸਕਦਾ ਵੀ ਸਰਕਾਰ ਦੇ ਵਿੱਚ ਵੀ ਕੁਝ ਰਿਗਰੈਟਸ ਵੀ ਹੋਣ, ਭਾਵੇਂ ਉਹ ਜਨਤਕ ਤੌਰ ਤੇ ਉਹ ਜ਼ਾਹਰ ਕਰਨ ਜਾਂ ਨਾ ਕਰਨ। there could be a sense of regret as well, ਵੀ ਵਾਕਈ ਸ਼ਾਇਦ ਸਾਨੂੰ ਕੁਝ ਪਹਿਲਾਂ ਕਰਨਾ ਚਾਹੀਦਾ ਸੀ, ਪਰ ਉਹਨਾਂ ਨੇ ਇੰਡੀਅਨ ਥ੍ਰੈਟ ਨੂੰ ਇੰਨਾ ਸੀਰੀਅਸ ਨਹੀਂ ਲਿਆ ਹੋਣਾ। ਸੋ ਇਹ ਸਾਰੀਆਂ ਪੋਸੀਬਿਲਿਟੀਜ਼ ਵੀ ਹੋ ਸਕਦੀਆਂ। ਇਹ ਵੀ ਕਿਤੇ ਨਾ ਕਿਤੇ ਗੱਲਾਂ ਚੋਂ ਪ੍ਰਭਜੋਤ ਸਿੰਘ ਇਹ ਵੀ ਲੱਗਦਾ ਹੈ ਵੀ ਕਿਉਂਕਿ ਮਿਸਟੇਕ ਹੋ ਗਈ ਇਹਨਾਂ ਕੋਲ ਬਹੁਤ ਭਾਰੀ, ਬਹੁਤ ਵੱਡੀ ਬੰਦਾ ਆ, ਉਹਨਾਂ ਦਾ ਜਿਹੜਾ ਕੈਨੇਡੀਅਨ ਸਿਟੀਜ਼ਨ ਆ ਉਹਨਾਂ ਦੀ ਧਰਤੀ ਤੇ ਆ ਕੇ ਉਹ ਅਸੈਸੀਨੇਟ ਕਰਕੇ ਚਲੇ ਗਏ। ਜ਼ਿੰਮੇਵਾਰੀ ਹੁਣ ਇੱਕ ਦੂਜੇ ਦੇ ਉੱਤੇ ਸੁੱਟਦੇ ਹੋਣਗੇ ਵੀ ਭਾਈ ਨਹੀਂ ਤੇਰੀ ਗਲਤੀ, ਨਹੀਂ ਤੇਰੀ ਗਲਤੀ, ਬਟ ਸਮਹਾਓ ਇਦਾਂ ਲੱਗਦਾ ਵੀ ਕਿਤੇ ਨਾ ਕਿਤੇ ਮਿਕਸਡ ਬੈਗ ਆਫ ਰਿਸਪੌਂਸਿਬਿਲਿਟੀ ਸੀ। ਕਿਤੇ ਨਾ ਕਿਤੇ ਇਹ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੀ ਇਹ ਢਿੱਲ ਹੋਈ ਆ। ਸੋ ਐਜ਼ ਏ ਸਿੱਖ, ਹੁਣ ਜਿੱਦਾਂ ਤੁਹਾਡੀ ਇੱਕ ਕੋਲੀਸ਼ਨ ਆ ਸਿੱਖਾਂ ਦੀ, ਤੁਸੀਂ ਲੀਗਲੀ ਰਿਪਰੈਜ਼ੈਂਟ ਕਰ ਰਹੇ ਆ, ਦੇਖ ਰਹੇ ਆ, ਸੋ ਐਜ਼ ਏ ਸਿੱਖ ਤੁਹਾਨੂੰ ਕੀ ਲੱਗਦਾ ਵੀ ਅਜਿਹੀ ਇੱਕ ਕੁਤਾਹੀ ਤੋਂ ਬਾਅਦ ਚ what are the next steps for Sikhs over there? So I think there's a couple of different things ਜਿਹੜਾ already ਸ਼ੁਰੂ ਹੋਇਆ ਵਾ, ਵੀ ਜਿਹੜੇ ਪਿਛਲੇ ਸ਼ੁੱਕਰਵਾਰ ਨੂੰ 3 ਵਿਅਕਤੀਆਂ ਦਾ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਆ, ਤੇ ਬੜੀ ਮੱਚ ਉਹਨਾਂ ਨੂੰ ਨਾਮਜ਼ਦ ਕੀਤਾ ਜਾਂਦਾ ਵੀ ਭਾਈ ਹਰਦੀਪ ਸਿੰਘ ਦਾ ਕਤਲ ਵਿੱਚ ਇਹਨਾਂ ਦੀ ਅਹਿਮ ਭੂਮਿਕਾ ਸੀ। And conspiracy as well. So conspiracy ਦਾ ਭਾਵ ਇਹੀ ਆ ਵੀ ਕਿਸੇ ਇੱਕ ਗਰੁੱਪ ਜਾਂ ਹੋਰ ਬੰਦਿਆਂ ਨਾਲ ਸਾਂਝੇ ਤੌਰ ਤੇ ਸਲਾਹ ਮਸ਼ਵਰਾ ਕਰਕੇ ਮਿੱਥ ਕੇ ਕਤਲ ਕੀਤਾ ਗਿਆ। So I think ਇਹ ਜਿਹੜੀ ਫੋਰਨ ਇੰਟਰਫੇਰੈਂਸ ਕਮਿਸ਼ਨ ਸੀ, ਇਹ ਸਾਡੇ ਵਾਸਤੇ ਇੱਕ ਸਟੈਪ ਸੀ, ਇੱਕ ਓਪਰਚੁਨਿਟੀ ਸੀ, ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸੀ, to get evidence on the record। ਤੇ ਇਸ ਤੋਂ ਬਾਅਦ ਜਿਹੜੇ ਆਪਣੇ ਪੋਲੀਟੀਕਲ ਐਡਵੋਕੇਸੀ, ਜਿਹੜੀ ਆਪਣੀ ਵਕਾਲਤ ਹੋਣੀ ਆ ਕਮਿਊਨਿਟੀ ਵੱਲੋਂ, ਜਿਹੜੀ ਨੁਮਾਇੰਦਗੀ ਹੋਣ ਵਾਲੀ ਹੈਗੀ ਆ ਇਨ ਪਬਲਿਕ ਫੋਰਮਸ, ਮੀਡੀਆ, ਐਕੈਡਮੀਆ, ਤੇ ਜਿਹੜੀ ਓਪੀਨੀਅਨ ਫਾਰਮੇਸ਼ਨ ਹੈਗੀ ਆ ਤੇ ਪਾਲਿਸੀ ਮੇਕਿੰਗ ਦੇ ਵਿੱਚ, ਇੱਕ ਤਾਂ ਬਿਲਕੁਲ ਟ੍ਰਾਂਸਪੇਰੈਂਸੀ ਹੋਣੀ ਚਾਹੀਦੀ ਆ। ਜਿਸ ਤਰ੍ਹਾਂ ਹੁਣ ਕਮਿਸ਼ਨ ਚੱਲ ਰਹੀ ਆ, ਪਬਲਿਕ ਇਨਕੁਆਇਰੀ ਚੱਲ ਰਹੀ ਹੈ ਇਲੈਕਸ਼ਨਾਂ ਦੇ ਵਿੱਚ, ਜਿਹੜੀ ਗੁਰਦੁਆਰਾ ਕਾਉਂਸਲਾਂ ਵੱਲੋਂ ਵਾਰ-ਵਾਰ ਇਹ ਮੰਗ ਉਠਾਈ ਜਾ ਰਹੀ ਆ ਪਿਛਲੇ ਜੂਨ ਤੋਂ ਲੈ ਕੇ ਹੁਣ ਤੱਕ, ਵੀ ਭਾਈ ਹਰਦੀਪ ਸਿੰਘ ਦੇ ਕਤਲ ਉੱਪਰ ਇੱਕ ਡੈਡੀਕੇਟਡ ਪਬਲਿਕ ਇਨਕੁਆਇਰੀ ਹੋਣੀ ਚਾਹੀਦੀ ਆ, ਜਿਹਦੇ ਵਿੱਚ ਇਹ ਸਾਰੀ ਦੀ ਸਾਰੀ ਚੀਰ-ਫਾੜ ਹੋਵੇ ਵੀ ਕਿਹੜੀ ਏਜੰਸੀ ਨੂੰ, ਕਿਹੜੇ ਵਿਅਕਤੀ ਨੂੰ ਕੀ ਪਤਾ ਸੀ, ਕੈਨੇਡੀਅਨ ਸਰਕਾਰ ਦੀਆਂ ਏਜੰਸੀਆਂ ਦੀ ਨਾਕਾਮੀ ਕਿੱਥੇ ਰਹੀ ਆ, ਜ਼ਿੰਮੇਵਾਰੀ ਕਰਨਾ ਦੀ ਹੈਗੀ ਆ, ਐਂਡ ਵੀ ਤਹਿ ਤੱਕ ਜਾਣ ਦੀ ਲੋੜ ਹੈਗੀ। ਤੇ ਨਾਲ ਜਿਹੜੀ ਦੂਜੀ ਗੱਲ ਜਿਹੜੀ ਹੁਣ ਚੱਲ ਰਹੀ ਆ, ਜਿਹੜਾ ਹੁਣ ਸ਼ੁੱਕਰਵਾਰ ਤੋਂ ਸ਼ੁਰੂ ਹੋਇਆ, ਜਿਹੜਾ ਗ੍ਰਿਫਤਾਰੀਆਂ ਦਾ ਦੌਰ ਹਜੇ ਮੈਂ ਕਹੂੰਗਾ ਸ਼ੁਰੂ ਹੀ ਹੋਇਆ, ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆ ਵੀ ਜਿਹੜੀ ਪੋਲੀਟੀਕਲ ਪ੍ਰੈਸ਼ਰ ਆ ਉਹ ਬਣਾ ਕੇ ਰੱਖਿਆ ਜਾਵੇ ਸਰਕਾਰ ਤੇ, ਵੀ ਤੁਸੀਂ ਤਹਿ ਤੱਕ ਜਾਣਾ ਵੀ ਇਹ ਉਹੀ ਬੰਦੇ ਹੈਗੇ ਆ ਜਿਨ੍ਹਾਂ ਨੇ ਤੁਹਾਡੇ ਕਿਸੇ ਵੀ ਸਰਕਾਰ ਦੇ ਇਸ਼ਾਰੇ ਤੇ ਕਿਸੇ ਕਤਲ ਨੂੰ ਉਹਨਾਂ ਨੇ ਅੰਜਾਮ ਦਿੱਤਾ। ਪਰ ਸਰਕਾਰ ਦੀ ਜ਼ਿੰਮੇਵਾਰੀ, ਏਜੰਸੀ ਦੀ ਜ਼ਿੰਮੇਵਾਰੀ ਇਹੀ ਆ ਵੀ ਤੁਸੀਂ ਉਹ ਬੰਦੇ ਫੜਨੇ ਆ ਜਿਨ੍ਹਾਂ ਨੇ ਹਦਾਇਤਾਂ ਦਿੱਤੀਆਂ ਸੀ। ਤੇ ਇਹ ਵੀ ਇੱਕ ਅਹਿਮ ਪੋਲੀਟੀਕਲ ਸਵਾਲ ਹੈਗਾ, is whether the government is willing to go far enough। ਨਹੀਂ, ਬਿਲਕੁਲ ਇਹਨਾਂ ਨੂੰ ਜਿਹੜਾ ਜਵਾਬਦੇਹ ਬਣਾਉਣਾ, ਅਕਾਊਂਟੇਬਲ ਕਰਨਾ ਬਹੁਤ ਜ਼ਰੂਰੀ ਆ। ਸੋ ਇਸੇ ਗੱਲ ਦੇ ਉੱਤੇ ਆਉਂਦੇ ਆ ਹੁਣ, ਜਿਹੜਾ ਇਹ 10 ਮਹੀਨੇ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਦੇ ਵਿੱਚ ਸਿੱਖਾਂ ਹੱਥੋਂ ਸਿੱਖਾਂ ਨੂੰ ਮਰਵਾਉਣ ਦਾ ਇਹ ਜਿਹੜਾ ਪੈਂਤੜਾ ਸ਼ੁਰੂ ਹੋਇਆ ਆ, ਇਹ ਨਾਨ ਇਮੀਗ੍ਰੈਂਟ ਵੀਜ਼ੇ ਦੇ ਉੱਤੇ ਇੱਥੇ ਆਉਂਦੇ ਨੇ, ਉਹ ਆ ਕੇ ਜਿਹੜੇ ਸਟੂਡੈਂਟ ਵੀਜ਼ੇ ਦੇ ਉੱਤੇ ਆ ਉਹ ਉਧਰ ਨੂੰ ਜਾਂਦੇ ਨਹੀਂ ਆ, ਉਹ ਇਸ ਪਾਸੇ ਵੱਲ ਨੂੰ ਆ ਕੇ ਇਹ ਕਾਰਵਾਈਆਂ ਦੇ ਵਿੱਚ ਲੱਗ ਰਹੇ ਆ, ਇਹਨਾਂ ਨੂੰ ਵਰਤਿਆ ਜਾ ਰਿਹਾ ਆ, ਪੈਸੇ ਖੁਣੋਂ ਕੀਤਾ ਆ, ਜੋ ਵੀ ਕੀਤਾ ਵੀ ਡੋਂਟ ਨੋ, ਉਹ ਅਜੇ ਬਾਅਦ ਦੇ ਵਿੱਚ ਅੱਗੇ ਪਤਾ ਲੱਗੂਗਾ। ਕੌਨਸਪੀਰੇਸੀਜ਼ ਜਿਹੜੀਆਂ ਉਹ ਘੜ ਹੋਈਆਂ। ਅੱਜ ਜਦ ਆਪਾਂ ਦੇਖਿਆ ਵੀ ਟਿਊਜ਼ਡੇ ਨੂੰ ਜਦ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ 21 ਮਈ ਜਿਹੜੀ ਉਹ ਦੁਬਾਰਾ ਅਗਲੀ ਤਰੀਕ ਪੈ ਗਈ ਆ। ਹਾਊ ਡੂ ਯੂ ਸੀ ਦਿਸ? ਜਿੱਦਾਂ ਤੁਸੀਂ ਇਹ ਗੱਲ ਵੀ ਕਰ ਰਹੇ ਆ ਵੀ ਇਹ ਅਜੇ ਸਟਾਰਟਿੰਗ ਆ। ਹੁਣ ਲੀਗਲੀ ਜੇ ਆਪਾਂ ਲੀਗਲ ਪੁਆਇੰਟ ਆਫ ਵਿਊ ਤੋਂ ਤੁਹਾਨੂੰ ਪੁੱਛੀਏ, ਸੋ ਨੈਕਸਟ ਸਟੈਪ ਕੀ ਹੈ ਇੱਥੇ ਹੁਣ ਇਹਨਾਂ ਤਿੰਨਾਂ ਦੇ ਉਲਟ ਖਾਸ ਕਰਕੇ? ਸੋ ਆਈ ਥਿੰਕ ਇਹ ਹੁਣ ਜਿਹੜਾ ਮਸਲਾ ਹੈਗਾ ਇੰਨਾ ਜਿੱਦਾਂ ਗੁੰਝਲਦਾਰ ਬਣ ਗਿਆ ਕਿ ਕੋਈ ਸਿਰਫ ਲੀਗਲ ਮਸਲਾ ਨਹੀਂ ਹੈਗਾ, ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਸੀ, ਇਹ ਪੋਲੀਟੀਕਲ ਮਸਲਾ ਹੈਗਾ। ਇਸ ਤੋਂ ਹੋਰ ਪੋਲੀਟੀਕਲ ਗੱਲ ਹੋ ਹੀ ਨਹੀਂ ਸਕਦੀ। ਇੱਕ ਤੀਜੇ ਮੁਲਕ ਦੀ ਜ਼ਿੰਮੇਵਾਰੀ ਹੋਵੇ ਵੀ ਇੰਟਰਨੈਸ਼ਨਲ ਲਾਅ ਦੇ ਮੁਤਾਬਕ ਵੀ ਸਟੇਟ ਰਿਸਪੌਂਸਿਬਿਲਿਟੀ ਵੀ ਹੋ ਸਕਦੀ ਆ, ਜੇ ਇੰਡੀਅਨ ਇੰਟੈਲੀਜੈਂਸ ਏਜੰਸੀ ਜਾਂ ਸਰਕਾਰ ਵੱਲੋਂ ਇਹ ਹੁਕਮ ਦਿੱਤੇ ਗਏ ਵੀ ਤੁਸੀਂ ਇਹ ਫਲਾਣੇ ਬੰਦੇ ਦਾ ਤੁਸੀਂ ਕਤਲ ਕਰਨਾ। So even on international level, there's a degree of state responsibility। ਇਹ ਸਿਰਫ ਵਿਅਕਤੀਆਂ ਦੀ ਜ਼ਿੰਮੇਵਾਰੀ ਤੱਕ ਉਹ ਮੌਜੂਦ ਰਹਿਣ ਵਾਲੀ ਗੱਲ ਨਹੀਂ ਹੈਗੀ। So I think that's one piece।
ਜਿਹੜੀ ਹੁਣ ਅਗਲਾ ਸਟੈਪ ਕੀ ਹੋਊਗਾ, ਵੀ ਹੈਵ ਟੂ ਲੁੱਕ, ਵੀ ਜਿਹੜੀ ਆਈ ਥਿੰਕ ਇੰਟਰਨੈਸ਼ਨਲ ਰਿਪੋਰਟਿੰਗ ਦਾ ਵੀ ਤੁਸੀਂ ਜ਼ਿਕਰ ਕੀਤਾ ਸੀਗਾ, ਉਹਨੂੰ ਵੀ ਥੋੜਾ ਜਿਹਾ ਖੋਲ ਕੇ ਉਹਦੇ ਬਾਰੇ ਗੱਲ ਕਰਨ ਦੀ ਲੋੜ ਹੈਗੀ ਹੈ। ਵੀ ਪਿਛਲੇ ਹਫਤੇ ਵਾਸ਼ਿੰਗਟਨ ਪੋਸਟ ਨੇ ਕਾਫੀ, ਜਿੱਦਾਂ ਆਈ ਥਿੰਕ ਅਗੇਨ ਅ ਬੌਮਸ਼ੈਲ ਰਿਪੋਰਟ ਉਹਨਾਂ ਦੀ ਨਸ਼ਰ ਕੀਤੀ ਸੀ, ਕਿਉਂਕਿ ਹੁਣ ਤੱਕ ਜਿਹੜੇ ਅਮਰੀਕਾ ਦੇ ਵਿੱਚ ਭਾਈ ਗੁਰਪਤਵੰਤ ਸਿੰਘ ਪੰਨੂ ਤੇ ਜਿਹੜਾ ਕਤਲ ਦੀ ਕੋਸ਼ਿਸ਼ ਕੀਤੀ ਗਈ ਸੀ, ਸਾਜ਼ਿਸ਼ ਘੜੀ ਜਾ ਰਹੀ ਸੀ ਜਿਹੜੀ, ਉਹ ਜਿਹੜੀ ਇੰਡਾਈਟਮੈਂਟ ਦੇ ਵਿੱਚ ਜਿਹੜਾ ਸਰਕਾਰੀ ਅਧਿਕਾਰੀ ਰॉ ਦਾ ਜਿਹੜਾ ਅਫੀਸ਼ੀਅਲ ਸੀਗਾ, ਵਿਕਰਮ ਯਾਦਵ ਜੀ ਦਾ ਨਾਮ ਆਇਆ, ਹਾਂ, ਜਿਹਨੂੰ ਨਿਖਿਲ ਗੁਪਤਾ ਚਲਾ ਰਿਹਾ ਸੀ, ਉਹ ਇੰਡਾਈਟਮੈਂਟ ਦੇ ਵਿੱਚ ਸਿਰਫ CC1 ਦਾ ਨਾਮ ਦਿੱਤਾ ਗਿਆ ਸੀ, ਉਦੋਂ ਲਕਾਇਆ ਗਿਆ ਨਾ ਉਹਦਾ। ਤੇ ਹੁਣ ਜਿਹੜੀ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਸੀਗੀ, ਉਹ ਉਹਨਾਂ ਨੇ ਕਾਫੀ ਜਿੱਦਾਂ ਪੜਤਾਲ ਕੀਤੀ ਸੀਗੀ ਆਸਟ੍ਰੇਲੀਆ ਦੀ ਇੰਟੈਲੀਜੈਂਸ ਏਜੰਸੀਆਂ ਤੱਕ, ਕੈਨੇਡਾ, US, UK, ਜਰਮਨੀ ਐਂਡ ਇੰਡੀਅਨ ਇੰਟੈਲੀਜੈਂਸ ਅਫੀਸ਼ੀਅਲਸ, ਸਾਰਿਆਂ ਨਾਲ ਉਹਨਾਂ ਨੇ ਗੱਲਬਾਤ ਕੀਤੀ। ਕਾਫੀ ਮੈਂ ਕਹੂੰਗਾ ਜਿੱਦਾਂ ਉਹਨਾਂ ਨੇ ਕੰਪਰੀਹੈਂਸਿਵ ਤੇ ਤਕੜਾ ਰਿਪੋਰਟ, ਕਾਫੀ ਤਕੜੀ ਇਨਵੈਸਟੀਗੇਸ਼ਨ ਉਹਨਾਂ ਨੇ ਕੀਤੀ ਆ। ਤੇ ਉਹਦੇ ਵਿੱਚ ਇਹ ਗੱਲ ਉਹਨਾਂ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਆਖਿਆ ਵੀ ਜਿੰਨੇ ਵੀ ਕੈਨੇਡੀਅਨ ਤੇ ਅਮਰੀਕਨ ਜਿਹੜੇ ਇੰਟੈਲੀਜੈਂਸ ਅਫੀਸ਼ੀਅਲਸ ਤੇ ਕੁਝ ਗਵਰਨਮੈਂਟ ਵੀ ਸਰੋਤ ਉਹਨਾਂ ਨੇ ਜਿਨ੍ਹਾਂ ਨੇ ਉਹਨਾਂ ਨਾਲ ਗੱਲ ਕੀਤੀ ਆ, ਸਾਰਿਆਂ ਦਾ ਜਿੱਦਾਂ ਪੱਕਾ ਵਿਸ਼ਵਾਸ ਆ, ਮੰਨਣਾ ਆ ਵੀ ਉਹਨਾਂ ਕੋਲ ਸਬੂਤ ਹੈਗੇ ਆ ਹਿਊਮਨ ਇੰਟੈਲੀਜੈਂਸ ਐਂਡ ਸਿਗਨਲਸ ਇੰਟੈਲੀਜੈਂਸ, ਵੀ ਇਹ ਵਿਕਰਮ ਯਾਦਵ ਨਾਂ ਦਾ ਜਿਹੜਾ ਰॉ ਦਾ ਇੱਕ ਏਜੰਟ ਸੀਗਾ, ਜਿਹਨੇ ਇਹ ਬੜੀ ਮੱਚ ਜਿਹਦੀ ਦੇਖ ਰੇਖ ਹੇਠ ਇਹ ਸਾਰਾ ਕੁਝ ਹੋਇਆ, ਤੇ ਜਿਹੜਾ ਰॉ ਦਾ ਚੀਫ ਸੀ ਸਮੰਤ ਗੋਇਲ, ਉਹ ਬੜੀ ਮੱਚ ਇਹਨੂੰ ਆਥੋਰਾਈਜ਼ ਤੇ ਡਾਇਰੈਕਟ ਕੀਤਾ ਸੀ। ਤੇ ਫਿਰ ਸਾਰਿਆਂ ਨੇ ਇਹ ਗੱਲ ਵੀ ਲਿਖੀ ਆ ਵੀ NSA ਅਜੀਤ ਡੋਵਲ ਨੂੰ ਵੀ ਪਤਾ ਹੋਊਗਾ, ਤੇ ਨੈਚੁਰਲੀ ਫਿਰ ਪ੍ਰਾਈਮ ਮਿਨਿਸਟਰਸ ਆਫਿਸ ਨਰਿੰਦਰ ਮੋਦੀ ਦੇ ਅਧਿਕਾਰੀ ਤੇ ਉਹਦੇ ਜਿਹੜੀ ਕਲੋਜ਼ ਸਰਕਲ ਨੂੰ ਵੀ ਪਤਾ ਹੋਊਗਾ ਵੀ ਇਹ ਕੁਛ ਸਾਰਾ ਵਾਪਰ ਰਿਹਾ। ਐਂਡ ਦਿਸ ਇਜ਼ ਵੇਅਰ ਆਈ ਥਿੰਕ ਦੀ ਇੰਪੋਰਟੈਂਟ ਪੀਸ ਇਜ਼। ਤੇ ਨਾਲ ਇੱਕ ਹੋਰ ਗੱਲ, ਜਿਹੜੀ CBC ਦੀ ਰਿਪੋਰਟ ਫਰਾਈਡੇ ਨੂੰ ਨਸ਼ਰ ਹੋਈ ਸੀ ਐਵਨ ਡਾਇਰ ਦੀ, ਉਹਦੇ ਵਿੱਚ ਜਿਹੜੇ 3 ਵਿਅਕਤੀ ਗ੍ਰਿਫਤਾਰ ਕੀਤੇ ਗਏ ਆ, ਉਹਨਾਂ ਨੂੰ ਸਿੱਧੇ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਨਾਲ ਵੀ ਉਹਨਾਂ ਨੇ ਜੋੜਿਆ। ਸੋ ਆਈ ਥਿੰਕ ਦੇयर ਟੂ ਥਿੰਗਸ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ, ਤੇ ਆਪਾਂ ਦੋਵਾਂ ਗੱਲਾਂ ਨੂੰ ਆਪਾਂ ਵੱਖ-ਵੱਖ ਆਪਾਂ ਲੈ ਲਈਏ। ਇੱਕ ਤਾਂ ਡਿਸਇਨਫੋਰਮੇਸ਼ਨ ਦੀ ਹੈਗੀ, ਆਰਗੇਨਾਈਜ਼ਡ ਕ੍ਰਾਈਮ, ਤੇ ਦੂਜੀ ਗੱਲ ਹੈਗੀ ਆ ਵੀ ਇਹ ਜਿਹੜੀ ਇਨਫੋਰਮੇਸ਼ਨ ਇੰਟਰਨੈਸ਼ਨਲ ਰਿਪੋਰਟਿੰਗ ਦੇ ਵਿੱਚ ਆ ਰਹੀ ਆ, ਔਰ ਉਹ ਜਿਹੜੀ ਕਾਨੂੰਨੀ ਕਾਰਵਾਈ ਦੇ ਵਿੱਚ ਹਜੇ ਤੱਕ ਨਹੀਂ ਆਈ, ਇਹਦੇ ਬਾਰੇ ਵੀ ਸਾਨੂੰ ਖੋਲ ਕੇ ਗੱਲ ਕਰਨ ਦੀ ਲੋੜ ਹੈਗੀ ਆ। ਵਾਟ ਡੂ ਯੂ ਥਿੰਕ, ਤੁਸੀਂ ਕੀ ਸੋਚਦੇ ਕਿਉਂ ਇਦਾਂ? ਸੋ ਦ ਰੀਜ਼ਨ I ਜਿਹੜੇ ਮਾਈ ਇੰਟੂਇਸ਼ਨ ਇਜ਼, ਇਹ ਜਿਹੜੀ ਰਿਪੋਰਟਾਂ ਆਈਆਂ, ਇਹਨਾਂ ਦੇ ਜਿਹੜੇ ਸਰੋਤ ਬਿਨਾਂ ਨਾਂ ਤੋਂ ਸਾਰੇ ਇੰਟੈਲੀਜੈਂਸ ਅਫੀਸ਼ੀਅਲਸ ਤੇ ਇਨਵੈਸਟੀਗੇਟਰਸ ਆਏ ਹੈਗੇ ਆ। ਓਕੇ, anonymous sources ਆ ਰਹੇ ਆ। They're anonymous sources, but they're from the official agencies, unofficial ਤੌਰ ਤੇ। ਮੈਂ ਸਮਝ ਗਿਆ। ਉਹਦੇ ਵਿੱਚ ਜਦੋਂ ਗੱਲਬਾਤ ਵੀ ਹੋਈ ਸੀਗੀ, ਉਹਨਾਂ ਨੇ ਇਹ ਗੱਲ ਆਖੀ ਆ ਵੀ why did India do this, ਤੇ ਉਹਨਾਂ ਨੇ ਇਹ ਗੱਲ ਆਖਿਆ ਵੀ ਇੰਡੀਆ ਨੂੰ ਲੱਗਾ ਵੀ they can get away with it। ਤੇ ਵਾਸ਼ਿੰਗਟਨ ਪੋਸਟ ਰਿਪੋਰਟ ਦੇ ਵਿੱਚ ਕੰਕਲੂਜਨ ਦੇ ਵਿੱਚ ਉਹਨਾਂ ਨੇ ਆਲਮੋਸਟ ਇਹ ਗੱਲ ਆਖੀ ਆ ਵੀ that they're probably right। ਇਸ ਵੇਲੇ ਇੰਡੀਆ ਦੀ ਜਿਹੜੀ ਜੀਓਪੋਲਿਟੀਕਲ ਮਹੱਤਤਾ ਇੰਨੀ ਬਣ ਚੁੱਕੀ ਆ ਵੀ ਅਮਰੀਕਾ ਨੇ ਨਿਖਿਲ ਗੁਪਤਾ ਨੂੰ ਜ਼ਰੂਰ ਜਿੱਦਾਂ ਫੜ ਲਿਆ, ਸ਼ਿਕੰਜੇ ਦੇ ਵਿੱਚ ਲੈ ਲਿਆ, ਪਰ ਉਹਨਾਂ ਨੇ ਵਿਕਰਮ ਯਾਦਵ ਦਾ ਨਾਂ ਤੱਕ ਵੀ ਨਹੀਂ ਆਉਣ ਦਿੱਤਾ, ਮੈਂਸ਼ਨ ਨਹੀਂ ਕੀਤਾ। ਵੀ ਉਹ ਕੋਸ਼ਿਸ਼ ਕਰ ਰਿਹਾ ਵੀ ਦੋਵੇਂ ਪਾਸੇ ਉਹਨਾਂ ਨੇ ਬਣਾ ਕੇ ਰੱਖਣੀ ਆ, ਕਮਿਊਨਿਟੀ ਦੇ ਨਾਲ ਤੇ ਲੋਕਲ ਜਿਹੜੀ ਡੋਮੈਸਟਿਕ ਇਲੈਕਟੋਰੇਟ ਆ, ਉਹਨਾਂ ਨੂੰ ਵੀ ਦਿਖਾਉਣਾ ਵੀ ਆਪਾਂ ਇਹੋ ਜਿਹੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕਰਾਂਗੇ, ਕਾਰਵਾਈ ਕਰਕੇ ਜ਼ਿੰਮੇਵਾਰ ਬੰਦਿਆਂ ਨੂੰ ਆਪਾਂ ਦੋਸ਼ੀ ਠਹਿਰਾ ਕੇ ਇਹਨਾਂ ਨੂੰ ਸਜ਼ਾ ਵੀ ਆਪਾਂ ਸੁਣਾਵਾਂਗੇ। ਪਰ ਨਾਲ ਦੀ ਨਾਲ ਉਹਨਾਂ ਨੇ ਇਹ ਵੱਡਾ ਸਟੈਪ ਲੈਣ ਤੋਂ ਵੀ ਉਹਨਾਂ ਨੇ ਜਿੱਦਾਂ ਹਜੇ ਕੰਨੀ ਕਤਰਾ ਰਹੇ ਆ, ਵੀ ਹਜੇ ਰੋਕ ਰਹੇ ਆ ਵੀ ਆਪਾਂ ਇੰਡੀਆ ਨੂੰ ਬਿਲਕੁਲ ਏਲੀਨੇਟ ਵੀ ਨਹੀਂ ਕਰਨਾ। ਸੋ ਉਹਨਾਂ ਦੀ ਬਾਹ ਮਰੋੜ ਰਹੇ ਆ, ਪਰ ਉਹ ਚਾਈਨਾ ਦੇ ਉੱਤੇ ਉਹਨਾਂ ਨੂੰ ਵਰਤਣਾ ਚਾਹ ਰਹੇ, ਸੋ ਪੂਰੀ ਤਰ੍ਹਾਂ ਵੀ ਨਹੀਂ ਕਰ ਰਹੇ। ਸੋ ਜਿਹੜਾ ਮੇਰਾ ਮੰਨਣਾ ਹੈਗਾ ਵੀ ਜਿਹੜੇ ਇਹ ਮੀਡੀਆ ਲੀਕਸ ਹੋ ਰਹੇ ਆ ਅਫੀਸ਼ੀਅਲ ਤੌਰ ਤੇ, ਇਹ ਵੀ ਇੱਕ ਇੰਡੀਆ ਨੂੰ ਆਪਾਂ ਕਹਿ ਸਕਦੇ ਹਾਂ ਪ੍ਰੈਸ਼ਰ ਕਰਨ ਵਾਸਤੇ ਤੇ ਚੇਤਾਵਨੀ ਦੇਣ ਵਾਸਤੇ ਇੱਕ ਕੋਸ਼ਿਸ਼ ਹੋ ਸਕਦੀ ਆ ਵੀ ਸਾਨੂੰ ਸਾਰਾ ਕੁਝ ਪਤਾ, ਆਪਾਂ ਹੋਰ ਬਹੁਤ ਕੁਝ ਕਰ ਸਕਦੇ ਹਾਂ, ਪਰ ਆਪਾਂ ਹਜੇ ਨਹੀਂ ਕਰ ਰਹੇ। ਸੋ ਇਟਸ ਅੰਡਰਸਟੈਂਡਿੰਗ ਦੈਟ ਆਈ ਥਿੰਕ ਇਹ ਜੋ ਕੁਝ ਹੋ ਰਿਹਾ ਵੀ ਹਜੇ ਮੈਚ ਦਾ ਜਿਹੜਾ ਆਊਟਕਮ ਹੋਣਾ ਹਜੇ ਫਾਈਨਲ ਨਹੀਂ, ਹਜੇ ਕਾਸ਼ਮਕਾਸ਼ ਹਜੇ ਗੇਮ ਚੱਲ ਰਹੀ ਆ, ਤੇ ਉਹਦੇ ਵਿੱਚ ਸਿੱਖਾਂ ਦੀ ਵੀ ਇੱਕ ਅਹਿਮ ਭੂਮਿਕਾ ਬਣਦੀ ਹੈਗੀ ਆ। ਐਕਟਿਵ and we're advocating for political accountability in the international community and through domestic institutions to make sure that this happens.
ਇੰਡੀਆ ਦਾ ਜ਼ੋਰ ਲੱਗਾ ਪਿਆ ਵੀ ਆਪਣੀ ਜਵਾਬਦੇਹੀ ਬਿਲਕੁਲ ਨਾ ਹੋਵੇ ਨਾ ਤੇ ਹੋਵੇ। ਇਹਨਾਂ ਏਜੰਸੀਆਂ ਦੀ ਕੋਸ਼ਿਸ਼ ਇਹ ਆ ਵੀ ਇਹੋ ਜਿਹੀ ਵਾਰਦਾਤ ਦੁਬਾਰਾ ਨਾ ਹੋਵੇ, ਇਹੋ ਜਿਹੀ ਕੋਤਾਹੀ ਇੰਡੀਆ ਵੱਲੋਂ ਨਾ ਹੋਵੇ ਤੇ ਇੰਡੀਆ ਦੇ ਨਾਲ ਸੰਬੰਧ ਵੀ ਆਪਣੇ ਵਧੀਆ ਬਣ ਕੇ ਰਹਿਣ। ਸੋ ਇੱਕ ਸੋ ਗੇਮ ਐਜ਼ ਏ ਸਿੱਖ ਜਾਂ ਐਜ਼ ਏ ਸਿੱਖ ਆਰਗੇਨਾਈਜੇਸ਼ਨਸ ਹੁਣ ਸਾਰਿਆਂ ਨੂੰ ਕਿੱਦਾਂ ਦੇਖਣਾ ਚਾਹੀਦਾ? ਲਾਈਕ ਇਟ ਫੀਲਸ ਲਾਈਕ ਵੀ ਰਿਪੋਰਟਿੰਗ ਆਪਣੇ ਪੱਖ ਦੇ ਵਿੱਚ ਆ ਇਸ ਟਾਈਮ, ਦੀ ਓਪਰਚੁਨਿਟੀ ਇਜ਼ ਨੌਕਿੰਗ ਦਾ ਡੋਰ, ਵੀ ਉਹ ਮੌਕਾ ਆ ਆਪਣੇ ਕੋਲ ਸਾਰਿਆਂ ਨੂੰ ਇਕੱਠੇ ਹੋਣ ਦਾ, ਵੀ ਇਹ ਹੁਣ ਪ੍ਰੈਸ਼ਰ ਦਬਾਅ ਦੇ ਅਧੀਨ ਆ ਇੰਡੀਆ। ਸੋ ਐਜ਼ ਏ ਸਿੱਖ ਇਹਨਾਂ ਨੂੰ ਇਹ ਰਿਪੋਰਟਿੰਗ ਨੂੰ ਕਿੱਦਾਂ ਦੇਖਣਾ ਚਾਹੀਦਾ? ਕਿਤੇ ਆਪਾਂ ਨੂੰ ਇਹ ਵਰਤਣ ਦੀ ਕੋਸ਼ਿਸ਼ ਕਰ ਰਹੇ ਆ ਜਾਂ ਅਸਲ ਦੇ ਵਿੱਚ ਆਪਣੇ ਨਾਲ ਕੋਈ ਇਹ ਹਮਦਰਦੀ ਰੱਖਦੇ ਆ, ਇੰਡੀਆ ਨੂੰ ਸਿਰਫ ਆਪਣੀ ਥਾਂ ਤੇ ਟਿਕਾਣਾ ਚਾਹੁੰਦੇ ਆ? ਦੇयर ਸੋ ਮੈਨੀ ਕੁਐਸਚਨਸ, ਆਪਾਂ ਕਿੱਦਾਂ ਦੇਖੀਏ ਸਾਰੀਆਂ ਨੂੰ? ਸੋ ਆਈ ਥਿੰਕ ਜਿਹੜੀ ਮੇਰੀ ਬੇਨਤੀ ਹੋਊਗੀ ਸਾਰੀ ਸੰਗਤਾਂ ਨੂੰ, ਦਰਸ਼ਕਾਂ ਨੂੰ, ਸਰੋਤਿਆਂ ਨੂੰ, is understanding this ਸਿੱਖ ਨਜ਼ਰੀਏ ਤੋਂ। ਵੀ ਬਹੁਤੀ ਵਾਰ ਜਦੋਂ ਆਪਾਂ ਇਹਨਾਂ ਘਟਨਾਵਾਂ ਬਾਰੇ ਆਪਾਂ ਵਿਸ਼ਲੇਸ਼ਣ ਕਰਦੇ ਆ, ਇਹਦੇ ਬਾਰੇ ਰਾਏ ਬਣਾਉਣ ਦੀ ਕੋਸ਼ਿਸ਼ ਕਰਦੇ ਆ ਜਾਂ ਕੋਈ ਆਪਾਂ ਰਿਸਪੌਂਡ ਕਰਨ ਦੀ ਕੋਸ਼ਿਸ਼ ਕਰਦੇ ਆ, ਆਪਾਂ ਇੱਕ ਮਾਈਨੋਰਿਟੀ ਵਜੋਂ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਆਪਾਂ ਕੈਨੇਡਾ ਦੇ ਵਿੱਚ ਇੱਕ ਐਥਨਿਕ ਮਾਈਨੋਰਿਟੀ ਹੈਗੇ ਆ, ਅਮਰੀਕਾ ਦੇ ਵਿੱਚ ਆਪਾਂ ਇੱਕ ਐਥਨਿਕ ਮਾਈਨੋਰਿਟੀ ਹੈਗੇ ਆ, ਇਹਨਾਂ ਨੂੰ ਸਾਡੀਆਂ ਵੋਟਾਂ ਦੀ ਲੋੜ ਹੈਗੀ ਆ ਤੇ ਆਪਣੀ ਸੋਚ ਜਾਂ ਜਿਹੜਾ ਆਪਣਾ ਹੋਰਾਈਜ਼ਨ ਆ ਉੱਥੇ ਤੱਕ ਹੀ ਆਪਾਂ ਲਿਮਿਟ ਕਰ ਲੈਂਦੇ ਆ। ਤੇ ਨਾਲ ਆਪਾਂ ਇਹ ਗੱਲ ਨੂੰ ਜਦੋਂ ਆਪਾਂ ਇਹਦੇ ਬਾਰੇ ਗੱਲ ਵੀ ਕਰਦੇ ਆ, ਆਪਾਂ ਇਸ ਤਰੀਕੇ ਦੇ ਨਾਲ ਗੱਲ ਕਰਦੇ ਆ ਵੀ ਸਾਡੇ ਆਲੇ ਦੁਆਲੇ ਬਹੁਤ ਕੁਝ ਹੋ ਰਿਹਾ, ਇਹ ਬਹੁਤ ਵੱਡੇ ਖਿਡਾਰੀ ਹੈਗੇ ਆ ਤੇ ਆਪਾਂ ਇਹਨਾਂ ਦੇ ਵਿੱਚ ਇੱਕ ਬਾਲ ਹੀ ਹੈਗੇ, they're playing with us, ਛੋਟੇ ਜਿਹੇ ਪਿਆਦੇ ਆ। ਤੇ ਇਹ ਜੀ ਗੱਲ ਬਿਲਕੁਲ ਨਹੀਂ ਹੈਗੀ ਮੇਰੇ ਹਿਸਾਬ ਨਾਲ। ਆਈ ਥਿੰਕ ਇਫ ਯੂ ਲੁੱਕ ਸਾਰੇ ਪਿਛਲੇ 5-7 ਸਾਲਾਂ ਦੇ ਵਿੱਚ ਜੋ ਕੁਝ ਵਾਪਰਿਆ ਉਹ ਤਾਂ ਹੀ ਵਾਪਰਿਆ ਕਿਉਂਕਿ ਸਾਡੀ ਵੀ ਇੱਕ ਭੂਮਿਕਾ ਹੈਗੀ ਆ, ਸਾਡੀ ਵੀ ਇਹਦੇ ਵਿੱਚ contribution ਹੈਗੀ ਆ, because India is seeing us as a collective threat and the Western powers are also seeing Sikhs as a political force in the region. ਨਹੀਂ ਤਾਂ ਹੀ ਜਿਹੜੇ ਕਰੈਕਟਡ ਮੈਜਰਸ ਤਾਂ ਉਹ ਇੰਟਰਫੇਰੈਂਸ ਇੰਨੀ ਚੁੱਪ ਕਰਾਉਣ ਦੀ ਕੋਸ਼ਿਸ਼ ਆ, ਬਿਕੋਜ਼ ਦੇ ਸੀ ਅਸ ਐਜ਼ ਅ ਥ੍ਰੈਟ, ਵੀ ਉਹ ਦੇਖੇ ਆ ਵੀ ਇੰਡੀਆ ਦਾ ਪਰਦਾਫਾਸ਼ ਹੁੰਦਾ ਇਹਦੇ ਨਾਲ। ਸੋ ਆਈ ਥਿੰਕ ਇੰਡੀਆ ਵੱਲੋਂ ਸਿੱਖਾਂ ਨੂੰ ਉਹ ਇਸ ਵੇਲੇ ਸਭ ਤੋਂ ਵੱਡਾ ਸਿਕਿਉਰਿਟੀ ਥ੍ਰੈਟ ਵਜੋਂ ਉਹ ਮਹਿਸੂਸ ਕਰ ਰਹੇ ਆ, ਦੇਖ ਰਹੇ ਆ ਤੇ ਇਸ ਤਰੀਕੇ ਦੇ ਨਾਲ ਉਹ ਕਾਰਵਾਈ ਕਰ ਰਹੇ ਆ। ਜਿਹੜੀ ਉਹ ਵਾਸ਼ਿੰਗਟਨ ਪੋਸਟ ਵਾਲੀ ਰਿਪੋਰਟ ਜੇ ਆਪਾਂ ਦੇਖ ਰਹੇ ਆ, ਇੰਡੀਆ ਦੇ ਇੰਟੈਲੀਜੈਂਸ ਏਜੰਸੀਜ਼ ਆਸਟ੍ਰੇਲੀਆ ਦੇ ਵਿੱਚ ਪੂਰੀ ਤਰ੍ਹਾਂ ਐਕਟਿਵ ਸੀਗੇ ਤੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਉਹਨਾਂ ਦੀਆਂ ਗਲਤ ਹਰਕਤਾਂ ਕਰਕੇ। ਜਰਮਨ ਦੇ ਵਿੱਚ ਘੱਟੋ ਘੱਟ 4 ਜਣਿਆਂ ਨੂੰ ਮੁਕੱਦਮਾ ਚਲਾਇਆ ਗਿਆ ਤੇ ਸਜ਼ਾ ਯਾਫਤਾ ਵੀ ਕੀਤਾ ਗਿਆ ਕਿਉਂਕਿ ਇਹ ਇੰਡੀਅਨ ਏਜੰਸੀਆਂ ਵਾਸਤੇ ਦਖਲਅੰਦਾਜ਼ੀ ਕਰਦੇ ਸੀ। ਜਦੋਂ ਸਮੰਤ ਗੋਇਲ ਦੀ ਨਿਯੁਕਤੀ ਇੰਗਲੈਂਡ ਦੇ ਵਿੱਚ ਰॉ ਸਟੇਸ਼ਨ ਚੀਫ ਵਜੋਂ ਹੋ ਰਹੀ ਸੀਗੀ, ਉਸ ਵੇਲੇ ਉਹਨੂੰ ਵੀ ਬਾਹਰ ਦਾ ਦਰਵਾਜ਼ਾ ਦਿਖਾਇਆ ਗਿਆ, he was shown to the door because he was interfering and it was intensifying. ਜਦੋਂ ਭਾਈ ਹਰਦੀਪ ਸਿੰਘ ਦਾ ਕਤਲ ਹੁੰਦਾ ਸੀਗਾ, that was one of the first time ਰਾਅ ਦਾ ਕੋਈ ਵੀ ਅਧਿਕਾਰੀ ਨਾਰਥ ਅਮਰੀਕਾ ਦੇ ਵਿੱਚ ਕਿਸੇ ਵੀ ਪੋਸਟ ਤੇ ਨਿਯੁਕਤ ਨਹੀਂ ਸੀਗਾ, ਸਾਰੇ ਰਾਅ ਦੇ ਅਧਿਕਾਰੀ ਕੱਢੇ ਗਏ ਸੀ। So this demonstrates the significant work and effort that India is taking ਵੀ ਸਿੱਖਾਂ ਨੂੰ ਕਾਬੂ ਕਿਸ ਤਰ੍ਹਾਂ ਕੀਤਾ ਜਾਵੇ, ਕਿਉਂਕਿ ਕਿਸਾਨ ਮੋਰਚੇ ਦੇ ਵੇਲੇ ਭਾਵੇਂ ਤੁਸੀਂ ਲੈ ਲਓ, ਭਾਵੇਂ ਹੋਰ ਜੋ ਕੁਝ ਪੰਜਾਬ ਦੇ ਵਿੱਚ ਜਿਹੜੀ ਜਾਗਰੂਕਤਾ ਆ ਰਹੀ ਆ, ਜਿਹੜੀਆਂ ਨੌਜਵਾਨਾਂ ਦੇ ਵਿੱਚ ਜਿਹੜੀ ਸਰਗਰਮੀ ਦੇਖਣ ਨੂੰ ਮਿਲ ਰਹੀ ਆ, ਇੰਡੀਆ ਨੂੰ ਵੀ ਪਤਾ ਵੀ ਸਿੱਖਾਂ ਦੀ ਜਿਹੜੀ ਯੋਗਤਾ ਤੇ ਜਿਹੜੀ ਸਮਰੱਥਾ ਹੈਗੀ ਆ, ਜੇ ਕੋਈ ਹਿੰਦੂਤਵਾ ਨੂੰ, ਭਾਜਪਾ, RSS ਨੂੰ ਕੋਈ ਟੱਕਰ ਦੇ ਸਕਦਾ, ਇੰਡੀਅਨ ਫਾਸ਼ੀਵਾਦ ਨੂੰ ਕੋਈ ਟੱਕਰ ਦੇ ਸਕਦਾ ਤੇ ਸਮੁੱਚੇ ਖਿੱਤੇ ਦੀ ਸਾਂਝੀ ਅਗਵਾਈ ਕਰਨ ਦੀ ਸਮਰੱਥਾ ਕੋਈ ਰੱਖਦਾ ਤਾਂ ਉਹ ਸਿੱਖ ਹੈਗੇ ਆ। ਤੇ ਜਿਹੜੀ ਆਪਣੀ ਪੋਲੀਟੀਕਲ ਜਿਹੜੀ ਜੀਓਗ੍ਰਾਫੀਕਲ ਪੋਜੀਸ਼ਨਿੰਗ ਹੈਗੀ ਆ, ਵੀ ਜਿਹੜੇ ਵਪਾਰ ਦੇ ਜਿਹੜੇ ਲਾਂਘੇ ਹੈਗੇ ਆ that are consistent and stable, ਇੱਕ ਪਾਸੇ ਪਹਾੜ ਆ, ਦੂਜੇ ਪਾਸੇ ਡੈਜ਼ਰਟ ਆ, ਪੰਜਾਬ ਦੇ ਵਿੱਚ ਉਹ ਰਸਤੇ ਬਣਦੇ। ਜੇ ਕਿਸੇ ਪਾਸੇ ਚੀਨ ਦੇ ਨਾਲ, ਪਾਕਿਸਤਾਨ ਨਾਲ ਕੋਈ ਜੰਗ ਲੱਗਦੀ ਆ ਤਾਂ ਉਹ ਜਿਹੜੇ ਸਪਲਾਈ ਲਾਈਨਸ ਪੰਜਾਬ ਰਾਹੀਂ ਜਾਣਗੇ। ਸੋ ਇਹਦਾ ਮਤਲਬ ਵੀ ਇੰਡੀਆ ਨੂੰ ਵੀ ਪਤਾ ਇੱਕ ਵੀ ਪੋਜੀਸ਼ਨਿੰਗ ਸਿੱਖਾਂ ਦੀ ਪੰਜਾਬ ਦੇ ਵਿੱਚ ਤਕੜੀ ਹੈਗੀ ਆ, ਨਾਲੇ ਪੋਲੀਟੀਕਲ ਪੋਟੈਂਟ ਪੋਲੀਟੀਕਲ ਫੋਰਸ ਵੀ ਹੈਗੇ ਆ। ਸੋ ਇਸ ਕਰਕੇ ਸਾਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ to the extent with their assassinating Sikhs around the world. ਜਿਹੜੀ ਪੱਛਮ ਦੇ ਪੱਖ ਤੋਂ ਜੇ ਆਪਾਂ ਦੇਖੀਏ, ਉਹਨਾਂ ਨੂੰ ਵੀ ਪਤਾ ਵੀ ਉਹਨਾਂ ਨੂੰ ਇੰਡੀਆ ਦੀ ਲੋੜ ਹੈਗੀ ਆ ਚਾਈਨਾ ਨੂੰ ਕਾਊਂਟਰ ਬੈਲੈਂਸ ਕਰਨ ਵਾਸਤੇ ਤੇ ਇੰਡੀਆ ਦੇ ਵਿੱਚ ਜਾਂ ਸਾਊਥ ਏਸ਼ੀਆ ਦੇ ਵਿੱਚ ਵਪਾਰ ਦੇ ਅੱਡੇ ਖੋਲਣ ਵਾਸਤੇ ਤੇ ਇਨਵੈਸਟਮੈਂਟ ਕਰਨ ਵਾਸਤੇ। ਤੇ ਉਹਨਾਂ ਨੂੰ ਵੀ ਦਿਖ ਰਿਹਾ ਵੀ ਇਹ ਜਿਹੜੀ ਹਿਲਜੁਲ ਹੋ ਰਹੀ ਹੈ, ਇੰਸਟੇਬਿਲਿਟੀ ਦੀ ਪੋਸਿਬਿਲਿਟੀ ਵੀ ਹੈਗੀ ਆ ਵੀ ਸਿੱਖਾਂ ਦੀ ਇਸ ਖਿੱਤੇ ਦੇ ਵਿੱਚ ਅਹਿਮ ਭੂਮਿਕਾ ਹੈਗੀ ਆ।
ਜੇ ਉਹ ਚਾਹੁੰਦੇ ਆ ਵੀ ਇਸ ਖਿੱਤੇ ਦੇ ਵਿੱਚ ਚੀਨ ਦਾ ਕੋਈ ਕਾਊਂਟਰ ਬੈਲੈਂਸ ਬਣੇ ਜਾਂ ਕੋਈ ਟ੍ਰੇਡ ਇਨਵੈਸਟਮੈਂਟ ਕਰੇ ਵੀ ਸਿੱਖਣ ਦੀ ਭੂਮਿਕਾ ਬਣਦੀ ਹੈ ਇਹਦੇ ਵਿੱਚ, ਤਾਂ ਦਿਸ ਇਜ਼ ਅ ਪੋਲੀਟੀਕਲ ਫੋਰਸ that needs to be engaged with as well. ਸੋ ਆਈ ਵੁੱਡ ਸੇ ਵੀ ਸਿੱਖਾਂ ਨੂੰ ਵੀ ਜੋ ਵੀ ਇਹ ਸਾਰੇ ਸਿਚੁਏਸ਼ਨ ਨੂੰ ਦੇਖ ਰਿਹਾ, ਸਮਝਣ ਦੀ ਕੋਸ਼ਿਸ਼ ਕਰ ਰਹੇ ਆ, ਬਿਲਕੁਲ ਆਪਾਂ ਮਤ ਇਹ ਸਮਝੀਏ ਵੀ ਆਪਾਂ ਇਹ ਸਿਰਫ ਮਾਈਨੋਰਿਟੀ ਕਮਿਊਨਿਟੀਜ਼ ਵਜੋਂ ਹੀ ਆਪਾਂ ਆਪਦਾ ਅਮਲ ਦਿਖਾਉਣਾ ਜਾਂ ਕੋਈ ਕਾਰਵਾਈ ਕਰਨੀ ਆ। ਆਪਾਂ ਇਹ ਜਿਹੜੀ ਕਸ਼ਮਕਸ਼ ਚੱਲ ਰਹੀ ਹੈ ਜੀਓਪੋਲਿਟੀਕਲ ਸਟੇਜ ਤੇ, ਆਪਾਂ ਇੱਕ ਬਰਾਬਰ ਦੀ ਧਿਰ ਬਣ ਕੇ ਆਪਣੀ ਭੂਮਿਕਾ ਬਣਾਉਣ ਵਾਸਤੇ ਸਾਨੂੰ ਉਹੋ ਜਿਹੇ ਕਦਮ ਚੁੱਕਣੇ ਚਾਹੀਦੇ ਆ ਇੱਕ ਆਜ਼ਾਦ ਤੇ ਸੁਤੰਤਰ ਕੌਮ ਵਜੋਂ, ਵੀ ਆਪਾਂ ਭਵਿੱਖ ਦੇ ਵਿੱਚ ਆਪਾਂ ਇਹੋ ਜਿਹੀ ਦੁਨੀਆ ਆਪਾਂ ਘੜਨਾ ਚਾਹੁੰਦੇ। ਬਿਲਕੁਲ, ਉਹ ਤਾਂ ਚਾਹੁੰਦੇ ਆ ਵੀ ਲੋ ਕੌਨਫੀਡੈਂਸ ਦੇ ਵਿੱਚ ਰਹਿਣ, ਆਪਣੇ ਆਪ ਤੇ ਭਰੋਸਾ ਨਾ ਰੱਖਣ, ਇਹਨਾਂ ਨੂੰ ਅਸੀਂ ਡਰਾ ਲਈਏ, ਧਮਕਾ ਲਈਏ, ਇਹਨਾਂ ਨੂੰ ਪਿੱਛੇ ਜਿਹੜਾ ਉਹ ਕਰ ਲਈਏ। ਬਟ ਐਜ਼ ਏ ਸਿੱਖਸ ਆਪਾਂ ਨੂੰ ਇੱਥੇ ਸਿਰ ਜੋੜ ਕੇ ਬੈਠ ਕੇ ਤੇ ਇੱਕ ਵਧੀਆ ਇੱਕ ਬਰਾਬਰ ਦੀ ਧਿਰ ਦੀ ਜਿਹੜੀ ਆ ਉਹ ਭੂਮਿਕਾ ਦੇ ਵਿੱਚ ਹੋਣਾ, ਕਿਉਂਕਿ ਉਹ ਮੰਨਣ ਲੱਗ ਗਏ ਆ ਤੇ ਆਪਾਂ ਵੀ ਐਕਟ ਜਿਹੜਾ ਉਸ ਹਿਸਾਬ ਦੇ ਨਾਲ ਆਪਾਂ ਨੂੰ ਕਰਨਾ ਚਾਹੀਦਾ ਆ। ਜਿਹੜੀਆਂ ਆਪਣੀਆਂ ਮੰਗਾਂ ਆ, ਜਿਹੜੇ ਆਪਣੇ ਹੱਕਾਂ ਦੀ ਗੱਲ ਆ, ਉਸ ਨੂੰ ਬਹੁਤ ਹੀ ਸੁਹਿਰਦ ਤਰੀਕੇ ਦੇ ਨਾਲ, ਵਧੀਆ ਢੰਗ ਦੇ ਨਾਲ ਇਹੋ ਜਿਹੇ ਮੰਚਾਂ ਦੇ ਉੱਤੇ ਜਿਹੜੇ ਉਹ ਪੇਸ਼ ਕਰਨ ਦੀ ਜ਼ਰੂਰਤ ਆ। ਪ੍ਰਭਜੋਤ ਸਿੰਘ, ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ, ਸਾਡੇ ਨਾਲ ਗੱਲਬਾਤ ਕੀਤੀ, ਉਹ ਸਾਰੀ ਜਿਹੜੀ ਮੀਟਿੰਗਸ ਦੀਆਂ, ਉਹ ਸਾਰੀ ਟੈਸਟੀਮੋਨੀਜ਼ ਦੀ ਜਿਹੜੀ ਆ, ਉਹ ਰਿਪੋਰਟਸ ਦੀ ਜਿਹੜੀ ਚਰਚਾ ਕੀਤੀ, ਇੰਟਰਨੈਸ਼ਨਲ ਰਿਪੋਰਟਿੰਗ ਦੀ, ਤੇ ਇਹ ਜਿਹੜੇ ਹੁਣੇ ਫੜੇ ਗਏ 3 ਮੁੰਡੇ ਆ ਉਹਨਾਂ ਬਾਰੇ ਵੀ ਗੱਲ ਕੀਤੀ, ਕਿਉਂਕਿ ਲੇਟੈਸਟ ਮਿਲਾਦਾ ਕੁਛ ਚਿਰ ਪਹਿਲਾਂ ਹੀ ਗਲੋਬ ਐਂਡ ਮੇਲ ਨੇ ਕਿਹਾ ਸੀਗਾ ਵੀ ਟਰੂਡੋ ਦਾ ਜਹਾਜ਼ ਕਿੱਦਾਂ 3 ਘੰਟੇ ਹਵਾ 'ਚ ਡੱਕੀ ਰੱਖਿਆ ਸੀਗਾ ਉੱਥੇ ਜਾਣ ਤੋਂ ਪਹਿਲਾਂ। ਸੋ ਸਾਰਾ ਕੁਝ ਆਪਣੇ ਸਾਹਮਣੇ ਆ। ਬਹੁਤ ਸਾਰੇ ਜਿਹੜੇ ਖੁਲਾਸੇ ਆ ਭਾਰਤ ਦੇ ਉਲਟ ਜਿਹੜੇ ਉਹ ਇਸ ਟਾਈਮ ਆ ਰਹੇ ਆ। ਸੋ ਆਪਾਂ ਨੂੰ ਇਸ ਮੌਕੇ ਨੂੰ ਅਜਾਈ ਨਹੀਂ ਜਾਣ ਦੇਣਾ ਚਾਹੀਦਾ। ਇਹ ਦਬਾਅ ਪਾਉਣ ਦਾ ਜਿਹੜਾ ਬਹੁਤ ਕਹਿ ਸਕਦੇ ਆ ਵੀ ਮੌਕਾ ਆਪਣੇ ਕੋਲ ਆਇਆ। ਤੇ ਬਹੁਤ ਸ਼ੁਕਰੀਆ ਪ੍ਰਭਜੋਤ ਸਿੰਘ, ਮਿਲਦੇ ਹਾਂ ਫਿਰ ਅਗਲੀ ਵਾਰ ਕਿਸੇ ਹੋਰ ਗੱਲਬਾਤ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ।